ਤੇ ਉਹ ਕਹਿੰਦੇ ਪੁੱਤ ਭੱਜ ਜਾ, ਇੱਥੇ ਨਸ਼ਾ ਬਹੁਤ ਹੈ, ਕਿਤੇ ਖਾਣ ਨਾ ਲੱਗ ਜੀ, ਭਾਵੇਂ ਇੰਗਲੈਂਡ ਕੈਨੇਡਾ ਅਮਰੀਕਾ ਜਾ ਕੇ ਟੱਟੀਆਂ ਸਾਫ਼ ਕਰ। ਇੱਧਰ ਪੰਜਾਬ ਸਰਕਾਰ ਨੇ ਜਾਂ ਭਾਰਤ ਸਰਕਾਰ ਨੇ ਵੀ ਦਿੱਤੀਆਂ ਤੁਹਾਨੂੰ ਬੱਸਾਂ? ਨਹੀਂ, ਉਹ ਅੱਛਾ ਤਾਂ ਮੰਗਤੇ ਆ, ਅੱਛਾ। ਉਹਨਾਂ ਨੇ ਕੀ ਦੇਣਾ ਹੈ। ਹੂੰ। ਪਰ ਮੈਂ ਇੱਥੋਂ ਤੱਕ ਵੀ ਕਹਿ ਦਿੰਦਾ ਗਰੀਬ ਦੀ ਦਵਾਈ ਖਾ ਜਾਂਦੇ ਆ। ਹਾਂਜੀ ਹਾਂਜੀ ਹਾਂਜੀ। ਉਹ ਗਰੀਬ ਨੂੰ ਦਵਾਈ ਖਾ ਕੇ ਲੰਗਰ ਲਾਉਂਦੇ ਆ ਸੜਕ ਤੇ। ਹੂੰ। ਕੌਣ ਖਾਂਦਾ ਦਵਾਈ? ਅਸੀਂ ਖਾਂਦੇ ਹਾਂ, ਸਾਡੇ ਅਫਸਰ ਖਾਂਦੇ ਆ। ਪਰ ਮੈਂ ਵੀ ਪੈਰ ਛੱਡ ਗਿਆ ਇੰਗਲੈਂਡ ਆਣ ਕੇ। ਜਨਮ ਦਿਨ ਮੇਰਾ ਗਲਤ ਹੈ ਤੇ ਮੈਂ ਕੇਕ ਕੱਟੀ ਜਾਂਦਾ ਇੰਗਲੈਂਡ 'ਚ। ਉਹ ਪਿੰਡ ਦੇ ਲੋਕਾਂ ਨਾਲ ਕੇਕ ਕੱਟ ਕੁਲਵੰਤ ਸਿੰਘ ਜਾ ਕੇ, ਜਿੱਥੇ ਜੰਮਿਆ ਸੀ, ਜਿਹੜੇ ਤੇਰੇ ਖੇਤ 'ਚ ਕੰਮ ਕਰਦੇ ਸੀ, ਜਿਹੜੀਆਂ ਔਰਤਾਂ ਮੇਰੀ ਮਾਂ ਨਾਲ ਗੋਹਾ ਕੂੜਾ ਕਰਾਉਂਦੀਆਂ ਸੀ, ਹਾਂ ਮੈਂ ਉਹਨਾਂ ਦੇ ਘਰ ਹੀ ਜਾਂਦਾ। ਚੰਡੀਗੜ੍ਹ ਦੀਆਂ ਕੋਠੀਆਂ ਦੇ ਵਿੱਚੋਂ ਇੱਕ ਮੁਸ਼ਕ ਆਉਂਦਾ, ਸੁਣ ਲਓ ਕੀ। ਚੰਡੀਗੜ੍ਹ ਦੇ ਵਿੱਚ ਆਮ ਕੋਠੀ ਬੰਦਾ ਨਹੀਂ ਲੈ ਸਕਦਾ, ਕਰਪਸ਼ਨ ਨਾਲ ਲੈਂਦਾ। ਤੇ ਮੈਨੂੰ ਇੱਕ ਅਫਸਰ ਕਹਿੰਦਾ, ਧਾਲੀਵਾਲ ਸਾਹਿਬ ਕਿਉਂ ਮੁਸ਼ਕ ਆਉਂਦਾ? ਮੈਂ ਕਿਹਾ ਮੇਰੇ ਪੰਜਾਬ ਦੇ ਲੋਕਾਂ ਦਾ ਪਾਣੀ ਦੀ ਥਾਂ ਖੂਨ ਲੱਗਿਆ ਇਹਨਾਂ ਕੋਠੀਆਂ 'ਚ। ਕਹਿੰਦਾ ਫੇਰ? ਮੈਂ ਕਿਹਾ ਸੀਮੈਂਟ ਦੇ ਥਾਂ ਜਿਹੜੀ ਚਿਣਾਈ ਹੁੰਦੀ ਹੈ ਜਾਂ ਗਾਰਾ, ਤੇ ਉਹ ਸਾਡੇ ਪੰਜਾਬ ਦੇ ਲੋਕਾਂ ਦੀ ਚਰਬੀ ਹੈ। ਤੇ ਫਿਰ ਮੈਨੂੰ ਉਹ ਚਰਬੀ ਤੇ ਖੂਨ ਦੀ ਮੁਸ਼ਕ ਆਉਂਦਾ। ਮੈਂ ਇਸ ਘਰ 'ਚ ਚਾਹ ਦਾ ਕੱਪ ਨਹੀਂ ਪੀ ਸਕਦਾ, ਮੇਰਾ ਦਮ ਘੁੱਟਦਾ। ਇੰਨੀ ਕਰਪਸ਼ਨ ਕੀਤੀ ਇਹਨਾਂ ਲੋਕਾਂ ਨੇ, ਬਹੁਤ ਜ਼ਿਆਦਾ, ਬਹੁਤ ਠੋਕ ਕੇ ਕਹਿਤਾ। ਮੈਂ ਪੰਜਾਬ ਦਾ ਪੈਸੇ ਬੰਬੇ ਕਿਉਂ ਲਾਵਾਂ? ਤੇ ਬੰਬੇ ਵਾਲਿਆਂ ਨੇ ਸਾਡੀ ਕਿਤੇ ਬਾਂਹ ਫੜੀ ਆਣ ਕੇ। ਔਰ ਸਿੱਖ ਭਰਾਵੋ, ਆਪਾਂ ਸੋਚਿਆ ਕਰੋ, ਸਾਡੀ ਬਾਂਹ ਕੋਈ ਫੜਦਾ? ਨਹੀਂ ਫੜਦਾ। ਕੌਣ? ਲਾਸ਼ਾਂ ਆਉਂਦੀਆਂ ਤੇ 4 ਸਿੱਖਾਂ ਦੀਆਂ ਹੁੰਦੀਆਂ, ਜਿਨ੍ਹਾਂ ਦੀ 2% ਆਬਾਦੀ ਆ। ਸੁਣੋ ਮੇਰੇ ਭਰਾਵੋ, ਠੋਕ ਕੇ ਕਿਆ ਕਰੋ ਗੱਲ। 5 ਲਾਸ਼ਾਂ ਆਉਂਦੀਆਂ ਬਾਰਡਰ ਤੋਂ ਤੇ 4 ਸਿੱਖਾਂ ਦੀਆਂ, ਜਿਨ੍ਹਾਂ ਦੀ 2% ਆਬਾਦੀ ਆ। ਸਾਨੂੰ ਲੋਕ ਵੱਖਵਾਦੀ ਕਹਿੰਦੇ ਆ, ਕੋਈ ਅੱਤਵਾਦੀ। ਅਸੀਂ ਨਹੀਂ ਵੱਖਵਾਦੀ, ਅਸੀਂ ਤਾਂ ਗੁਰੂ ਨੂੰ ਮੰਨਣ ਵਾਲੇ, ਨਿਮਾਣੇ ਜੇ ਸਿੱਖਾਂ, ਅਸੀਂ ਨਿਮਰਤਾ ਵਾਲੇ। ਸਾਡੇ ਲੀਡਰ ਸਾਨੂੰ ਵੇਚ ਜਾਂਦੇ ਆ, ਕਿਉਂਕਿ ਹਰ ਲੀਡਰਾਂ ਦਾ ਮੁੱਲ ਹੈ। ਹੁਣ ਦੇਖਿਆ ਹੀ ਆ ਕਿਵੇਂ ਪਾਰਟੀਆਂ 'ਚੋਂ ਜੰਪ ਕਰਦੇ ਆ, ਕਰਦੇ ਆ ਨਾ। ਜਿਹੜਾ ਕਾਂਗਰਸੀ ਪਹਿਲਾਂ ਫਿਰ ਆਪ ਚਲਿਆ ਗਿਆ, ਹੁਣ ਆਪ ਤੋਂ ਬੀਜੇਪੀ ਚਲਿਆ ਗਿਆ, ਬੀਜੇਪੀ 'ਚੋਂ ਪਤਾ ਨਹੀਂ ਕਾਲੀਆਂ ਜਾਊ, ਪਤਾ ਨਹੀਂ ਕਿੱਥੇ ਜਾਊ। ਇਹਨੇ ਤੁਹਾਡਾ ਕੀ ਸਵਾਰਨਾ? ਇਹਨਾਂ ਨੇ, ਉਹ ਮੇਰੇ ਭਰਾਵੋ, ਨਹੀਂ ਕੁਛ ਸਵਾਰਨਾ ਇਹਨਾਂ ਨੇ। ਇਹਨਾਂ ਦੀਆਂ ਤਾਂ ਆਪਦੀਆਂ ਜੇਬਾਂ ਨਹੀਂ ਭਰੀਆਂ। ਗੁਰੂਆਂ ਪੀਰਾਂ ਦੀ ਧਰਤੀ ਦੇ ਲੋਕ। ਬਠਿੰਡਾ ਤੋਂ ਟ੍ਰੇਨ ਰਾਤ ਨੂੰ ਚੱਲਦੀ ਸੀ ਤੇ ਬੀਕਾਨੇਰ ਜਾਂਦੀ ਸੀ। ਪਹਿਲਾਂ ਤਾਂ ਮੈਨੂੰ ਸ਼ਰਮ ਆਈ ਕਿ ਸਾਡੀ ਰਿਚ ਸਟੇਟ ਪੰਜਾਬ ਦੇ ਲੋਕ ਬੀਕਾਨੇਰ ਕਿਉਂ ਜਾ ਰਹੇ ਸੀ। ਇਹਦਾ ਮਤਲਬ ਸਾਡੇ ਕੋਲੇ ਹਸਪਤਾਲ ਨਹੀਂ ਸੀ। ਇਹ ਮੰਨੀਏ, ਕੈਂਸਰ ਇਜ਼ ਕਿਉਰੇਬਲ ਇਫ ਯੂ ਡਿਟੈਕਟ ਅਰਲੀਅਰ। ਕੈਂਸਰ ਦਾ ਇਲਾਜ ਹੈ ਜੇ ਪਹਿਲੀ ਸਟੇਜ ਫੜ ਲਈਏ। ਇਗਨੋਰੈਂਸ ਕਿਲਸ, ਅਗਿਆਨਤਾ ਇਨਸਾਨ ਨੂੰ ਮਾਰਦੀ ਆ। ਅਵੇਅਰਨੈਸ ਇੰਪਾਵਰਿੰਗ, ਅਵੇਅਰਨੈਸ ਇਜ਼ ਵੈਰੀ ਇੰਪੋਰਟੈਂਟ। ਉਹ ਅਵੇਅਰਨੈਸ ਨਾਂ ਦੀ ਕੋਈ ਚੀਜ਼ ਨਹੀਂ ਸੀ ਤੇ ਵਰਲਡ ਕੈਂਸਰ ਨੇ ਸਾਰੀਆਂ ਚੀਜ਼ਾਂ ਪੈਦਾ ਕਰ ਦਿੱਤੀਆਂ। ਮੈਂ ਕਿਸੇ ਸਰਕਾਰ ਦੇ ਅੱਗੇ ਗੋਡੇ ਨਹੀਂ ਟੇਕਦਾ। ਠੀਕ ਹੈ, ਮੈਂ ਸਰਕਾਰ ਦਾ ਕੰਮ ਕਰ ਰਿਹਾ। ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਲੋਕਾਂ ਦੀਆਂ ਸਿਹਤ ਸੇਵਾਵਾਂ ਦੀ। ਪਰ ਮੈਨੂੰ ਕੰਪਲੇਂਟ ਨਹੀਂ ਆਈ, ਸਭ ਮੈਨੂੰ ਸਪੋਰਟ ਦਿੰਦੇ। ਮੇਰੀਆਂ ਜੜ੍ਹਾਂ ਪੰਜਾਬ 'ਚ ਹੈ, ਮੈਂ ਉਹ ਦਰਖਤ ਹਾਂ, ਲੱਗੂਗਾ ਹਰਾ, ਪਰ ਜੇ ਜੜ੍ਹਾਂ ਮੇਰੀਆਂ ਪੰਜਾਬ ਸੁੱਕ ਗਈਆਂ, ਮੈਂ ਇੰਗਲੈਂਡ ਸੁੱਕ ਜੂਗਾ। ਸਾਰਿਆਂ ਦਾ ਇਹ ਹਾਲ ਹੈ। ਅਸੀਂ ਸਾਰੇ ਹੀ ਕਹਿੰਦੇ ਆ ਯਾਰ ਸਾਡਾ ਕਿੰਨਾ ਵੀ ਕਾਰੋਬਾਰ ਵਧਾ ਲਈਏ, ਸਾਡਾ ਨਾ ਪੰਜਾਬ ਨਾਲ ਦਿਲ ਧੜਕਦਾ। NRI ਪੈਂਟ ਸਪਾਂਸਰ ਕਰ ਲੈਂਦੇ ਆ। ਮੈਂ ਮੰਨ ਲਓ ਮੇਰੀ ਮਾਂ ਕੈਂਸਰ ਨਾਲ ਗਈ ਸੀ ਤੇ ਮੈਂ ਉਹਦੀ ਵਰਸ਼ੀ ਤੇ ਜਲੇਬੀਆਂ ਨਹੀਂ ਬਣਾਉਂਦਾ। ਮੈਂ ਸਾਲ ਬਾਅਦ ਟੀਮ ਲੈ ਜਾਣਾ ਆਪਦੇ ਪਿੰਡ, ਨਾਲ ਦੇ ਵੀ 10-15 ਪਿੰਡ। ਆਪਾਂ ਆਓ। ਕਿਹੜਾ ਰੀਜ਼ਨ ਪੰਜਾਬ ਦਾ ਜੀ? ਸਰ ਐਵੇਂ ਬਠਿੰਡੇ ਮਾਨਸਾ ਨੂੰ ਬਦਨਾਮ ਕੀਤਾ ਸੀਗਾ। ਅੱਜ ਲੁਧਿਆਣੇ ਦੇ ਵਿੱਚ 4700 ਕੇਸ ਹੈ ਕੈਂਸਰ ਦਾ। ਅੱਜ ਦੀ ਗੱਲ ਕਰਦਾ ਮੈਂ। ਬਾਣੀ ਦਾ ਪਵਿੱਤਰ ਸ਼ਬਦ ਪੜ੍ਹਨਾ ਬਹੁਤ ਸੌਖਾ ਹੈ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ। ਮੇਰੇ ਗੁਰੂ ਸਾਹਿਬ ਮੇਰੇ ਨਾਲ ਨਹੀਂ ਧੱਕਾ ਕਰਨਗੇ, ਮੇਰੇ ਆਪ ਦੇ ਮਾੜੇ ਕੰਮ। ਉਹ ਪਵਿੱਤਰ ਪਾਣੀ ਦੇ ਵਿੱਚ ਗੰਦਾ ਨਾਲਾ ਸੁੱਟ ਦਿੱਤਾ, ਉਹ ਸਤਲੁਜ 'ਚ ਆ ਗਿਆ, ਸਤਲੁਜ ਤੋਂ ਹਰੀਕੇ ਪੱਤਨ ਆ ਗਿਆ ਤੇ ਹਰੀਕੇ ਪੱਤਨ ਤੋਂ 2 ਨਹਿਰਾਂ ਨਿਕਲੀਆਂ। ਕਿਹੜਾ ਅਬੋਹਰ ਤੇ ਫਾਜ਼ਿਲਕਾ ਦਾ ਇਲਾਕਾ ਮਾਰਦਾ। ਇੱਕ ਸਟੇਟਮੈਂਟ ਦਿੱਤੀ ਸੀ, ਮੈਂ ਕਿਹਾ ਗੰਦੇ ਨਾਲੇ ਵਾਲਿਓ ਤੁਸੀਂ ਸਾਡਾ ਮਾਲਵਾ ਮਾਰਤਾ। ਠੀਕ ਹੈ, ਅਸੀਂ ਤਾਂ ਰੋ ਵੀ ਲਏ ਤੇ ਆਪਦੇ ਮਾਂ-ਬਾਪ ਜਵਾਨ ਪੁੱਤਾਂ ਦੀਆਂ ਅਰਥੀਆਂ ਨੂੰ ਮੋਢਾ ਵੀ ਦੇ ਲਿਆ। ਲੁਧਿਆਣੇ ਦੀ ਇੰਡਸਟਰੀ ਵਾਲਿਓ, ਜਿੱਦਣ ਤੁਹਾਡਾ ਜਵਾਨ ਪੁੱਤ ਮਰਿਆ ਤਾਂ ਉੱਥੋਂ ਅਰਥੀ ਨੂੰ ਮੋਢਾ ਨਹੀਂ ਦਿੱਤਾ ਜਾਣਾ। ਇੱਥੋਂ ਤੱਕ ਕਹਿਤਾ, ਆਹ ਗੱਲ ਕਹਿਤੀ। ਕਿਉਂ? ਇਹਨਾਂ ਦੇ ਇੰਡਸਟਰੀ ਨਾਲ ਮਹੀਨੇ ਵੱਜੇ ਆ। 3 ਮੁੱਖ ਮੰਤਰੀਆਂ ਦੇ ਘਰ ਕੈਂਸਰ ਨਾਲ ਮੌਤ ਹੋ ਚੁੱਕੀ ਹੈ। ਬੀਬੀ ਬਾਦਲ, ਹਰਚਰਨ ਬਰਾੜ ਤੁਹਾਡੇ ਮੁਕਤਸਰ ਦੇ, ਉਹਨਾਂ ਦਾ ਜਵਾਨ ਪੁੱਤ ਸੰਨੀ ਬਰਾੜ ਤੇ ਸਰਜੀਤ ਸਿੰਘ ਬਰਨਾਲਾ ਦੀ ਜਵਾਨ ਬੇਟੀ। ਮੈਂ ਮੋਗੇ ਦੇ ਹਸਪਤਾਲ ਜਾ ਕੇ ਪੁੱਛਦਾ, ਮੇਰੀ ਮਾਂ ਮਰ ਗਈ। ਠੀਕ ਹੈ ਜੀ। ਹਰ ਘਰ 'ਚ ਬਜ਼ੁਰਗ ਮਾਂ-ਬਾਪ ਜਾਂਦੇ ਆ, ਅਸੀਂ ਗੁਰੂ ਘਰ 'ਚ ਪੱਖਾ ਲਵਾਉਂਦੇ ਆ। ਲਵਾਓ, ਲਾਉਣਾ ਵੀ ਚਾਹੀਦਾ। 3 ਫਰਾਂ ਤੇ ਨਾਂ ਲਿਖਿਆ ਹੁੰਦਾ ਵੀ ਕੁਲਵੰਤ ਸਿੰਘ ਦੀ ਮਾਂ ਮਰੀ ਸੀ ਤੇ ਉਹਨੇ ਪੱਖਾ ਦਾਨ ਕੀਤਾ ਇੰਗਲੈਂਡ ਨਿਵਾਸੀ। ਕੁਲਵੰਤ ਸਿੰਘ ਨੂੰ ਪੁੱਛੇ ਵੀ ਮਰ ਜਾ, ਮੋਗੇ ਦੇ ਸਰਕਾਰੀ ਹਸਪਤਾਲ 'ਚ ਵੀ ਲਵਾ ਦੇ। ਮੈਂ ਆਪਦੀ ਗੱਲ ਕਰਦਾ, ਮੈਂ ਸੰਗਤ ਨੂੰ ਨਹੀਂ ਕੁਛ ਕਹਿ ਰਿਹਾ, ਮੈਂ ਆਪਦੀ ਆਤਮਾ ਨੂੰ ਝੰਜੋੜ ਰਿਹਾ। ਆਓ, ਇੱਥੇ ਬੜੇ ਮਨਜ਼ੂਰ ਹੋਏ ਸੀ ਵਧੀਆ ਹਸਪਤਾਲ, ਇਹ ਲੀਡਰ ਪੱਟ ਕੇ ਆਪਦੇ ਇਲਾਕਿਆਂ ਨੂੰ ਲੈ ਗਏ। ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਪਹਿਲਾਂ ਅਨੰਦਪੁਰ ਸਾਹਿਬ 'ਚ ਮਨਜ਼ੂਰ ਹੋਇਆ ਸੀ। ਠੀਕ ਹੈ, ਜਿਹੜਾ ਤੁਹਾਡੇ ਫਰੀਦਕੋਟ ਬਣਿਆ, ਉਹਨੂੰ ਪੱਟ ਕੇ ਲੈ ਗਏ ਸੀਗੇ। ਫਿਰ ਏਮਜ਼ ਵੀ ਬਠਿੰਡੇ ਨੂੰ ਮਨਜ਼ੂਰ ਹੋਇਆ, ਬਠਿੰਡੇ ਵਾਲਾ, ਇਹ ਵੀ ਕਹਿੰਦੇ ਉੱਥੇ ਹੋਇਆ ਸੀਗਾ।
ਉਹ ਵੀ ਬਠਿੰਡੇ ਹਾਂ, ਉਹ ਵੀ ਉੱਥੋਂ ਅਨੰਦਪੁਰ ਸਾਹਿਬ ਤੋਂ ਬਠਿੰਡੇ ਚਲਿਆ ਗਿਆ। ਹਾਂਜੀ ਤਾਂ ਮੈਂ ਗੁਰੂ ਸਾਹਿਬ ਤੋਂ ਉਨੀ ਕੀ ਜ਼ਿੰਦਗੀ ਮੰਗੀ ਸੀ ਵੀ ਟ੍ਰੇਨ ਬੰਦ ਕਰ ਦਿਆਂ, ਫਿਰ ਭਾਵੇਂ ਚੱਕ ਲਈ। ਹੁਣ ਕੁਝ ਫਿਰ ਜ਼ਿੰਦਗੀ ਬਾਰੋ ਕਰ ਕੀਤੀ ਹੈ ਕਿ ਮੈਂ ਅਨੰਦਪੁਰ ਸਾਹਿਬ ਹਸਪਤਾਲ ਬਣਾ ਕੇ ਮਰੂੰਗਾ। ਠੀਕ ਹੈ। ਦਿਸ ਇਜ਼, ਸੁਣ ਲਓ ਸਰੋਤਿਓ, ਤੇ ਮਿਲ ਲਿਓ ਕੁਲਵੰਤ ਸਿੰਘ ਨੂੰ ਆਣ ਕੇ। ਕਿਵੇਂ ਮਿਲ ਸਕਦੇ ਆ? ਮੈਂ ਆਪੋ ਆਪਣੇ ਪਿੰਡਾਂ 'ਚ ਫੋਨ ਕਰਿਓ ਕਿ ਸ਼ਰਾਬ ਦੀ ਬੋਤਲ ਪਿੱਛੇ ਵੋਟ ਨਾ ਵੇਚ ਦਿਓ, ਆਪਦੇ ਹੱਕ ਨਾ ਵੇਚ ਦਿਓ। ਸਵਾਲ ਕਰੋ ਇਹਨਾਂ ਨੂੰ, ਆਇਆਂ ਨੂੰ, ਵੀ ਸਾਨੂੰ ਦਵਾਈ ਦਵਾਓਗੇ? ਜਿਵੇਂ ਤੁਸੀਂ ਕਿਹਾ ਸੀ ਵੀ ਗਰੀਬ ਨੂੰ ਦਵਾਈ ਨਹੀਂ ਮਿਲਦੀ, ਉਹਨਾਂ ਨੂੰ ਪੁੱਛੋ ਵੀ ਜਿਹੜੀਆਂ ਦਵਾਈਆਂ ਆਉਂਦੀਆਂ ਨੈਸ਼ਨਲ ਰੂਰਲ ਹੈਲਥ ਮਿਸ਼ਨ ਦੇ ਤਹਿਤ, ਉਹ ਸਰਕਾਰੀ ਹਸਪਤਾਲਾਂ 'ਚ ਪਹੁੰਚਾਓਗੇ ਕਿ ਰਾਹ 'ਚ ਹੀ ਵੇਚ ਦੋਗੇ? ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਂਝੀ ਸਾਥ। ਸਾਂਝੀ ਸਾਥ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਮਹਿਮਾਨ ਨੇ, ਸਾਡੇ ਨਾਲ ਜੁੜੇ ਨੇ ਕੁਲਵੰਤ ਸਿੰਘ ਧਾਲੀਵਾਲ, ਜਿਹੜੇ ਕਿ ਇੰਗਲੈਂਡ ਨਿਵਾਸੀ ਨੇ, ਗਲੋਬਲ ਐਂਬੈਸਡਰ ਨੇ ਵਰਲਡ ਕੈਂਸਰ ਕੇਅਰ ਦੇ, ਤੇ ਨਾਲ ਹੀ ਪੰਜਾਬ ਦੇ ਵਿੱਚ ਉਹ ਕੈਂਸਰ ਭਜਾਉਣ ਦੇ ਲਈ ਉਹ ਲਗਾਤਾਰ ਕਈ ਸਾਲਾਂ ਤੋਂ ਜਦੋਜਹਿਦ ਕਰ ਰਹੇ ਨੇ। ਆਪਣੇ ਨਾਲ ਜੁੜੇ ਨੇ, ਉਹਨਾਂ ਦੇ ਨਾਲ ਪੰਜਾਬ ਦੇ ਵਿੱਚ ਇਸ ਵੇਲੇ ਕੈਂਸਰ ਦੀ ਸਥਿਤੀ ਕੀ ਹੈ, ਸਰਕਾਰਾਂ ਦੇ ਕੰਮਕਾਜ ਕਿਹੋ ਜਿਹੇ ਨੇ, ਤੇ ਕਿਵੇਂ ਪੰਜਾਬ ਦੀ ਇੱਕ ਬਹੁਤ ਵੱਡੀ ਆਬਾਦੀ ਇਸ ਮਾਰੂ ਤੇ ਭੈੜੀ ਤੇ ਖਤਰਨਾਕ ਬਿਮਾਰੀ ਦੇ ਨਾਲ ਸਿੱਝ ਰਹੀ ਹੈ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਭਾਈ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਐਂਡ ਥੈਂਕ ਯੂ ਵੀਰ ਜੀ, ਸਾਨੂੰ ਤੁਸੀਂ ਇਨਵਾਈਟ ਕੀਤਾ ਆਪਣੇ ਰੇਡੀਓ ਸਟੇਸ਼ਨ ਤੇ। ਜੀ ਜੀ। ਤੇ ਕਾਫੀ ਸਵਾਲ ਨੇ, ਮਤਲਬ ਜਦੋਂ ਕੋਈ ਕੰਮ ਚੱਲਦਾ ਹੈ, ਜਦੋਂ ਕੋਈ ਗੱਡੀ ਰਿੜ ਰਹੀ ਹੁੰਦੀ ਹੈ ਤੇ ਉਹਦੇ ਫਾਈਨਾਂਸ ਨੂੰ ਲੈ ਕੇ, ਉਹਦੇ ਕੰਮਕਾਰ ਨੂੰ ਲੈ ਕੇ ਲੋਕਾਂ ਦੇ ਮਨਾਂ ਦੇ ਵਿੱਚ ਕਈ ਤੌਖਲੇ ਹੁੰਦੇ ਆ। ਬਿਲਕੁਲ ਕਰੋ। ਹਾਂਜੀ ਹਾਂਜੀ, ਬਿਲਕੁਲ ਤਿੱਖੇ ਹੋ ਸਕਦੇ ਆ, ਤੇ ਸਵਾਲ ਤਿੱਖੇ ਹੋ ਸਕਦੇ, ਮੈਂ ਕਿਹਾ। ਬਹੁਤ ਵਧੀਆ। ਹਾਂਜੀ, ਠੀਕ ਹੈ। ਪਹਿਲਾਂ ਤਾਂ ਹੁਣ ਇਸ ਵੇਲੇ ਤੁਸੀਂ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਨੇ ਕੈਂਸਰ ਨੂੰ ਲੈ ਕੇ, ਕਈ ਮੁਹਿੰਮਾਂ ਚੱਲੀਆਂ ਨੇ, ਕਾਫੀ ਕੁਝ ਹੋਇਆ, ਕਿ ਕਿੱਥੇ ਦੇਖਦੇ ਹੋ ਨਾ ਹਾਲਾਤਾਂ ਨੂੰ? ਵੀਰ ਜੀ, ਜਿਸ ਦਿਨ ਮੇਰੀ ਮਦਰ ਦੀ ਡੈਥ ਹੋਈ ਸੀ ਅੱਜ ਤੋਂ 18 ਸਾਲ ਪਹਿਲਾਂ ਜੀ, ਮੈਂ ਉਹਦੀਆਂ ਐਸ਼ਜ਼ ਲੈ ਕੇ ਗਿਆ ਸੀਗਾ। ਮੈਂ ਤਾਂ, ਅਸੀਂ ਤਾਂ ਕੱਪੜਾ ਵੇਚਦੇ ਇੰਗਲੈਂਡ 'ਚ ਜੀ, ਕੱਪੜੇ ਦਾ ਬਿਜ਼ਨਸ ਸੀ ਸਾਡਾ। ਤੇ ਫਿਰ ਉਸ ਤੋਂ 1.5 ਮਹੀਨੇ ਬਾਅਦ ਮਾਈ ਫਾਦਰ ਇਨ ਲਾ ਦੀ ਲੋਸਟ ਹੋ ਗਏ। ਤੇ ਮੇਰੀ ਟੀਮ ਜੋ ਵਰਲਡ ਕੈਂਸਰ ਦਾ ਬੋਰਡ ਆ, ਮੈਨੂੰ ਬਠਿੰਡੇ ਦੇ ਸਟੇਸ਼ਨ ਤੇ ਲਗਿਆ ਸੀ ਪਹਿਲੇ ਦਿਨ। ਠੀਕ ਹੈ। ਕੁਲਵੰਤ ਸਿੰਘ ਆ ਟ੍ਰੇਨ ਗੁਰੂਆਂ ਪੀਰਾਂ ਦੀ ਧਰਤੀ ਤੋਂ ਬਠਿੰਡੇ ਇਲਾਜ ਕਰਾਉਣ ਚੱਲੀ ਹੈ। ਜੀ ਜੀ। ਗੁਰੂਆਂ ਪੀਰਾਂ ਦੀ ਧਰਤੀ ਦੇ ਲੋਕ, ਹਾਂਜੀ, ਬਠਿੰਡਾ ਤੋਂ ਟ੍ਰੇਨ ਰਾਤ ਨੂੰ ਚੱਲਦੀ ਸੀ ਤੇ ਬੀਕਾਨੇਰ ਜਾਂਦੀ ਸੀ। ਪਹਿਲਾਂ ਤਾਂ ਮੈਨੂੰ ਸ਼ਰਮ ਆਈ ਕਿ ਸਾਡੀ ਰਿਚ ਸਟੇਟ ਪੰਜਾਬ ਦੇ ਲੋਕ ਬੀਕਾਨੇਰ ਇਲਾਜ ਕਿਉਂ ਜਾ ਰਹੇ ਸੀ। ਇਹਦਾ ਮਤਲਬ ਸਾਡੇ ਕੋਲੇ ਹਸਪਤਾਲ ਨਹੀਂ ਸੀ, ਇਹ ਮੰਨੀਏ। ਤੇ ਮੈਂ ਪਰਨ ਕੀਤਾ ਸੀ ਵੀ ਟ੍ਰੇਨ ਬੰਦ ਕਰੂੰਗਾ, ਤੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਸੀ ਕਿ ਮੈਂ ਕੋਸ਼ਿਸ਼ ਕਰਦਾ, ਗੁਰੂ ਸਾਹਿਬ ਤੂੰ ਮੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖੀ ਕਿ ਮੈਂ ਟ੍ਰੇਨ ਬੰਦ ਕਰਨੀ ਹੈ। ਐਂਡ ਮੈਂ ਪਿਛਲੇ ਹਫ਼ਤੇ ਹੀ ਪੰਜਾਬ ਤੋਂ ਆਇਆ ਸੀ ਤੇ ਮੈਨੂੰ ਇੱਥੇ ਫੀਨਿਕਸ ਬੁਲਾਇਆ ਸੀ ਤੇ ਉਹ ਟ੍ਰੇਨ ਬੰਦ ਹੋ ਗਈ। ਉਸ ਦਿਨ 760 ਮਰੀਜ਼ ਸਾਡੇ ਡਾਕਟਰ ਸਾਹਿਬ ਨੇ ਗਿਣੇ ਸੀ ਟੋਟਲ। ਠੀਕ ਹੈ ਜੀ। ਤੇ ਹੁਣ 3-4 ਮਰੀਜ਼ ਹੈ। ਹੁਣ ਉਹਨਾਂ ਨੂੰ ਜਾਣ ਦੀ ਲੋੜ ਵੀ ਨਹੀਂ, ਬਿਲਕੁਲ ਹੀ ਬੰਦ ਆਲਮੋਸਟ। ਤੇ ਮੈਂ ਅਕਾਲ ਪੁਰਖ ਦਾ ਥੈਂਕਸ ਕਰਦਾ, ਉਹਨਾਂ ਦੀ ਕਿਰਪਾ ਨਾਲ, ਤੇ ਸਾਡੀ ਟੀਮਸ ਦਾ, ਜਿਹੜੇ ਸਿੰਸੀਅਰਲੀ ਗਰਾਊਂਡ ਲੈਵਲ ਤੇ ਕੰਮ ਕਰ ਰਹੇ ਆ। ਐਂਡ ਮੈਂ ਇੱਥੇ 2 ਚੀਜ਼ਾਂ ਜ਼ਰੂਰ ਕਹੂੰਗਾ ਜੋ ਮੇਰੇ ਸਰੋਤੇ ਭੈਣ ਭਰਾ ਸੁਣ ਰਹੇ ਆ। ਕੈਂਸਰ ਦਾ ਇਲਾਜ ਹੈ ਜੇ ਪਹਿਲੀ ਸਟੇਜ ਫੜ ਲਈਏ। ਮੈਂ 3 ਲਾਈਨਾਂ ਇੰਗਲਿਸ਼ ਬੋਲਣੀਆਂ ਪੈਣਗੀਆਂ, ਫਿਰ ਮੈਂ ਟ੍ਰਾਂਸਲੇਟ ਵੀ। ਕੈਂਸਰ ਇਜ਼ ਕਿਉਰੇਬਲ ਇਫ ਯੂ ਡਿਟੈਕਟ ਅਰਲੀਅਰ। ਠੀਕ ਹੈ। ਕੈਂਸਰ ਦਾ ਇਲਾਜ ਹੈ ਜੇ ਪਹਿਲੀ ਸਟੇਜ ਫੜ ਲਈਏ। ਇਗਨੋਰੈਂਸ ਕਿਲਸ, ਅਗਿਆਨਤਾ ਇਨਸਾਨ ਨੂੰ ਮਾਰਦੀ ਹੈ। ਅਵੇਅਰਨੈਸ ਇੰਪਾਵਰਿੰਗ, ਅਵੇਅਰਨੈਸ ਇਜ਼ ਵੈਰੀ ਇੰਪੋਰਟੈਂਟ। ਉਹ ਅਵੇਅਰਨੈਸ ਨਾਂ ਦੀ ਕੋਈ ਚੀਜ਼ ਨਹੀਂ ਸੀ, ਤੇ ਵਰਲਡ ਕੈਂਸਰ ਨੇ ਸਾਰੀਆਂ ਚੀਜ਼ਾਂ ਪੈਦਾ ਕਰ ਦਿੱਤੀਆਂ। 18 ਸਾਲ ਹੋ ਗਏ ਸਾਨੂੰ ਗਿਆ ਨੂੰ। ਠੀਕ ਹੈ। ਐਂਡ ਲੱਗੇ ਆ ਜੀ ਅਸੀਂ, ਕਿਰਪਾ ਗੁਰੂ ਸਾਹਿਬ ਦੀ। ਇਸ ਟਾਈਮ ਕਿੰਨੀਆਂ ਬੱਸਾਂ ਨੇ ਤੁਹਾਡੀਆਂ ਜਿਹੜੀਆਂ ਪਿੰਡਾਂ ਦੇ ਵਿੱਚ? ਸਾਡੇ ਕੋਲੇ ਇਸ ਵੇਲੇ 18 ਬੱਸਸ ਹੈ। ਠੀਕ ਹੈ। 4 ਬੱਸਾਂ ਦਾ ਸੈੱਟ ਬਣਦਾ। ਠੀਕ ਹੈ। ਐਂਡ 16 ਬੱਸਾਂ ਕੈਂਸਰ ਦੀਆਂ ਜੀ। ਕੈਂਸਰ ਔਨ ਦਾ ਰੋਡ ਚੈੱਕਅਪ ਕਰਦੀ ਹੈ ਵਰਲਡ ਕੈਂਸਰ ਕੇਅਰ। ਠੀਕ ਹੈ। ਛਾਤੀ ਦਾ ਕੈਂਸਰ ਜੀ, ਬੱਚੇਦਾਨੀ ਦਾ, ਮੂੰਹ ਦਾ, ਗਲੇ ਦਾ, ਹੱਡੀਆਂ ਦਾ, ਮੇਲ ਦੇ ਵਿੱਚ ਪ੍ਰੋਸਟੇਟ ਕੈਂਸਰ ਜਿਹਨੂੰ ਗਦੂਦਾਂ ਦਾ ਕੈਂਸਰ, ਬਲੱਡ ਕੈਂਸਰ, BP ਐਂਡ ਡਾਇਬਟੀਜ਼। ਹੁਣ ਆਹ ਲਾਈਨ ਕਈਆਂ ਸਰੋਤਿਆਂ ਨੂੰ ਚੰਗੀ ਨਹੀਂ ਲੱਗਣੀ, ਤੇ ਦਵਾਈ ਦੇ ਲੰਗਰ। ਜਿੱਥੇ ਮੇਰੇ ਗੁਰੂ ਸਾਹਿਬ ਦੇ ਰੋਟੀ ਪਾਣੀ ਦੇ ਲੰਗਰ ਹੈ, ਜਿੱਥੇ ਸਿੱਖ ਕੌਮ ਦਾ ਨਾਂ ਹੈ ਦੁਨੀਆ 'ਚ, ਪਰ ਦਵਾਈ ਦੇ ਲੰਗਰਾਂ 'ਚ ਮਗਰ ਰਹਿ ਗਏ ਸੀਗੇ। ਵਰਲਡ ਕੈਂਸਰ ਫ੍ਰੀ ਦਵਾਈ ਦਿੰਦੀ ਹੈ ਐਂਡ ਫ੍ਰੀ ਚੈੱਕਅਪ ਕਰਦੀ ਹੈ। ਕਿਸੇ ਗਰੀਬ ਤੋਂ ਕੋਈ 1 ਰੁਪਇਆ ਨਹੀਂ ਲਿਆ ਜਾਂਦਾ। ਹੁਣ ਤੁਹਾਨੂੰ ਕਿੰਨਾ ਚਿਰ ਹੋ ਗਿਆ ਪੰਜਾਬ 'ਚ ਆਇਆ ਨੂੰ? ਵੀਰ ਜੀ ਮੈਂ ਬਸ 2 ਵੀਕ ਹੀ ਹੋਏ ਆ ਮੈਨੂੰ। 4 ਦਿਨ ਹੋ ਗਏ ਅਮਰੀਕਾ 'ਚ ਪਹੁੰਚਿਆ। ਠੀਕ ਹੈ। ਤੇ ਉੱਥੇ ਫੀਨਿਕਸ ਦੇ ਵਿੱਚ ਮੇਰਾ ਕੋਈ ਮਾਣ ਸਤਿਕਾਰ ਕਰਨਾ ਸੀ, ਉਹਨਾਂ ਨੇ ਪਿਛਲੇ ਸਾਲ ਬੁਲਾਇਆ ਸੀ, ਮੈਂ ਆ ਨਹੀਂ ਸਕਿਆ ਸੀਗਾ। ਤੇ ਮੈਂ ਉਹ ਫੀਨਿਕਸ ਦੀ ਸੰਗਤ ਦਾ ਵੀ ਧੰਨਵਾਦ ਕਰਦਾ। ਹੁਣ ਮੈਂ ਕੈਲੀਫੋਰਨੀਆ 'ਚ ਜੀ 15 ਤਰੀਕ ਤੱਕ, ਤੇ ਮੈਨੂੰ ਕੋਈ ਵੀ ਭੈਣ ਭਰਾ ਵੈਲਕਮ ਮਿਲ ਸਕਦਾ। ਅੱਛਾ, ਇਹ ਤਾਂ ਹੋ ਗਿਆ ਚੈੱਕਅਪ, ਤੁਹਾਡੀਆਂ ਬੱਸਾਂ ਪਿੰਡਾਂ ਦੇ ਵਿੱਚ ਤੁਸੀਂ ਕੈਂਪ ਲਾਉਣੇ ਆ। ਹੁਣ
ਚਲੋ ਹੁਣ ਪ੍ਰਚਾਰ ਦੇ ਸਾਧਨ ਬਹੁਤ ਨੇ, ਤੁਸੀਂ ਵਾਇਆ ਸੋਸ਼ਲ ਮੀਡੀਆ ਵੀ ਲੋਕਾਂ ਤੱਕ ਅਪਰੋਚ ਕਰਦੇ ਆ ਕਿ ਆਹ ਪਿੰਡ ਦੇ ਵਿੱਚ ਲੱਗਣਾ। ਇਸ ਤੋਂ ਇਲਾਵਾ ਕੁਝ ਸਮਾਜਿਕ ਜਿਹੜੇ ਸਰੋਕਾਰਾਂ ਨਾਲ ਜੁੜੇ ਲੋਕ ਹੁੰਦੇ ਆ, ਉਹ ਵੀ WhatsApp ਗਰੁੱਪਾਂ ਦੇ ਵਿੱਚ ਉਹ ਇਨਫੋਰਮੇਸ਼ਨ ਸ਼ੇਅਰ ਕਰ ਦਿੰਦੇ ਕਿ ਭਾਈ ਆਹ ਆਰਗੇਨਾਈਜੇਸ਼ਨ ਆ ਤੇ ਇਸ ਪਿੰਡ ਆ ਰਹੀ ਹੈ, ਲੋਕ ਪਹੁੰਚਦੇ ਨੇ। ਇਸ ਤੋਂ ਬਾਅਦ ਕੀ ਆਪਾਂ ਇੱਕ ਚੀਜ਼ ਨੂੰ ਦੇਖ ਲਿਆ, ਉਹ ਨਿਕਲ ਆਇਆ ਪੇਸ਼ੈਂਟ, ਇਸ ਤੋਂ ਬਾਅਦ ਕੁਝ ਕਰ ਰਹੇ ਹੋ? ਬਿਲਕੁਲ ਜੀ। ਪਹਿਲਾਂ ਤਾਂ ਮੈਂ ਵੀਰ ਜੀ, ਮੈਨੂੰ ਕੋਈ ਕੰਪਲੇਂਟ ਨਹੀਂ ਲਾਈਫ ਦੇ ਵਿੱਚ ਆਈ 18 ਸਾਲ ਤੋਂ। ਕਈ ਲੋਕ ਨਾ ਕੰਪਲੇਂਟ ਕਰੀ ਜਾਂਦੇ ਆ, ਪਰ ਮੈਨੂੰ ਤਾਂ ਪਿਆਰ ਮਿਲ ਰਿਹਾ ਸਾਰੇ ਵਰਲਡ ਚੋਂ। NRI ਵੀਰ ਮੇਰੇ ਬਿਹਾਈਂਡ ਆ ਸਾਰਾ, ਐਂਡ ਅੱਛੇ ਸਾਧੂ ਸੰਤ ਵੀ ਬਿਹਾਈਂਡ ਹੈ, ਐਂਡ ਮੈਂ ਕਿਸੇ ਸਰਕਾਰ ਦੇ ਅੱਗੇ ਗੋਡੇ ਨਹੀਂ ਟੇਕਦਾ। ਠੀਕ ਹੈ, ਮੈਂ ਸਰਕਾਰ ਦਾ ਕੰਮ ਕਰ ਰਿਹਾ। ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਲੋਕਾਂ ਦੀਆਂ ਸਿਹਤ ਸੇਵਾਵਾਂ ਦੀ, ਪਰ ਮੈਨੂੰ ਕੰਪਲੇਂਟ ਨਹੀਂ ਆਈ, ਸਭ ਮੈਨੂੰ ਸਪੋਰਟ ਦਿੰਦੇ ਆ। ਪਹਿਲੀ ਗੱਲ ਤਾਂ ਇਹ ਕਲੀਅਰ ਕਰ ਦਿਆਂ ਮੈਂ। ਠੀਕ ਹੈ, ਪਰ ਤੁਸੀਂ ਤਾਂ ਕਈ ਵਾਰੀ ਕਾਫੀ ਬੋਲਡ ਵੀ ਬੋਲ ਜਾਂਦੇ। ਹਾਂ ਬਿਲਕੁਲ, ਮੈਂ ਸਖਤੀ ਵੀ ਕਰ ਜਾਂਦਾ ਕਈ ਵਾਰੀ, ਪਰ ਮੈਂ ਇੱਥੋਂ ਤੱਕ ਵੀ ਕਹਿ ਦਿੰਦਾ ਗਰੀਬ ਦੀ ਦਵਾਈ ਖਾ ਜਾਂਦੇ ਆ। ਹਾਂਜੀ ਹਾਂਜੀ ਹਾਂਜੀ, ਉਹ ਗਰੀਬ ਨੂੰ ਦਵਾਈ ਖਾ ਕੇ ਲੰਗਰ ਲਾਉਂਦੇ ਆ ਸੜਕ ਤੇ। ਕੌਣ ਖਾਂਦਾ ਦਵਾਈ? ਅਸੀਂ ਖਾਂਦੇ ਆ, ਸਾਡੇ ਅਫਸਰ ਖਾਂਦੇ ਆ। ਪਰ ਮੈਂ ਇੱਕ ਸਖਤ ਗੱਲਾਂ ਵੀ ਕਹਿ ਦਿੰਦਾ, ਪਰੰਤੂ ਮੇਰੀ ਸਪੋਰਟ ਬਹੁਤ ਮਿਲ ਰਹੀ ਹੈ। ਮੇਰਾ ਇਕੱਲਾ ਨਹੀਂ, ਇਸ ਕਰਕੇ ਗੁਰੂ ਸਾਹਿਬ ਨੇ ਹਜ਼ਾਰਾਂ ਹੀ ਕੁਲਵੰਤ ਸਿੰਘ ਪੈਦਾ ਕਰ ਦਿੱਤੇ, ਜੋ ਮੇਰੇ ਮਗਰ ਇੱਕ ਕਾਫਲਾ ਹੈ। ਇੰਨੇ ਡਾਕਟਰ ਨਰਸਿਸ ਹੈ, ਇੰਨੇ ਦਾਨੀ ਹੈ। ਤੁਸੀਂ ਸਵਾਲ ਕੀਤਾ ਵੀ ਅਸੀਂ ਚੈੱਕਅਪ ਕਰ ਦਿੰਦੇ ਹਾਂ, ਕਿਸੇ ਨੂੰ ਕੈਂਸਰ ਨਿਕਲਿਆ ਉਹ ਕਿੱਥੇ ਜਾਊਗਾ? ਇਹ ਵੱਡਾ ਸਵਾਲ ਹੈ। ਦੇਖੋ ਵੀ ਜਿਹੜੀ BP ਡਾਇਬਟੀਜ਼ ਆ, ਉਹ ਸਾਡੇ ਕੋਲ ਮੈਡੀਸਨ ਸਾਰੀ ਜਨਰਲ ਮੈਡੀਸਨ ਹੈ। ਜਿਹੜੀ ਇਹਦਾ ਸਿਰ ਦੁਖਦਾ, ਗੋਡਾ ਦੁਖਦਾ, ਖੰਘ ਜ਼ੁਕਾਮ ਹੈ, ਉਹ ਅਸੀਂ ਫ੍ਰੀ ਦਿੰਦੇ ਹਾਂ। ਠੀਕ ਹੈ। ਕੈਂਸਰ ਦੀ ਜਿਹੜੀ ਦਵਾਈ ਹੈ, ਉਹ ਤਾਂ ਜਦੋਂ ਪਹਿਲਾਂ ਆਪਾਂ ਨੂੰ ਡਾਇਗਨੋਸ ਕਰਾਂਗੇ ਤੇ ਉਸ ਤੋਂ ਬਾਅਦ ਹੈ। ਪਹਿਲਾਂ ਮੈਂ ਇੱਥੇ ਬਾਦਲ ਸਾਹਿਬ ਨੂੰ ਲੈ ਕੇ ਆਉਣਾ। ਠੀਕ ਹੈ। ਅੱਜ ਨਹੀਂ ਉਹ ਰਹੇ ਦੁਨੀਆ ਦੇ ਵਿੱਚ। ਇੱਕ ਸਕੀਮ ਸਟਾਰਟ ਹੋਈ ਸੀ, ਮੁੱਖ ਮੰਤਰੀ ਕੈਂਸਰ ਰਾਹਤ ਫੰਡ। ਹਾਂਜੀ ਹਾਂਜੀ, ਹੋਇਆ ਸੀ। 1.5 ਲੱਖ ਰੁਪਏ। ਹਾਂ, ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ। ਨਹੀਂ ਰਹੇ ਇਸ ਦੁਨੀਆ ਦੇ ਵਿੱਚ, ਪਰ ਉਹ ਸਕੀਮ ਚੱਲ ਰਹੀ ਹੈ। ਹੁਣ ਥੋੜਾ ਜਿਹਾ ਗਿਲਾ ਆ ਗਿਆ ਦੂਜੀਆਂ ਸਰਕਾਰਾਂ ਤੇ, ਉਦੋਂ ਬਾਅਦ ਜਿਹੜੀਆਂ ਆਈਆਂ, ਉਹ 1.5 ਲੱਖ ਦੀ 1.5 ਲੱਖ ਹੈ। ਮਹਿੰਗਾਈ ਕਿੰਨੀ ਹੋ ਗਈ? ਹਾਂਜੀ ਹਾਂਜੀ, ਬਿਲਕੁਲ। ਉਹ ਤਾਂ ਵਧਣੀ ਚਾਹੀਦੀ ਸੀਗੀ। ਹਾਂ, ਜੇ ਕਿਤੇ ਮੰਨ ਲਓ ਇਸ ਤੋਂ ਬਾਅਦ ਕੈਪਟਨ ਸਾਹਿਬ ਆਏ ਤੇ 25,000 ਉਹ ਵਧਾ ਦਿੰਦੇ, 2.25 ਲੱਖ ਹੋ ਜਾਂਦੀ। ਭਗਵੰਤ ਮਾਨ ਜੀ ਆਇਆ, 25,000 ਉਹ 2 ਲੱਖ ਹੋ ਜਾਂਦੀ। ਉਹ ਨਹੀਂ ਵਧਾਈ, ਉਹ 1.5 ਲੱਖ ਦੀ 1.5 ਲੱਖ ਹੀ ਤੁਰੀ ਆ ਰਹੀ ਹੈ। ਮਹਿੰਗਾਈ ਹੋ ਗਈ, ਹਰ ਚੀਜ਼ ਮਹਿੰਗੀ ਹੋ ਗਈ। ਮੈਂ ਫੇਰ ਬੇਨਤੀ ਕਰਦਾ ਇਸ ਮਾਧਿਅਮ ਦੇ ਰਾਹੀਂ, ਜੇ ਮੈਨੂੰ ਕੋਈ ਸੁਣਦਾ ਹੋਵੇ, ਪਲੀਜ਼ ਮੈਂ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਨਿਮਰਤਾ ਸਹਿਤ ਕਿ ਉਹਨੂੰ ਵਧਾਇਆ ਜਾਵੇ। ਹਾਂ, ਉਸ ਤੋਂ ਬਾਅਦ ਵੀਰ ਜੀ ਫਿਰ ਮੈਂ ਹਰਿਮੰਦਰ ਸਾਹਿਬ ਸ਼੍ਰੋਮਣੀ ਕਮੇਟੀ ਨੂੰ ਬੇਨਤੀ ਕੀਤੀ। ਠੀਕ ਹੈ ਜੀ। ਵੀ ਹਰ ਬੰਦਾ ਹੈ ਗੁਰੂ ਘਰ ਦੀ ਗੋਲਕ ਵਿੱਚ ਕੁਝ ਦਾਨ ਪਾ ਰਿਹਾ, ਕੁਝ ਦਾਨ ਮੋੜ ਕੇ ਆਪਾਂ ਸੰਗਤ ਦੇ ਲਾ ਦਈਏ। ਸੰਗਤ ਦਾ ਦਾਨ ਹੈ। ਪਹਿਲਾਂ ਉਹਨਾਂ ਨੇ 25,000 ਦਿੱਤਾ ਸੀ, ਉਹ ਗਰੀਬ ਘਰ ਦੇ ਲਈ, ਰੋਟੀ ਪਾਣੀ ਲਈ। ਹੁਣ 50,000 ਕਰ ਦਿੱਤਾ। ਮੈਂ ਉਹਨਾਂ ਦਾ ਵੀ ਥੈਂਕਸ ਕਰਦਾ ਜੀ। ਫਿਰ ਮੈਂ ਹੁਣ ਤੁਹਾਨੂੰ ਦਿੱਲੀ ਲੈ ਚੱਲਦਾ। ਦਿੱਲੀ ਤੋਂ ਵਿੱਚੋਂ ਅਸੀਂ ਦਿੱਲੀ ਦਾ ਜਿਹੜਾ ਹੈਲਥ ਮਿਨਿਸਟਰ ਹੈ, ਮਨਸੁਖ ਮਾਂਡਵੀਆ, ਉਹਨੂੰ ਰਿਕੁਐਸਟ ਕੀਤੀ। ਠੀਕ ਹੈ ਜੀ। ਉਹਨੂੰ ਝੰਜੋੜਾ ਦਿੱਤਾ ਵੀ ਸਾਨੂੰ ਤੁਸੀਂ ਇੱਕ ਵਾਰੀ ਪੰਪ ਦੇਤਾ ਅੰਨਦਾਤਾ ਸਟੇਟ ਦਾ। 78 ਤੋਂ ਬਾਅਦ ਗ੍ਰੀਨ ਰੈਵੋਲੂਸ਼ਨ ਆਇਆ। ਅਸੀਂ ਫਰਟੀਲਾਈਜ਼ਰ, ਪੈਸਟੀਸਾਈਡ ਇੰਨਾ ਪਾਇਆ ਕਿ ਅੱਧਾ ਇੰਡੀਆ ਭੁੱਖਾ ਮਰਦਾ ਸੀ। ਜੀ ਜੀ, ਇਹ ਮੰਨਦੇ ਆਪਾਂ। ਰੇਲਾਂ ਟ੍ਰੇਨਾਂ ਭਰ ਝੋਨੇ ਕਣਕ ਦੀਆਂ ਪੰਜਾਬ ਚ ਹੀ ਜਾਂਦੀਆਂ ਸੀ। ਮੈਂ ਕਿਹਾ ਯਾਰ ਅਸੀਂ ਕੀ ਖੱਟਿਆ, ਸਾਨੂੰ ਤੁਸੀਂ ਇੰਨਾ ਹੀ ਪੰਪ ਦੇ ਦਿੱਤਾ ਅੰਨਦਾਤਾ ਸਟੇਟ। ਅਸੀਂ ਮਰ ਗਏ ਆਪ, ਸਾਡੀ ਗਾਂ ਵਾਲੀ ਪੀੜੀ ਮਾਰ ਲਈ। ਇਹ ਉਹਨਾਂ ਨੂੰ ਮਿਨਿਸਟਰ ਨੂੰ ਖਰੀ ਸੁਣਾਈਆਂ। ਮੈਂ ਕਿਹਾ ਯਾਰ ਅਸੀਂ ਹੁਣ ਮਰ ਰਹੇ ਹਾਂ, ਕੈਂਸਰ ਦੀ ਰਾਜਧਾਨੀ ਬਣ ਗਈ ਤੇ ਸਾਡੀ ਬਾਂਹ ਫੜ ਲਓ। ਫਿਰ ਉਹਨਾਂ ਨੇ ਫੜ ਲਈ, ਕਿਉਂਕਿ ਹਲੂਣਾ ਦੇਣਾ ਪਿਆ। ਜਿਹੜੀ ਹੁਣ ਮੈਂ ਗੱਲ ਕਹੀ ਹੈ, ਇਹ ਕੋਈ ਬੰਦਾ ਇਹਦਾ ਜਵਾਬ ਨਹੀਂ ਦੇ ਸਕਦਾ। ਠੀਕ ਹੈ। ਦਿਸਦੀਆਂ ਸਾਨੂੰ ਝੋਨੇ ਕਣਕ ਦੇ ਅਸੀਂ ਢੇਰ ਲਾ ਦਿੱਤੇ। ਫਰਟੀਲਾਈਜ਼ਰ, ਪੈਸਟੀਸਾਈਡ ਇੰਨਾ ਜ਼ਿਆਦਾ ਵਰਤਿਆ ਕਿ ਅਸੀਂ ਆਪ ਕੈਂਸਰ ਦੀ ਰਾਜਧਾਨੀ ਬਣਾ ਲਿਆ ਪੰਜਾਬ ਨੂੰ। ਪੰਜਾਬ ਇਜ਼ ਦਾ ਵਰਲਡ ਕੈਂਸਰ ਕੈਪੀਟਲ। ਰਾਈਟ। ਮੈਨੂੰ ਸ਼ਰਮ ਆਉਂਦੀ ਹੈ ਕਹਿੰਦੇ ਨੂੰ, ਸਰਕਾਰਾਂ ਜ਼ਿੰਮੇਦਾਰ ਹੈ। ਪਰੰਤੂ ਹੁਣ ਹਰਿਆਣਾ, ਰਾਜਸਥਾਨ ਜਾਂ ਹੋਰ ਸਟੇਟ, ਉਹ ਤਾਂ ਹਰਿਆਣਾ ਵੀ ਸਾਡੇ ਚ ਹੀ ਹੈ। ਲਾਈਨ ਹੀ ਬਾਟੀ ਹੈ ਰਸਤੇ ਚ। ਰਾਜਸਥਾਨ ਦੇ ਗੰਗਾਨਗਰ ਤੱਕ ਉਹ ਵੀ ਸਾਡੇ ਹੀ ਹੈ। 12 ਜ਼ਿਲ੍ਹੇ ਯੂਪੀ ਚ, ਉਹ ਵੀ ਸਾਡੇ ਪੰਜਾਬੀ ਭਰਾ ਬੈਠੇ ਆ। ਜਿਹੜੀ ਬਾਉਲ ਹੈ ਅੰਨਦਾਤਾ ਸਾਰਾ, ਇਹ ਆਹ ਇੱਕ ਬੰਦੇ ਪੈਦਾ ਕਰ ਰਹੇ ਆ ਸਾਰੇ ਇੰਡੀਆ ਦਾ ਵੱਧ ਤੋਂ ਵੱਧ ਅਨਾਜ। ਮੈਂ ਇੰਡੀਆ ਸਾਰੇ ਨੂੰ ਟਰੈਵਲ ਕੀਤਾ, ਸਾਡੀਆਂ ਟੀਮਾਂ ਹੁਣ ਦੂਜੇ ਸਟੇਟਾਂ ਚ ਵੀ ਚਲੀਆਂ ਗਈਆਂ। ਪਰ ਉਹਨਾਂ ਨੇ ਹੁਣ ਆਯੁਸ਼ਮਾਨ ਸਕੀਮ ਤਿਆਰ ਕਰ ਦਿੱਤੀ। ਇੱਕ 5 ਲੱਖ ਰੁਪਇਆ ਆਯੁਸ਼ਮਾਨ ਕਾਰਡ ਬਣਦਾ। 5 ਲੱਖ ਰੁਪਇਆ ਸੈਂਟਰ ਗਵਰਨਮੈਂਟ ਤੋਂ ਆਉਂਦਾ, ਨਾਟ ਕੈਸ਼। ਇਹ ਮਨਸੁਖ ਮਾਂਡਵੀਆ ਵਾਲਾ ਨਹੀਂ ਜੀ, ਇਹ ਪਿਛਲੇ 8-10 ਸਾਲ ਤੋਂ ਚੱਲ ਰਿਹਾ। ਠੀਕ ਹੈ। ਉਹ ਜੀ ਮਾਂਡਵੀਆ ਵਾਲਾ ਜਿਹੜਾ ਹੋਇਆ ਸੀ, ਉਹੀ ਉਹ ਮਿਨਿਸਟਰ ਸੀ। ਹਾਂ, ਉਹਨਾਂ ਨੂੰ ਬੇਨਤੀ ਕੀਤੀ ਵੀ ਕੁਝ ਤੁਸੀਂ ਉਹਦਾ ਇਲਾਜ ਫ੍ਰੀ ਕਰੋ। ਹੁਣ ਉਹ ਕੈਂਸਰ ਪੇਸ਼ੈਂਟ ਦਾ ਇਲਾਜ ਫ੍ਰੀ ਹੋ ਗਿਆ, ਜਿਸ ਦਾ ਉਹ ਕਾਰਡ ਬਣਿਆ ਹੁੰਦਾ। ਸਿਵਲ ਹਸਪੀਟਲ ਨਹੀਂ ਜੀ, ਜਿਹੜੇ ਹਸਪਤਾਲ ਉਹਨਾਂ ਨੇ ਕਿਹਾ, ਮੰਨ ਲਓ PGI ਚੰਡੀਗੜ੍ਹ ਹੈ, ਸੰਗਰੂਰ ਦੇ ਵਿੱਚ ਹੋਮੀ ਬਾਬਾ ਬਣਿਆ, ਠੀਕ ਹੈ, ਨਵਾਂ ਬਣਾ। ਤੇ ਹਾਂ, ਆਪਣਾ ਤੁਹਾਡੇ ਬਠਿੰਡਾ ਦੇ ਵਿੱਚ ਨਵਾਂ ਆ ਗਿਆ ਏਮਜ਼, ਠੀਕ ਹੈ। ਐਂਡ ਫਿਰੋਜ਼ਪੁਰ ਦੇ ਵਿੱਚ ਵੀ PGI ਦੀ ਇੱਕ ਬ੍ਰਾਂਚ ਦੇ ਦਿੱਤੀ। ਜਿਸ ਤਰ੍ਹਾਂ DMC ਤੇ CMC ਲੁਧਿਆਣੇ, ਉਹਨਾਂ ਦੇ ਵਿੱਚ ਵੀ ਉਹ ਸਕੀਮਸ ਆ ਗਈਆਂ।
ਵੀ ਉੱਥੇ ਪੇਸ਼ੈਂਟ ਦਾਖਲ ਹੋ ਜੇ, ਉਹਨੂੰ ਕੈਸ਼ ਨਹੀਂ ਮਿਲਦਾ, ਉਹਦਾ ਇਲਾਜ ਫ੍ਰੀ ਹੋ ਜਾਂਦਾ। ਵੀਰ ਜੀ ਮੈਂ ਕੋਸ਼ਿਸ਼ ਕਰ ਰਿਹਾ, ਮੈਂ ਤਾਂ ਇੰਗਲੈਂਡ ਦਾ ਰਹਿਣ ਵਾਲਾ, ਮੈਂ ਮਿਹਨਤ ਕਰ ਸਕਦਾ ਜਾ ਕੇ ਨਾ, ਆਰਡਰ ਨਹੀਂ ਕਰ ਸਕਦੇ, ਹਲੂਣਾ ਦੇ ਦਿੰਦਾ ਮੈਂ ਕਈ ਵਾਰੀ। ਐਕਸੈਸ ਤੁਹਾਨੂੰ ਮਿਲ ਜਾਂਦਾ ਹਾਂ ਸਰਕਾਰਾਂ 'ਚ? ਹਾਂ, ਇਸ ਕੋਈ ਡਾਊਟ ਨਹੀਂ, ਸਰਕਾਰ ਬਹੁਤ ਮੈਨੂੰ ਕੋਈ ਵੀ, ਕਿਉਂਕਿ ਮੇਰੀ ਪਾਰਟੀ ਕੋਈ ਨਹੀਂ, ਮੇਰੀ ਪਾਰਟੀ ਪੰਜਾਬ ਹੈ, ਮੇਰਾ ਜਨਮ ਪੰਜਾਬ 'ਚ ਹੋਇਆ ਸੀ, ਠੀਕ ਹੈ, ਭਾਵੇਂ ਮੈਂ ਇੰਗਲੈਂਡ ਚਲਿਆ ਗਿਆ 40 ਸਾਲ ਤੋਂ, ਪਰ ਮੇਰੀਆਂ ਜੜ੍ਹਾਂ ਪੰਜਾਬ 'ਚ ਹੈ। ਮੈਂ ਉਹ ਦਰਖਤ ਹਾਂ, ਲੱਗੂਗਾ ਹਰਾ, ਪਰ ਜੇ ਜੜ੍ਹਾਂ ਮੇਰੀਆਂ ਪੰਜਾਬ ਸੁੱਕ ਗਈਆਂ, ਮੈਂ ਇੰਗਲੈਂਡ ਸੁੱਕ ਜੂਗਾ। ਸਾਰਿਆਂ ਦਾ ਇਹ ਹਾਲ ਹੈ। ਅਸੀਂ ਸਾਰੇ ਹੀ ਕਹਿੰਦੇ ਹਾਂ ਯਾਰ ਸਾਡਾ ਕਿੰਨਾ ਵੀ ਕਾਰੋਬਾਰ ਵਧਾ ਲਈਏ, ਸਾਡਾ ਨਾ ਪੰਜਾਬ ਨਾਲ ਦਿਲ ਧੜਕਦਾ, ਠੀਕ ਹੈ। ਬੇਨਤੀਆਂ ਕਰਦਾ ਰਹਿਣਾ ਵੀਰ ਜੀ, ਮੈਂ ਹੱਥ ਜੋੜ ਕੇ ਨਿਮਰਤਾ ਸਹਿਤ, ਤੇ ਕੁਝ ਨਾ ਕੁਝ ਲੈ ਹੀ ਆਉਣਾ ਪੰਜਾਬ ਲਈ, ਕਿਉਂਕਿ ਮੈਂ ਲੜਾਈ 'ਚ ਬਿਲੀਵ ਨਹੀਂ ਕਰਦਾ, ਮੈਂ ਟੇਬਲ ਤੇ ਬੈਠ ਕੇ ਗੱਲਬਾਤ ਕਰਨ 'ਚ ਵਿਸ਼ਵਾਸ ਰੱਖਦਾ, ਡੈਮੋਕ੍ਰੈਟਿਕ ਵੇ, ਪਰ ਉਹਨੂੰ ਸਮਝਾਇਆ ਜਾਵੇ, ਕੇਸ ਸਮਝਾਇਆ ਜਾਵੇ ਵੀ ਸਾਡੀ, ਜਿਵੇਂ ਉਹਨਾਂ ਨੂੰ ਕਿਹਾ ਵੀ ਅਸੀਂ ਅੰਨਦਾਤਾ, ਸਾਨੂੰ ਪੰਪ ਤਾਂ ਦੇਤਾ ਤੇ ਮਰ ਗਏ ਇਸ ਤਾਂ, ਇੱਕ ਹਲੂਣਾ ਵੀ ਦੇ ਦਿੱਤਾ ਤੇ ਉਹਦਾ ਕੋਈ ਮਿਲ ਗਿਆ ਫਲ, ਠੀਕ ਹੈ। ਐਂਡ ਟਾਈਮ ਟੂ ਟਾਈਮ ਯਾਦ ਕਰਾਉਂਦਾ ਰਹਿੰਦਾ, ਚੁੰਡੀ ਵੜਦਾ ਰਹਿੰਦਾ, ਪਰ ਮੈਂ NRA ਵੀਰਾਂ ਦਾ ਥੈਂਕਸ ਕਰਦਾ, ਜਿਹੜੀ ਵਰਲਡ ਕੈਂਸਰ ਦੀ ਐਡੀ ਵੱਡੀ ਮੁਹਿੰਮ ਦੇ ਵਿੱਚ, ਜਿਨ੍ਹਾਂ ਨੇ ਆਪੋ ਆਪਣੇ ਪਿੰਡ ਚੈੱਕਅਪ ਕਰਾਏ, ਜਿਨ੍ਹਾਂ ਨੇ ਨਹੀਂ ਵੀ ਕਰਵਾਇਆ ਪਲੀਜ਼ ਸਾਨੂੰ ਕੰਟੈਕਟ ਕਰੋ, worldcancercare.co.in ਤੇ ਚਲੇ ਜਾਇਆ ਕਰੋ, worldcancercare.co.in ਤੇ ਸਾਡੇ ਸਾਰੇ ਕੰਟੈਕਟ ਨੰਬਰ ਪਏ ਆ। ਤੁਹਾਡੇ ਪਿੰਡ ਜਾਵਾਂਗੇ, 4 ਬੱਸਾਂ ਲੈ ਕੇ, 20 ਡਾਕਟਰ ਨਰਸਾਂ, ਇੱਕ ਤੁਹਾਡਾ ਪਿੰਡ ਨਹੀਂ ਨਾਲ ਦੇ 15 ਪਿੰਡ ਵੀ ਸੱਦੋ, ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਵਾਈ ਦਾ ਲੰਗਰ ਵੀ ਚੱਲੂਗਾ, ਟੈਸਟਿੰਗ ਵੀ ਚੱਲੂਗੀ, ਕੋਈ ਮਰੀਜ਼ ਨਹੀਂ ਛੱਡ ਕੇ ਜਾਂਦੇ ਜੀ। ਠੀਕ ਹੈ, ਤੇ ਇਹਦੇ ਲਈ ਫੰਡ ਫਿਰ ਧਾਲੀਵਾਲ ਸਾਹਿਬ ਕਿੱਥੋਂ? NRI ਪਿੰਡ ਸਪਾਂਸਰ ਕਰ ਲੈਂਦੇ ਆ। ਠੀਕ ਹੈ, ਮੈਂ ਮੰਨ ਲਓ ਮੇਰੀ ਮਾਂ ਕੈਂਸਰ ਨਾਲ ਗਈ ਸੀਗੀ, ਤੇ ਮੈਂ ਉਹਦੀ ਵਰਸ਼ੀ ਤੇ ਜਲੇਬੀਆਂ ਨਹੀਂ ਬਣਾਉਂਦਾ, ਅੱਛਾ, ਮੈਂ ਸਾਲ ਬਾਅਦ ਟੀਮ ਲੈ ਜਾਣਾ ਆਪਦੇ ਪਿੰਡ, ਨਾਲ ਦੇ ਵੀ 10-15 ਪਿੰਡ, ਆਪਾਂ ਆਓ। ਕਿਹੜਾ ਰੀਜ਼ਨ ਪੰਜਾਬ ਦਾ ਵੱਧ ਪ੍ਰਭਾਵਿਤ? ਪਰ ਜੀ ਸਰ ਐਵੇਂ ਬਠਿੰਡੇ ਮਾਨਸਾ ਨੂੰ ਬਦਨਾਮ ਕੀਤਾ ਸੀਗਾ। ਅੱਜ ਲੁਧਿਆਣੇ ਦੇ ਵਿੱਚ 4700 ਕੇਸ ਹੈ ਕੈਂਸਰ ਦਾ, ਅੱਜ ਦੀ ਗੱਲ ਕਰਦਾ ਮੈਂ, ਚੈੱਕਅਪ ਕਰ ਲਓ, ਲੁਧਿਆਣੇ ਦੇ ਵਿੱਚ ਗੰਦੇ ਨਾਲੇ ਨੇ ਤਬਾਹੀ ਕਰ ਦਿੱਤੀ। ਹਾਂ, ਬਾਣੀ ਦਾ ਪਵਿੱਤਰ ਸ਼ਬਦ ਪੜ੍ਹਨਾ ਬਹੁਤ ਸੌਖਾ ਹੈ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਮੇਰੇ ਗੁਰੂ ਸਾਹਿਬ ਮੇਰੇ ਨਾਲ ਨਹੀਂ ਧੱਕਾ ਕਰਨਗੇ, ਮੇਰੇ ਆਪ ਦੇ ਮਾੜੇ ਕੰਮ ਹੈ। ਉਹ ਪਵਿੱਤਰ ਪਾਣੀ ਦੇ ਵਿੱਚ ਗੰਦਾ ਨਾਲਾ ਸੁੱਟ ਦਿੱਤਾ, ਉਹ ਸਤਲੁਜ ਚ ਆ ਗਿਆ, ਸਤਲੁਜ ਤੋਂ ਹਰੀਕੇ ਪੱਤਨ ਆ ਗਿਆ, ਤੇ ਹਰੀਕੇ ਪੱਤਨ ਤੋਂ 2 ਨਹਿਰਾਂ ਨਿਕਲੀਆਂ। ਕਿਹੜਾ ਅਬੋਹਰ ਤੇ ਫਾਜ਼ਿਲਕਾ ਦਾ ਇਲਾਕਾ ਮਾਰਦਾ। ਉਹ ਲੋਕ ਪਾਣੀ ਪੀਂਦੇ ਆ, ਮੱਝਾਂ ਪਾਣੀ ਪੀਂਦੀਆਂ ਗੰਦਾ। ਤੁਸੀਂ ਮੈਨੂੰ ਆਏ ਨੂੰ ਪਾਣੀ ਦੀ ਬੋਤਲ ਦਿੱਤੀ ਹੈ, ਮੈਂ ਉਹ ਪੀ ਕੇ ਨਹੀਂ ਬਚਣਾ, ਕਿਉਂਕਿ ਮੱਝ ਪੀ ਰਹੀ ਹੈ ਫਾਜ਼ਿਲਕਾ ਦੀ, ਫਰੀਦਕੋਟ ਦੀ, ਗੰਦਾ ਪਾਣੀ। 40 ਕਿਲੋ ਪਾਣੀ ਪੀਣਾ, 5 ਕਿਲੋ ਦੁੱਧ ਦੇਣਾ, ਉਹ ਦੁੱਧ ਦਹੀਂ ਲੱਸੀ ਸਾਰਾ ਖਰਾਬ ਹੋ ਗਿਆ, ਠੀਕ ਹੈ। ਕੱਲੀ ਪਾਣੀ ਦੀ ਪਲਾਸਟਿਕ ਦੀ ਬੋਤਲ ਪੀ ਕੇ ਨਹੀਂ ਬਚਣਾ ਮੈਂ। ਉਸ ਤੋਂ ਬਾਅਦ ਸਪਰੇਆਂ, ਫਰਟੀਲਾਈਜ਼ਰ, ਪੈਸਟੀਸਾਈਡ ਇਹਨਾਂ ਸੁੱਟੀ ਜਾ ਰਹੇ ਅੰਨ੍ਹੇਵਾਹ। ਜੀ ਗਾਜਰ ਮੂਲੀ ਧਰਤੀ ਚ ਆ, ਉਹਦੇ ਚ ਸਪਰੇ ਤੋਂ ਬਚਤ ਹੋਈ। ਜਿਹੜੀ ਗੋਭੀ ਦੇ ਫੁੱਲ ਦੇ ਉੱਤੇ ਸਪਰੇ ਕਰਨੀ, ਉਹ ਸ਼ਾਮ ਨੂੰ ਤੁਹਾਡੀ ਰਸੋਈ ਚ ਆ ਜਾਂਦੀ ਹੈ। ਤੁਸੀਂ ਕਹਿੰਦੇ ਯਾਰ ਮੈਂ ਠੀਕ ਠਾਕ ਪਿਆ ਸੀ, ਸੁਬਾਹ ਨੂੰ ਮੇਰਾ ਗਲ ਖਰਾਬ ਹੋ ਗਿਆ, ਉਹ ਸਪਰੇ ਹੋਈ ਆ ਉੱਤੇ, ਠੀਕ ਹੈ। ਅਸੀਂ ਵੀ ਲਾਲਚ ਇੰਨਾ ਵੱਧ ਗਿਆ, ਅਸੀਂ ਸਾਡਾ ਡਰਦੇ ਹੀ ਨਹੀਂ, ਗੁਰੂ ਦਾ ਭੈ ਹੀ ਨਹੀਂ ਸਾਡੇ ਚ, ਵੀ ਮੈਂ ਜ਼ਹਿਰ ਵੰਡ ਰਿਹਾ। ਬਿਲਕੁਲ। ਅੱਛਾ, ਜਿਵੇਂ ਤੁਹਾਡਾ ਐਕਸੈਸ ਹੈ, ਮਤਲਬ ਸਰਕਾਰਾਂ ਦੇ ਵਿੱਚ ਤੁਹਾਨੂੰ ਸਪੇਸ ਮਿਲ ਜਾਂਦੀ ਹੈ, ਤੁਸੀਂ ਆਪਣੀ ਗੱਲ ਰੱਖ ਦਿੰਦੇ ਹੋ। ਭਗਵੰਤ ਮਾਨ ਸਰਕਾਰ ਚ ਵੀ ਤੁਸੀਂ ਜਾ ਸਕਦੇ ਹੋਵੋਗੇ, ਆਪਣੀ ਗੱਲ ਰੱਖ ਸਕਦੇ ਹੋ, ਮਨਸੁਖ ਮਾਂਡਵੀਆ ਹਨਾ, ਉੱਥੇ ਕੀ ਇਹ ਵੀ ਕਦੇ ਚਰਚਾ ਹੋਈ ਹੈ ਕਿ ਜਿਹੜੀ ਪੰਜਾਬ ਦੀ ਇੰਡਸਟਰੀ ਹੈ, ਜਿਹੜੇ ਜਿਵੇਂ ਹੁਣ ਤੁਸੀਂ ਗੰਦੇ ਨਾਲੇ ਦਾ ਜ਼ਿਕਰ ਕੀਤਾ, ਲੁਧਿਆਣੇ ਦਾ ਟੈਕਸਟਾਈਲ ਇੰਡਸਟਰੀ ਹੈ ਸਾਡੀ, ਜਾਂ ਹੋਰ ਜਿਵੇਂ ਜ਼ੀਰੇ ਦੀ ਫੈਕਟਰੀ ਵਾਲਾ ਮੋਰਚਾ, ਤੁਸੀਂ ਤਾਂ ਫੈਮੀਲੀਅਰ ਹੋਵੋਗੇ। ਬਿਲਕੁਲ। ਮਤਲਬ ਇਹਦੇ ਲਈ ਕੋਈ ਕੁਛ ਨਹੀਂ, ਸਾਡੀਆਂ ਸਰਕਾਰਾਂ ਕੋਲੇ ਕੋਈ ਰੋਡ ਮੈਪ ਨਹੀਂ, ਕੋਈ ਵੀ ਜੀ ਫਿਰ ਸੱਚ ਬੋਲ ਦਿੰਦਾ, ਬਹੁਤ ਕੌੜਾ ਕਰੇਲੇ ਵਰਗਾ। ਜਿਹੜੀ ਇੰਡਸਟਰੀ ਗੰਦ ਪਾ ਰਹੀ ਹੈ ਗੰਦੇ ਨਾਲੇ ਦੇ ਵਿੱਚ, ਮੈਂ ਉੱਥੇ ਗੰਦੇ ਨਾਲੇ ਤੇ ਵਾਕ ਕੀਤੀ ਸੀ ਤੇ ਇੱਕ ਸਟੇਟਮੈਂਟ ਦਿੱਤੀ ਸੀ, ਮੈਂ ਕਿਹਾ ਗੰਦੇ ਨਾਲੇ ਵਾਲਿਓ ਤੁਸੀਂ ਸਾਡਾ ਮਾਲਵਾ ਮਾਰਤਾ, ਠੀਕ ਹੈ। ਅਸੀਂ ਤਾਂ ਰੋ ਵੀ ਲਏ ਤੇ ਆਪਦੇ ਮਾਂ-ਬਾਪ ਜਵਾਨ ਪੁੱਤਾਂ ਦੀਆਂ ਅਰਥੀਆਂ ਨੂੰ ਮੋਢਾ ਵੀ ਦੇ ਲਿਆ। ਲੁਧਿਆਣੇ ਦੀ ਇੰਡਸਟਰੀ ਵਾਲਿਓ, ਜਿੱਦਣ ਤੁਹਾਡਾ ਜਵਾਨ ਪੁੱਤ ਮਰਿਆ ਤਾਂ ਉੱਥੋਂ ਅਰਥੀ ਨੂੰ ਮੋਢਾ ਨਹੀਂ ਦਿੱਤਾ ਜਾਣਾ, ਇੱਥੋਂ ਤੱਕ ਕਹਿਤਾ, ਆਹ ਗੱਲ ਕਹਿਤੀ। ਕਿਉਂ? ਇਹਨਾਂ ਦੇ ਇੰਡਸਟਰੀ ਨਾਲ ਮਹੀਨੇ ਵੱਜੇ ਆ, ਇਹ ਕਰਨਾ ਮੈਂ ਇੱਥੋਂ ਫਿਰ ਜਿਹਦਾ ਮਹੀਨਾ ਵੱਜਿਆ ਉਹਨੂੰ ਹਲੂਣਾ ਦਿੱਤਾ। ਮੈਂ ਕਿਹਾ ਤੇਰੀ ਜੇਬ ਚ ਲੱਖ ਰੁਪਇਆ ਪੈ ਜਾਂਦਾ ਨਾ, ਤੇ ਜਿੱਦਣ ਤੇਰੇ ਪੁੱਤ ਦੀ ਅਰਥੀ ਨਿਕਲੀ ਤੈਨੂੰ ਇਹ ਪਤਾ ਲੱਗੂ ਵੀ ਲੱਖ ਰੁਪਇਆ ਨੋਟ ਨਾ, ਇਹ ਲਹੂ ਨਾ ਭਿੱਜੇ ਨੋਟ ਹੈ। ਤੁਸੀਂ ਸਾਨੂੰ ਮਾਰਤਾ। ਪਰ ਮੈਂ ਗੱਲ ਇਹ ਕਰਦਾ ਕਿ ਯੂਪੀ ਬਿਹਾਰ ਦਾ ਨਹੀਂ, ਉਹ ਵੀ ਸਾਡਾ ਪੰਜਾਬ ਦਾ ਹੀ ਇੰਸਪੈਕਟਰ। ਤੇ ਜਿਹੜਾ ਹਰਮੰਦਰ ਸਾਹਿਬ ਜਾ ਕੇ ਦੇਖ ਕਰਾਉਂਦਾ, ਨਾਲੇ ਰਮਾਲਾ ਚੜਾਉਂਦਾ, ਉਹੀ ਮੱਥਾ ਟੇਕਦਾ 500 ਨੋਟ ਉਹ ਗੁੱਟੀ ਚੋਂ ਕੱਢ ਕੇ, ਲਹੂ ਨਾ ਭਿੱਜੀ ਗੁਰੂ ਰਾਮਦਾਸ ਨੂੰ, ਉਹ ਕਰਪਸ਼ਨ ਦੇ ਪੈਸੇ ਦਾ। ਤੇ ਗੁਰੂ ਰਾਮਦਾਸ ਤਾਂ ਜਾਣੀ ਜਾਣਾ ਤੇਰੇ ਕਰਤੂਤਾਂ ਨੂੰ। ਪਬਲਿਕ ਨੂੰ ਤੁਸੀਂ ਅੰਨਾ ਹੀ ਕਰ ਲਓਗੇ, ਪਰ ਮੇਰੇ ਗੁਰੂ ਸਾਹਿਬ ਨੂੰ ਨਹੀਂ ਕਰ ਸਕਦੇਗੇ। ਮਾਰ ਦਿੱਤੇ ਲੋਕ, ਇਹਨਾਂ ਲੋਕਾਂ ਨੇ, ਕਰਪਸ਼ਨ ਨੇ। ਗੁਰੂਆਂ ਪੀਰਾਂ ਦੀ ਧਰਤੀ ਸੀ, 5 ਦਰਿਆਵਾਂ ਦੀ ਧਰਤੀ ਸੀ, ਤੁਸੀਂ ਕੈਂਸਰ ਦੀ ਰਾਜਧਾਨੀ ਬਣਾਤੀ ਸੀ। ਤੁਹਾਡੇ ਇਹਨਾਂ ਲਾਲਚ ਨੇ, ਕਰਪਸ਼ਨ ਦੀਆਂ ਗੁੱਟੀਆਂ ਨੇ
ਜਿਹੜੀ ਇੰਡਸਟਰੀ ਵਾਲਾ ਮੇਰੀ ਜੇਬ 'ਚ ਪਾ ਦਿੰਦਾ ਤੇ ਮੈਂ ਲੈ ਕੇ ਕਹਿ ਦਿੰਦਾ ਸਭ ਅੱਛਾ ਹੈ, ਸਭ ਠੀਕ ਚੱਲ ਰਿਹਾ ਹੈ, ਤੇ ਉਹਨੂੰ ਕਹਿੰਦੇ ਤੂੰ ਗੰਦੇ ਨਾਲੇ 'ਚ ਆਰਾਮ ਨਾਲ ਸੁੱਟੀ ਚੱਲ, ਤੇ ਗੰਦਾ ਨਾਲਾ ਸਤਲੁਜ 'ਚ ਗਾਂ ਸਾਡੀਆਂ ਮੱਝਾਂ ਗਾਈਆਂ ਤੇ ਸਾਡੇ ਘਰ ਗੰਦ ਆ ਗਿਆ। ਤੁਸੀਂ ਦੇਖੋ ਨਾ ਤਰਾਸਦੀ ਪੰਜਾਬ ਦੀਆਂ ਵੱਡੇ ਪਰਿਵਾਰਾਂ ਦੇ ਲੋਕ ਇਸ ਚੀਜ਼ ਨਾਲ ਜਿਹੜੇ ਕੰਟਰੋਲਰ ਰਹੇ ਨੇ, ਵੱਡੇ ਪਰਿਵਾਰ ਜਿਨ੍ਹਾਂ ਨੇ ਰਾਜ ਕੀਤਾ, ਸਾਡੇ ਮੁੱਖ ਮੰਤਰੀ ਸਾਹਿਬ, ਮੁੱਖ ਮੰਤਰੀ ਤੋਂ ਵੱਡੀ ਤਾਂ ਕੋਈ ਸਟੇਟ ਦੇ ਵਿੱਚ ਪਾਵਰ ਨਹੀਂ ਸੂਬੇ ਦੇ ਵਿੱਚ, ਉਹਨਾਂ ਦੇ ਘਰੇ ਇਹ ਚੀਜ਼ ਚੱਲ ਗਈ ਪਰ ਉਹ ਰੋਕ ਨਹੀਂ ਸਕੇ ਸਾਰੇ ਕਾਸੇ। ਵੀਰ ਜੀ ਮੈਂ ਫੇਰ ਅੱਜ ਓਪਨਲੀ ਕਹਿਣਾ, ਗੁਰੂ ਸਾਹਿਬ ਦੇ ਆਸ਼ੀਰਵਾਦ ਨਾਲ ਸਾਡੇ 3 ਮੁੱਖ ਮੰਤਰੀਆਂ ਦੇ ਘਰ ਕੈਂਸਰ ਨਾਲ ਮੌਤ ਹੋ ਚੁੱਕੀ ਹੈ। ਬੀਬੀ ਬਾਦਲ, ਹਰਚਰਨ ਬਰਾੜ ਤੁਹਾਡੇ ਮੁਕਤਸਰ ਦੇ, ਉਹਨਾਂ ਦਾ ਜਵਾਨ ਪੁੱਤ ਸਨੀ ਬਰਾੜ, ਤੇ ਸਰਜੀਤ ਸਿੰਘ ਬਰਨਾਲਾ ਦੀ ਜਵਾਨ ਬੇਟੀ। ਜੀ ਮੁੱਖ ਮੰਤਰੀ ਪ੍ਰਜਾ ਦਾ ਰਾਜਾ ਹੁੰਦਾ, ਜਿਹਨੇ ਪ੍ਰਜਾ ਨੂੰ ਸਾਂਭਣਾ, ਠੀਕ ਹੈ। ਉਹ ਤਾਂ ਆਪਦਿਆਂ ਨੂੰ ਚੱਕ ਕੇ ਅਮਰੀਕਾ ਲੈ ਆਉਂਦੇ ਆ, ਤੇ ਕਿਸੇ ਕਿਸਾਨ, ਮੈਂ ਵੀ ਕਿਸਾਨ ਪਰਿਵਾਰ ਜੰਮਿਆ ਜੀ, ਪਿੰਡ 'ਚ ਜਨਮ ਹੋਇਆ, ਤੇ ਜੇ ਮੇਰੀ ਮਾਂ ਨੂੰ ਕੈਂਸਰ ਪਿੰਡ 'ਚ ਹੋ ਗਿਆ, ਜਾਂ ਸਾਡੇ ਦਲਿਤ ਵੀਰ ਜਿਹੜੇ ਘਰਾਂ 'ਚ ਕੰਮ ਕਰਦੇ, ਉਹ ਕਿੱਥੇ ਜਾਣਗੇ? ਸਵਾਲ ਆ, ਦੱਸੋ ਸਰੋਤਿਓ, ਉਹ ਕਿੱਧਰ ਨੂੰ ਜਾਣਗੇ? ਜਿਨ੍ਹਾਂ ਲੀਡਰਾਂ ਦੇ ਇੱਥੇ ਆਇਆਂ ਦੇ ਗਲਾਂ ਸਰੋਪੇ ਪਾਉਣੇ ਨਾ, ਸਵਾਲ ਕਰਿਆ ਕਰੋ ਇਹੋ ਜਿਹੇ ਤੱਤੇ ਉਹਨਾਂ ਨੂੰ, ਜਿਹੜੇ ਗਰੀਬਾਂ ਦੀ ਦਵਾਈ ਵੀ ਖਾ ਜਾਂਦੇ ਆ, ਦਵਾਈ ਵੀ ਵੇਚ ਜਾਂਦੇ ਆ, ਸੜਕਾਂ ਖਾ ਗਏ, ਪੁਲ ਖਾ ਜਾਓ ਯਾਰ, ਸਾਨੂੰ ਉਹਦੀ ਚਿੰਤਾ ਨਹੀਂ, ਦਵਾਈ ਤਾਂ ਛੱਡ ਦਿਓ ਯਾਰ। ਮੇਰੇ ਗੁਰੂ ਸਾਹਿਬ ਨੇ ਕਹਿੰਦੇ ਸੀ ਦੁਆ ਐਂਡ ਦਾਰੂ, ਉਸ ਵੇਲੇ ਦਵਾਖਾਨੇ ਖੋਲੇ ਸੀ ਤਰਨ ਦੇ ਵਿੱਚ, ਗੁਰੂ ਅਰਜਨ ਦੇਵ ਜੀ ਦੇ। 7ਵੇਂ ਪਾਤਸ਼ਾਹ ਨੇ ਕੀਰਤਪੁਰ ਸਾਹਿਬ 'ਚ ਖੋਲਿਆ ਸੀ ਕਿ ਮੁਸਲਮਾਨ ਬਾਦਸ਼ਾਹ ਉੱਥੋਂ ਦਵਾਈ ਲੈਣ ਆਇਆ ਸੀਗਾ, ਤੇ ਅਸੀਂ ਕਿੰਨੇ ਖੋਲੇ ਆ? ਸਿੱਖ ਕੌਮ ਕੋਲੇ ਇੱਕ ਵੀ ਹਸਪਤਾਲ ਨਹੀਂ ਜਿੱਥੇ ਗਰੀਬ ਵੜ ਜੇ ਫ੍ਰੀ ਦਵਾਈ ਮਿਲ ਜੇ, ਨਾ ਹੀ ਮੇਰੇ ਹਿੰਦੂ ਵੀਰਾਂ ਕੋਲੇ। ਦੋਨੇ ਦਾਨੀ ਕੌਮ ਹੈ, ਫੇਲ ਹੋ ਗਏ ਨਾ ਆਪਾਂ। ਦੋਸਤੋ ਆਓ, ਤੁਹਾਡੇ ਮਾਂ-ਬਾਪ ਕੋਈ ਚਲਿਆ ਗਿਆ, ਉਹਦੀ ਯਾਦ 'ਚ ਪਿੰਡ ਡਿਸਪੈਂਸਰੀ ਖੋਲੋ, ਆਪੋ ਆਪਣੇ ਪਿੰਡਾਂ ਨੂੰ ਗੋਦ ਲਓ। ਮੈਂ ਤੁਹਾਡਾ ਦਾਨ ਤੁਹਾਡੇ ਪਿੰਡ ਤੇ ਲਾਉਣਾ ਚਾਹੁੰਦਾ, ਇੱਕੋ ਹੀ ਸੁਨੇਹਾ ਮੇਰਾ, ਆਪਦਾ ਦਾਨ ਆਪਦੇ ਪਿੰਡ 'ਚ ਗੇੜਾ ਦਿਆ ਕਰੋ। ਕੋਈ ਮਾਂ ਡਿੱਗੀ ਪਈ ਆ ਮੰਜੇ ਤੇ, ਠੀਕ ਹੈ, ਆਪਦੀ ਲਾਦ ਨੂੰ ਵੀ ਦਿਖਾਇਆ ਕਰੋ ਵੀ ਮੈਂ ਇੱਥੋਂ ਚੱਲਿਆ ਸੀ, ਆਹ ਪਿੰਡ 'ਚੋਂ, ਆਹ ਮਾਂ ਖੰਗੀ ਜਾਂਦੀ ਹੈ, ਕੋਈ ਪੈਰਾਂ 'ਚ ਚੱਪਲਾਂ ਨਹੀਂ, ਠੀਕ ਹੈ। NRI ਵੀਰੋ, ਥੋੜੇ ਜਿਹੇ ਹਲਾਉਣੇ ਹੁਣ ਤੁਹਾਨੂੰ ਵੀ ਦਿੰਦਾ ਜੀ। ਪਹਿਲਾਂ ਮੈਂ ਪੰਜਾਬ ਦੀ ਜਿਹੜੀ ਭੈਣ ਹੈ ਜਾਂ ਮਾਂ ਹੈ, ਉਹ ਚੁੰਨੀ 'ਚ ਕੈਂਸਰ ਬਲੇਟੀ ਫਿਰਦੀ, ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਤੀਜੀ ਸਟੇਜ ਹੋ ਗਈ, ਤੇ ਤੀਜੀ ਸਟੇਜ ਮੌਤ ਹੈ। ਜਿਹੜੀਆਂ ਭੈਣਾਂ ਇੱਥੇ ਰਹਿੰਦੀਆਂ, ਉਹਨਾਂ ਦਾ ਚੈੱਕਅਪ ਹੁੰਦਾ ਹੈ। ਉੱਥੇ ਜਿਹੜੀਆਂ ਤੁਹਾਡੀਆਂ ਭੈਣ ਭਰਾ ਰਹਿੰਦੇ ਆ, ਕੋਈ ਵੀ, ਉਹਨਾਂ ਨੂੰ ਚੈੱਕਅਪ ਕਰਾਇਆ ਕਰੋ ਜਾ ਕੇ। ਸਾਡਾ ਵਰਲਡ ਕੈਂਸਰ ਫ੍ਰੀ ਚੈੱਕਅਪ ਕਰ ਰਹੀ ਹੈ। ਸਾਡੇ 2 ਸੈਂਟਰ, ਇੱਕ ਜਲੰਧਰ 'ਚ ਹੈ, ਇੱਕ ਨਾਨਕਸਰ, ਜਗਰਾਉਂ ਤੇ ਮੋਗਾ। ਬਿਲਕੁਲ ਜਦੋਂ ਮਰਜ਼ੀ ਆਣ ਕੇ ਮੈਮੋਗ੍ਰਾਫੀ ਕਰਾਓ, ਬੱਚੇਦਾਨੀ, ਛਾਤੀ ਦੇ ਕੈਂਸਰ ਦੀ, ਬੱਚੇਦਾਨੀ ਦਾ ਪੈਪਸਮੇਅਰ। ਤੁਸੀਂ ਉਹਨਾਂ ਨੂੰ ਗੱਡੀ ਤੇ ਬਿਠਾ ਕੇ ਲੈ ਆਇਆ। ਤੁਸੀਂ ਵੀ ਵਿਆਹਾਂ 'ਚ ਗੇੜੇ ਗੂੜੇ ਦੇ ਕੇ ਮੁੜੇ ਆਉਂਦੀਆਂ, ਸੂਟ ਸਾਟ ਖਰੀਦ ਕੇ? ਨਹੀਂ ਮੇਰੀ ਉਹ ਭੈਣੋ, ਇੱਥੇ ਆਣ ਕੇ ਆਪਾਂ ਨੂੰ ਜਾਗਰਤਾ ਆ ਗਈ। ਉੱਥੇ ਜਿਹੜੀ ਤੁਹਾਡੀ ਕੋਈ ਰਿਸ਼ਤੇਦਾਰ ਮਾਂ ਭੈਣ, ਸਾਡੇ ਕੈਂਪਾਂ 'ਚ, ਸਾਡੇ ਸੈਂਟਰਾਂ 'ਚ ਲੈ ਕੇ ਆਇਆ ਕਰੋ। ਇੱਕ ਦੂਸਰੀ ਗੱਲ ਦੋਸਤੋ, ਅਸੀਂ ਮਰਨੇ ਨਹੀਂ ਸਾਦੇ ਛੱਡੇ, ਮਰਨੇ ਵੀ, ਵਿਆਹਾਂ ਤੇ ਵੀ ਆਉਣਾ। ਮੈਂ ਆਪਦੀ ਵਾਈਫ ਨੂੰ ਲਿਖ ਕੇ ਦੇਤਾ ਕਿ ਮੈਂ ਕੋਟ ਪੈਂਟ ਬਹੁਤ ਪਾ ਲਿਆ ਜੀ। ਜਿੱਦਣ ਮੈਂ ਮਰ ਗਿਆ 5 ਮੀਟਰ ਮੇਰੇ ਲੱਠਾ ਪਾਈ, ਤੇ ਤੁਸੀਂ ਅੱਗ ਸਾੜੀ ਜਾਂਦੇ ਆ। ਪਿੰਡਾਂ 'ਚ ਜਨਮ ਹੋਇਆ ਤੇ ਉੱਥੇ ਸਿਰਫ 5 ਮੀਟਰ ਲੱਠਾ ਪਾਉਂਦੇ ਸੀ। ਮੈਂ ਵਾਈਫ ਨੂੰ ਕਹਿੰਦੀ ਕਿਉਂ ਅਪਸੈਟ ਹੋਈ? ਮੈਂ ਕਿਹਾ 500 ਪਾਉਂਡ ਹੈ, ਕੋਟ ਪੈਂਟ ਮੈਂ ਬਹੁਤ ਪਾ ਲਿਆ ਜਿਉਂਦੇ ਨੇ, ਤੇ ਅੱਗ 'ਚ ਨਾ ਸਾੜੀ। 500 ਪਾਉਂਡ ਨਾ, $500 ਨਾ, ਕਿਸੇ ਮਾਂ ਭੈਣ ਦੇ ਛਾਤੀ ਦੇ ਕੈਂਸਰ ਦਾ ਇਲਾਜ ਹੋ ਜੂ, ਤੇ ਤੁਸੀਂ ਅੱਗ ਸਾੜੀ ਜਾਂਦੇ ਆ। ਕੀ ਇਹ ਸਰਕਾਰ ਕਹਿੰਦੀ ਹੈ? ਆਪਣਾ ਵੀ ਕਸੂਰ ਹੈ। ਉਹ ਪੈਸੇ ਬਚਾ ਕੇ ਕਿਸੇ ਮਾਂ ਭੈਣ ਦੇ ਇਲਾਜ ਤੇ ਲਾ ਦਿਆ ਕਰੋ। NRI ਵੀਰੋ, ਅੱਛਾ ਜੀ, ਮੈਂ ਬੇਨਤੀ ਕਰ ਰਿਹਾ ਤੁਹਾਨੂੰ ਹੱਥ ਜੋੜ ਕੇ, ਤੁਸੀਂ ਪੈਸਾ ਕਿੱਥੋਂ ਆਉਂਦਾ? ਇਹਨਾਂ ਚੀਜ਼ਾਂ ਤੋਂ ਪੈਸਾ ਬਚਾਓ, ਠੀਕ ਹੈ। ਤੁਸੀਂ ਮਿਹਨਤ ਕਰਦੇ ਆ, ਦਿਨ ਪਰ ਰਾਤ, ਕੋਈ ਟੈਕਸੀ ਚਲਾ ਰਿਹਾ, ਕੋਈ ਫਾਰਮਿੰਗ ਕੰਮ ਕਰ ਰਿਹਾ, ਬੜੀ ਮਿਹਨਤ ਨਾਲ $1 ਬਣਦੇ ਆ ਕੋਈ, ਪਰ ਸਾਡੀ ਵੀ ਫਜ਼ੂਲ ਖਰਚੀ ਹੈ। ਹੁਣ ਵਿਆਹ, ਮਹਿੰਗੇ ਵਿਆਹ ਵੀ ਕੈਂਸਰ ਆ ਸਾਡੇ ਸਮਾਜ ਦੇ ਉੱਤੇ। ਮੈਂ ਹਰ ਇੰਟਰਵਿਊ 'ਚ ਕਹਿਣਾ, ਅੱਜ ਫਿੱਟ ਹੋ ਕੇ ਕਹਿ ਰਿਹਾ, 95% ਸਿੱਖ ਕੌਮ ਦੇ ਉਂਗਲਾਂ 'ਚ ਮੁੰਦਰੀਆਂ ਧੀਆਂ ਵਾਲਿਆਂ ਦੀਆਂ। ਇੱਕ ਪਵਾਈਆਂ ਕਿੱਥੇ? ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਜਾਂ ਮੰਦਿਰ 'ਚ ਹਿੰਦੂ ਵੀਰਾਂ ਨੇ। ਫਿਰ ਨਾਲੇ ਉੱਥੇ ਸ਼ਬਦ ਪੜ੍ਹਦਾ ਗਿਆ ਨਹੀਂ ਜੀ, ਅਕਾਲ ਪੁਰਖ ਤੋਂ ਮੰਗੋ ਦੇ ਕੇ ਨਹੀਂ ਪਛਤਾਉਂਦਾ। ਫਿਰ ਧੀ ਵਾਲੇ ਮੂਹਰੇ ਕਿਉਂ ਉਂਗਲਾਂ ਕਰਦੇ ਆ? ਇੱਕ ਧੀ ਦੇ ਬਾਪ ਨੂੰ ਨੀਂਦ ਨਹੀਂ ਆਉਂਦੀ ਜਦੋਂ ਵਿਆਹ ਧਰਿਆ ਹੁੰਦਾ, ਕਹਿਣਗੇ ਜੀ ਲੈਣਾ ਦੇਣਾ ਕੁਛ ਨਹੀਂ, 1000 ਬੰਦਾ ਆਊਗਾ। ਇਹ ਤਾਂ ਗੱਲ ਕਹੀ ਹੈ ਕਿ ਮਹਿੰਗੇ ਵਿਆਹ ਵੀ ਸਾਡੇ ਸਮਾਜਿਕ ਕੈਂਸਰ ਹੈ। ਉਹ ਧੀ ਦੇ ਬਾਪ ਨੂੰ ਉਹ ਮਹਿੰਗਾ ਵਿਆਹ ਕੈਂਸਰ ਵੱਲ ਨੂੰ ਤੋਰ ਦਿੰਦਾ। ਸਟ੍ਰੈਸ ਇਜ਼ ਦਾ ਬਿਗੇਸਟ ਕਿਲਰ, ਦਿਮਾਗੀ ਬੋਝ। ਤੇ ਉਹ ਧੀ ਦੇ ਬਾਪ ਨੂੰ ਨੀਂਦ ਨਹੀਂ ਆਉਂਦੀਗੀ। ਆਓ ਸਾਦੇ ਵਿਆਹ ਵੀ ਕਰੀਏ ਆਪਦੀ ਲਾਦ ਦੇ 5 ਬੰਦਿਆਂ ਨਾਲ, ਉਹ ਪੈਸੇ ਬਚਾ ਕੇ ਕਿਸੇ ਅੱਛੇ ਕੰਮ ਤੇ ਲਾਇਆ ਕਰੋ। ਉਹ ਗਰੀਬ ਜਿਹਦੇ ਮੂੰਹ 'ਚ ਕੋਈ ਦਵਾਈ ਪਾਓਗੇ, ਉਹ ਸੀਸ ਦਊ ਤੁਹਾਡੀ ਲਾਦ ਨੂੰ। ਇਸ ਮਾਈ ਸੋਚ ਹੈ, ਮੇਰੀ ਸੋਚ ਹੈ ਜੀ। ਠੀਕ ਹੈ ਵੀਰ ਜੀ, ਇਹ ਆਪਾਂ ਨੂੰ ਸਾਰਿਆਂ ਨੂੰ ਇੱਧਰ ਨੂੰ ਹੋਰ ਤੁਰਨਾ ਚਾਹੀਦਾ। ਇਹੀ ਮੈਂ ਜਿਹੜਾ ਸਾਡਾ ਸਿਸਟਮ ਹੈ ਇੰਡੀਆ ਦਾ, ਪੰਜਾਬ ਦਾ,
ਉਹਨੂੰ ਸਟੱਡੀ ਕਰਕੇ ਤੁਸੀਂ ਕੀ ਤੱਤ ਕੱਢਿਆ? ਮਤਲਬ ਉਹ ਕਿੰਨਾ ਕੁ, ਦੇਖੋ ਸਿਹਤ ਹੈ, ਸਿੱਖਿਆ ਹੈ, ਇਹ ਸਾਰਾ ਕੁਝ ਸਰਕਾਰਾਂ ਨੇ ਦੇਣਾ ਹੁੰਦਾ ਨਾ। ਚਲੋ ਠੀਕ ਹੈ, ਧਾਰਮਿਕ ਆਪਾਂ ਅਲੱਗ ਤੋਂ ਦੇਖ ਲੈਂਦੇ ਹਾਂ, ਧਰਮ ਨਹੀਂ ਆਪਾਂ ਝਾਕਦੇ ਹਾਂ, ਆਪਣੀ ਆਸਥਾ ਧਰਮ ਦੇ ਵਿੱਚ ਬਹੁਤ ਆ, ਪਰ ਸਮਾਜਿਕ ਜਿਹੜੀਆਂ ਬੁਰਾਈਆਂ ਨੇ ਉੱਥੇ ਧਰਮ ਕੁਛ ਕਹਿ ਦੂਗਾ, ਦਹੇਜ ਹੈ ਜਾਂ ਹੋਰ ਚੀਜ਼ਾਂ ਨੇ, ਸਤੀ ਪ੍ਰਥਾ ਧਰਮ ਨੇ ਖਤਮ ਕਰਤੀ, ਬਹੁਤ ਕੁਰੀਤੀਆਂ ਖਤਮ ਕੀਤੀਆਂ। ਪਰ ਜਿਹੜੀਆਂ ਅੱਜ ਜਿਵੇਂ ਸਾਡੇ ਮੁੱਖ ਮੰਤਰੀ ਸਾਹਿਬ ਨੇ, ਜਿਨ੍ਹਾਂ ਦੇ ਘਰਾਂ ਦਾ ਆਪਾਂ ਜ਼ਿਕਰ ਕਰਕੇ ਹਟੇ ਹਾਂ, ਸਾਡੇ ਮਨਸੁਖ ਮਾਂਡਵੀਆ ਸਾਹਿਬ ਨੇ, ਉਹ ਕਹਿੰਦੇ ਕਿ 5 ਲੱਖ ਕਰ ਲਓ, ਪਰ ਇਹ ਨਹੀਂ ਜ਼ਰੂਰਤ ਕਿ ਜਿੱਥੋਂ ਪੈਦਾ ਹੋ ਰਿਹਾ ਸੀ ਉਹੀ ਚੀਜ਼ਾਂ ਖਤਮ ਕਰ ਦਈਏ, ਬਜਾਏ ਇਸ ਦੇ ਕਿ ਅਸੀਂ ਪਹਿਲਾਂ ਇੱਕ ਬੀਜਦੇ ਹਾਂ, ਬੀਜ, ਉਸ ਤੋਂ ਬਾਅਦ ਉਹ ਵੱਡਾ ਰੁੱਖ ਬਣਦਾ, ਉਹ ਸਾਨੂੰ ਲੱਗਦਾ ਇਹ ਸਹੀ ਨਹੀਂ। ਅਸੀਂ ਕਹਿੰਦੇ ਕਿ ਚੱਲ ਯਾਰ ਕੋਈ ਨਹੀਂ, 2 ਲੱਖ ਖਾ ਲੈ ਲਓ, 3 ਲੱਖ ਖਾ ਲੈ ਲਓ, ਆਪਾਂ ਇਹਦੀਆਂ ਟਾਹਣੀਆਂ ਕੱਟ ਦਿਓ, ਕੋਈ ਗੱਲ ਨਹੀਂ, ਪਰ ਕਿਉਂ ਨਾ ਅਸੀਂ ਉਹਨੂੰ ਪੈਦਾ ਹੀ ਨਾ ਹੋਣ ਦੇ। ਇਹ ਐਡਾ ਕੋਈ ਬਿਹਤਰ ਸਿਸਟਮ ਹੋ ਸਕਦਾ? ਬਿਲਕੁਲ ਹਾਂ, ਮੈਂ ਇੱਕ ਯੂਨਾਈਟਿਡ ਨੇਸ਼ਨ ਦਾ WHO ਦਾ ਸੁਨੇਹਾ ਹੈ, ਮੈਂ ਮੇਰੀਆਂ ਸਾਰੀਆਂ ਭੈਣ ਵੀਰਾਂ ਨਾਲ ਸਾਂਝੇ ਕਰਦਾ। ਆਪੋ ਆਪਣੀ ਕਿਚਨ ਠੀਕ ਕਰੋ ਪਹਿਲਾਂ ਤਾਂ ਜੀ। ਕਿਚਨ ਦੇ ਵਿੱਚ ਪਾਣੀ ਸਾਫ਼ ਹੋ ਗਿਆ, ਸਬਜ਼ੀਆਂ ਸਾਫ਼ ਹੋਣ, ਫਰਟੀਲਾਈਜ਼ਰ ਰਹਿਤ, ਸਪਰੇਆਂ ਤੋਂ ਰਹਿਤ, ਫਲ ਫਰੂਟ ਸਾਫ਼ ਹੋਵੇ, ਦੁੱਧ ਸਾਫ਼ ਹੋਵੇ, ਤਾਂ 80% ਕੈਂਸਰ ਸਾਫ਼ ਹੋ ਜੂ। ਠੀਕ ਹੈ ਜੀ। ਜਿਹੜੀ ਤੁਸੀਂ ਕਿਹਾ ਵੀ ਜੜ ਫੜੋ, ਹਾਂਜੀ ਹਾਂਜੀ, ਜੜ ਹੈ ਤੁਹਾਡੀ ਰਸੋਈ, ਵੀ ਕੀ ਖਾ ਪੀ ਰਹੇ। ਮੈਂ 3 ਚੀਜ਼ਾਂ ਕਹਿ ਕੇ, ਤਲੀਆਂ ਚੀਜ਼ਾਂ ਬੰਦ ਕਰ ਦਿਓ, ਸਮੋਸੇ ਪਕੌੜੇ ਅੱਗੇ ਆਪਾਂ ਕਿਤੇ ਖਾਂਦੇ ਸੀ, ਹੁਣ ਹਰ ਹਫ਼ਤੇ ਗੁਰੂ ਘਰਾਂ 'ਚ ਖਾਈ ਜਾਂਦੇ ਆ। ਠੀਕ ਹੈ, ਮਠਿਆਈਆਂ ਘੱਟ ਖਾਓ। ਜਿਹੜੀ ਵਾਈਟ ਸ਼ੂਗਰ ਆ, ਸੁਣ ਲਓ ਧਿਆਨ ਨਾਲ ਮੇਰੇ ਭੈਣ ਭਰਾਵੋ, ਜੋ ਮੈਨੂੰ ਸੁਣ ਰਹੇ ਹੋ, ਅੱਜ ਹੀ ਚੱਕ ਕੇ ਸੁੱਟ ਦਿਓ। ਇੱਕ ਖੋਜ ਹੋਈ ਆ ਵੀ ਵਾਈਟ ਸ਼ੂਗਰ ਆ, ਉਹ ਕੈਂਸਰ ਸੈੱਲ ਦੀ ਖੁਰਾਕ ਹੈ। ਤੁਹਾਡੇ ਵੀ ਅੰਦਰ ਕੈਂਸਰ ਸੈੱਲ ਪਏ ਆ, ਮੇਰੇ ਵੀ, ਉਹ ਸੁੱਤੇ ਜੇ ਪਏ ਆ ਮਧੋੜੇ। ਠੀਕ ਹੈ, ਸ਼ੂਗਰ ਉਹਦੀ ਖੁਰਾਕ ਹੈ। ਠੀਕ ਹੈ, ਜਿਹੜੀ ਆ 5-7 ਕੱਪ ਚਾਹ ਦੇ ਪੀਨੇ ਆ, 2 ਚਮਚੇ ਖੰਡ ਦੇ ਪਾ ਕੇ, ਆਥਣ ਨੂੰ ਕੌਲੀ ਭਰ ਜਾਂਦੀ ਖੰਡ ਦੀ, ਮਠਿਆਈ ਨਾਲ ਲੱਡੂ ਜਲੇਬੀਆਂ ਖਾਂਦੇ ਆ ਨਾ ਆਪਾਂ, ਉਹਨੂੰ ਘਟਾਓ ਮੇਰੇ ਭੈਣ ਭਰਾਵੋ, ਮੇਰੀ ਹੱਥ ਜੋੜ ਕੇ ਬੇਨਤੀ ਹੈ। ਜਿਹਦਾ ਨਹੀਂ ਸਰਦਾ ਗੁੜ ਪਾ ਲਿਆ ਕਰੋ। ਜਿਹੜੀ ਵਾਈਟ ਸ਼ੂਗਰ ਹੈ, ਫੁੱਲ ਆਫ ਕੈਮੀਕਲ ਐਂਡ ਕੈਂਸਰ ਸੈੱਲ ਦੀ ਖੁਰਾਕ ਹੈ, ਕੈਂਸਰ ਦੀ ਖੁਰਾਕ ਹੈ। ਮੈਂ ਹੱਥ ਜੋੜ ਕੇ ਬੇਨਤੀ ਕਰਨਾ ਆ ਤੁਹਾਨੂੰ। ਮਿੱਠਾ ਤਾਂ ਗੁੜ ਵੀ ਹੈ। ਗੁੜ ਜਿਨ੍ਹਾਂ ਦਾ ਨਹੀਂ ਸਰਦਾ, ਪਹਿਲੀ ਗੱਲ ਤਾਂ ਬਿਲਕੁਲ ਹੀ ਛੱਡ ਦਿਓ ਸ਼ੂਗਰ, ਮਿੱਠਾ ਬਿਲਕੁਲ ਹੀ ਛੱਡ ਦਿਓ। ਸ਼ੂਗਰ ਤੁਹਾਨੂੰ ਐਪਲ 'ਚ ਮਿਲ ਜੂਗੀ, ਐਪਲ ਖਾ ਲਿਆ ਕਰੋ, ਕੇਲਾ ਖਾ ਲਓ, ਫਰੂਟ ਦੇ ਵਿੱਚ ਆਓ। ਠੀਕ ਹੈ, ਕਿਉਂਕਿ ਮਠਿਆਈਆਂ, ਪਕੌੜੇ, ਜਿਹੜੀਆਂ ਤਲੀਆਂ ਵੀਆਂ ਚੀਜ਼ਾਂ, ਮੈਂ ਇੱਕ ਕੈਂਸਰ ਦਾ ਡਿਸਕਸ ਵੀ ਕਰ ਲੈਣਾ ਵੀ ਤੁਹਾਡੇ ਸਾੜ ਪੈਣ ਲੱਗ ਗਿਆ ਇੱਥੇ। ਠੀਕ ਹੈ, ਛਾਤੀ 'ਚ ਨਾ ਜਲਣ ਹੋਣ ਲੱਗ ਗਈ, ਜਿਹਨੂੰ ਕਹਿੰਦੇ ਆ ਪੁੱਠੇ ਸਿੱਧੇ ਢਕਾਰ ਆਉਂਦੇ ਆ, ਸਾੜ ਪੈਂਦਾ, ਉਹਨੂੰ ਕਹਿੰਦੇ ਐਸਿਡਿਟੀ। ਹਾਂਜੀ, ਵੀ ਤੁਹਾਡਾ ਤੇਜ਼ਾਬੀ ਮਾਦਾ ਵੱਧ ਗਿਆ। ਕੈਂਸਰ ਨੇ ਸਿਗਨਲ ਦੇਤਾ ਵੀ ਕੁਲਵੰਤ ਸਿੰਘ ਮੈਂ ਤੇਰੇ ਘਰ ਨੂੰ ਆ ਗਿਆ, ਤੁਰਿਆ ਆਉਂਦਾ। ਠੀਕ ਹੈ, ਮੈਂ ਡਾਕਟਰ ਕੋਲੇ ਜਾਣਾ, ਡਾਕਟਰ ਬੁੱਕ ਗੋਲੀਆਂ ਦਾ ਫੜਾ ਆਉਂਦਾ। ਨਹੀਂ, ਡਾਈਟ ਠੀਕ ਕਰਨੀ ਹੈ, ਰਸੋਈ ਵਾਲਾ ਖਾਣਾ ਪਾਣਾ, ਵੀ ਮੈਂ ਤਲੀਆਂ ਚੀਜ਼ਾਂ ਘੱਟ ਖਾਵਾਂ, ਵੀ ਫਲ ਫਰੂਟ ਤੇ ਆ ਜਾ, ਸਾਲਡ ਖਾਵਾਂ। ਠੀਕ ਹੈ, ਹਰ ਰੋਜ਼ ਸੈਰ ਕਰਾਂ, ਵੱਧ ਤੋਂ ਵੱਧ ਪਾਣੀ ਪੀਵਾਂ, ਜਿਹੜੀਆਂ ਫਿਜ਼ੀ ਡਰਿੰਕਸ ਹੈ, ਕੋਕ ਹੈ, ਜੇ ਵੋ ਫੈਂਟੇ ਸੈਂਟੇ, ਇਹ ਬੰਦ ਕਰੋ, ਇਹਦੇ ਨਿਰੀ ਸ਼ੂਗਰ ਹੈ। ਠੀਕ ਹੈ, ਪਰ ਪਲੀਜ਼ ਜੇ ਤੁਸੀਂ ਮੇਰੀ ਇੱਕ ਗੱਲ ਮੰਨ ਲਓ ਮੇਰੇ ਭੈਣ ਭਰਾਵੋ, ਅੱਜ ਤੋਂ ਸ਼ੂਗਰ ਘਰੋਂ ਚੱਕ ਕੇ ਸੁੱਟ ਦਿਓ, ਤੇ ਮੈਂ ਕਾਫੀ ਗਰੰਟੀ ਦੇ ਜਾਣਾ, ਗੁਰੂ ਸਾਹਿਬ ਕਿਰਪਾ ਕਰਨਗੇ। ਮੇਰੀ ਤਾਂ ਕੋਸ਼ਿਸ਼ ਅਨਮਾਨੀ ਜੀ, ਤੁਸੀਂ ਕੈਂਸਰ ਤੋਂ ਬਚ ਜਾਓਗੇ। ਇਹ ਮੈਨੂੰ ਟ੍ਰੇਨਿੰਗ ਦਿੱਤੀ ਗਈ ਹੈ, ਤੇ ਮੈਂ ਉਹ ਟ੍ਰੇਨਿੰਗ ਤੁਹਾਡੇ ਨਾਲ ਸਾਂਝੀ ਕੀਤੀ ਹੈ। ਜੋ ਕੈਂਸਰ ਦੇ ਵਰਲਡ ਦੇ ਸਪੈਸ਼ਲਿਸਟ ਆ ਸਾਰੇ, ਵੀ ਸ਼ੂਗਰ ਇਜ਼ ਵੈਰੀ ਬੈਡ, ਪਲੀਜ਼, ਡਾਇਬਟੀਜ਼ ਬਹੁਤ ਆ ਲੋਕਾਂ ਨੂੰ, ਐਂਡ ਉਹਦੇ ਲਈ ਵੀ ਤੁਹਾਡਾ ਕਾਫੀ ਮਸਲਾ ਹੱਲ ਹੋ ਜਾਊਗਾ। ਹਰ ਰੋਜ਼ ਸੈਰ ਕਰੋ। ਹਾਂ, ਸਟ੍ਰੈਸ ਇਜ਼ ਦ ਬਿਗੇਸਟ ਕਿਲਰ। ਠੀਕ ਹੈ, ਜਿਹੜਾ ਦਿਮਾਗੀ ਬੋਝ ਹੈ, ਇਹਨੂੰ ਘਟਾ ਕੇ ਰੱਖਿਆ ਕਰੋ, ਸ਼ਾਂਤੀ ਜੀ ਦਾ ਜੀਵਨ ਜਿਉਇਆ ਕਰੋ ਜੀ। ਉਹ ਸਟ੍ਰੈਸ ਕਈ ਵਾਰੀ ਤੁਹਾਡੇ ਬਹੁਤ ਚੀਜ਼ਾਂ ਟ੍ਰਿਗਰ ਕਰ ਦਿੰਦੀ ਹੈ। ਠੀਕ ਹੈ, ਐਂਡ ਹਰ 5ਵੇਂ ਪੰਜਾਬੀ ਨੂੰ ਡਾਇਬਟੀਜ਼ ਹੈ। ਅੱਛਾ, ਠੀਕ ਹੈ, ਅਸੀਂ BP ਡਾਇਬਟੀ ਵੀ ਚੈੱਕਅਪ ਕਰਦੇ, ਸਾਡੇ ਕੋਲ ਸਾਰੇ ਫਿਗਰ ਪਏ ਆ। ਠੀਕ ਹੈ, ਐਂਡ ਦੋਸਤੋ ਕੀ ਕਰਾਂਗੇ, ਡਾਇਬਟੀਜ਼ ਵਾਲਾ ਕਈ ਵਾਰੀ ਐਂਡ ਤੇ ਅੰਨਾ ਵੀ ਹੋ ਜਾਂਦਾ ਹੈ, ਲੱਤ ਵੀ ਕੱਟਣੀ ਪੈ ਜਾਂਦੀ ਹੈ। ਤੁਸੀਂ ਮਠਿਆਈਆਂ ਘੱਟ ਕਰੋ। ਹੁਣ ਮੈਂ ਇੱਥੇ ਬੇਨਤੀ ਕਰਨ ਲੱਗਿਆ ਵੀ ਸਾਡੇ ਗੁਰੂ ਘਰਾਂ ਦੀਆਂ ਕਮੇਟੀਆਂ ਨੂੰ ਵੀ ਪਿਆਰ ਨਾਲ ਰਿਹਾ ਕਰੋ, ਕੋਈ ਲੜਾਈ ਝਗੜਾ ਨਹੀਂ, ਤੇ ਸਿੰਪਲ ਲੰਗਰ ਲਾਇਆ ਕਰੋ, ਦਾਲ ਫੁਲਕੇ ਦੇ, ਮੇਰੇ ਗੁਰੂ ਦੇ ਸਿੰਪਲ ਸਾਦੇ ਲੰਗਰ ਰੱਖਿਆ ਕਰੋ। ਕਿਉਂਕਿ ਸੰਗਤ ਨੂੰ ਜਿਹੜੇ ਡਾਇਬਟੀਜ਼ ਆ, ਮੈਂ ਉੱਥੇ ਉਹਨੂੰ ਜਲੇਬੀਆਂ ਖਵਾਈ ਜਾਵਾਂ ਤੇ ਕੰਮ ਖਰਾਬ ਹੋ ਜਾਊਗਾ ਨਾ। ਆਪਣਾ ਸਿੱਖ ਕੌਮ ਦਾ ਨਾਂ ਹੈ ਦੁਨੀਆ 'ਚ, ਆਪਾਂ ਨੂੰ 5 ਕੰਟਰੀਆਂ ਨੇ 골ਡ ਮੈਡਲ ਦਿੱਤੇ ਆ ਜੀ। ਇੰਗਲੈਂਡ ਤੋਂ ਮੈਂ ਰਿਸੀਵ ਕੀਤਾ ਜੀ। ਕੋਵਿਡ ਦੇ ਵਿੱਚ ਜਿਹੜੇ ਗੁਰੂ ਦੇ ਲੰਗਰਾਂ ਦੀ ਅਸੀਂ ਸੇਵਾ ਕੀਤੀ ਹੈ, ਰਿਕਾਰਡ ਹੈ। ਕੈਨੇਡਾ ਨੇ, ਅਮਰੀਕਾ ਨੇ, ਆਸਟ੍ਰੇਲੀਆ ਤੇ ਨਿਊਜ਼ੀਲੈਂਡ, 5 ਕੰਟਰੀਆਂ ਨੇ ਸਾਨੂੰ 골ਡ ਮੈਡਲ ਦਿੱਤੇ। ਆਸਟ੍ਰੇਲੀਆ ਪ੍ਰਧਾਨ ਮੰਤਰੀ ਨੇ ਤਾਂ ਸਿਫਤ ਵੀ ਕੀਤੀ ਹੈ। ਬਿਲਕੁਲ ਜੀ, ਬਿਲਕੁਲ। ਮੈਨੂੰ ਬੁਲਾ ਕੇ ਪਾਰਲੀਮੈਂਟ ਦਿੱਤਾ ਗਿਆ ਜੀ, ਐਂਡ ਮੈਂ ਤੁਹਾਡੇ ਬਿਹਾਫ ਤੇ, ਪੰਜਾਬੀਓ, ਤੁਹਾਡੇ ਬਿਹਾਫ ਤੇ ਮੇਰੇ ਗਲ 'ਚ 골ਡ ਮੈਡਲ ਪਾਇਆ। ਠੀਕ ਹੈ, ਤੁਸੀਂ ਜਿਹੜਾ ਸਾਰੀ ਸੰਗਤ ਨੇ ਰਲ ਕੇ ਕੰਮ ਕੀਤਾ, ਪਰ ਆਪਾਂ ਗੁਰੂ ਦੇ ਲੰਗਰਾਂ 'ਚ ਸਾਦੇ ਕੰਮ ਕਰੋ। ਠੀਕ ਹੈ, ਮੇਰੀ ਹੱਥ ਜੋੜ ਕੇ ਬੇਨਤੀ ਹੈ, ਕਿਉਂਕਿ ਆਪਾਂ ਸਿਹਤ ਸੇਵਾਵਾਂ ਦਾ ਖਿਆਲ ਰੱਖਣਾ, ਕਿਸੇ ਬਜ਼ੁਰਗ ਮਾਂ-ਬਾਪ ਦੀ ਜ਼ਿੰਦਗੀ ਅਜਾਈ ਨਹੀਂ ਜਾਣ ਦੇਣੀ। ਠੀਕ ਹੈ, ਇੱਕ ਸਟ੍ਰੈਸ ਫਰੀ ਜੀਵਨ ਜਿਉਵੋ, ਸਾਦੇ ਵਿਆਹ ਤੇ ਸਾਦੇ ਮਰਨੇ। ਠੀਕ ਹੈ, ਅੱਜ ਤੋਂ ਹੀ ਲਿਖ ਕੇ ਦੇ ਦਿਓ ਕਿ ਮੇਰੀ ਡੈਡ ਬੋਡੀ ਦੇ ਕੋਟ ਪੈਂਟ ਨਹੀਂ ਪਾਉਣਾ, 5 ਮੀਟਰ ਲੱਠਾ ਪਾਉਣਾ, ਉਸ ਕੋਟ ਪੈਂਟ ਨੂੰ ਦਾ ਪੈਸਾ ਦਾਨ ਕਰ ਦਿਓ। ਠੀਕ ਹੈ, ਤੁਸੀਂ ਸਵਾਲ ਕੀਤਾ ਸੀ ਪੈਸਾ ਕਿੱਥੋਂ ਆਉਂਦਾ। ਅਸੀਂ ਆਪਦੇ ਦਾਨ ਦੀ ਦਿਸ਼ਾ ਬਦਲ ਲਈ।
ਚੇਂਜ ਦਾ ਡਾਇਰੈਕਸ਼ਨ ਆਫ ਯੂਰ ਡੋਨੇਸ਼ਨ, ਆਪਦੇ ਨਾਮ ਦੀ ਦਿਸ਼ਾ ਬਦਲੋ ਤੇ ਬਹੁਤ ਕੁਝ ਹੋ ਜਾਏਗਾ। ਮੈਂ ਉਹ ਬਦਲ ਲਈ ਐਂਡ ਸਾਡੇ ਲੱਖਾਂ ਮੈਂਬਰ ਆ ਜੀ ਵਰਲਡ ਕੈਂਸਰ ਦਾ ਵਰਲਡ ਵਾਈਡ। ਮੈਨੂੰ ਚੰਗਾ ਨਾ ਕਹੋ, ਮੇਰੇ ਨਾਲ ਗੁਰੂ ਸਾਹਿਬ ਨੇ ਹਜ਼ਾਰਾਂ ਕੁਲਵੰਤ ਸਿੰਘ ਪੈਦਾ ਕਰ ਦਿੱਤੇ। ਮੈਂ ਤਾਂ ਇੱਕ ਝੰਡਾ ਚੱਕਿਆ ਸੀਗਾ ਐਂਡ ਗੁਰੂ ਸਾਹਿਬ ਦੀ ਕਿਰਪਾ, ਮੇਰੀ ਛੋਟੀ ਜਿਹੀ ਕੋਸ਼ਿਸ਼ ਸੀ ਤੇ ਅੱਜ ਅਸੀਂ ਵਰਲਡ ਦੇ ਵਿੱਚ 43 ਕੰਟਰੀ ਦੇ ਵਿੱਚ ਆ ਵਰਲਡ ਕੈਂਸਰ ਦਾ ਨਾਂ। ਠੀਕ ਹੈ, ਉਹ ਕੰਟਰੀ ਆਪਦੀਆਂ ਤੁਹਾਡੀ ਜਥੇਬੰਦੀ WHO ਨੇ ਹਾਂਜੀ ਉਹਨਾਂ ਦੇ ਨਾਲ ਰਜਿਸਟਰਡ ਹੋ ਗਏ ਅਸੀਂ। ਠੀਕ ਹੈ, ਜਿਵੇਂ ਸ਼੍ਰੀਲੰਕਾ ਚ, ਬੰਗਲਾਦੇਸ਼ ਚ, ਪਰ ਸ਼੍ਰੀਲੰਕਾ ਬੱਸਾਂ ਦਊਗਾ ਬਣਾ ਕੇ। ਠੀਕ ਹੈ, ਵਰਲਡ ਕੈਂਸਰ ਦਾ ਨਾਂ ਸਾਡੇ ਨੁਮਾਇੰਦੇ ਟਾਈਮ ਟੂ ਟਾਈਮ ਚੈੱਕਅਪ ਕਰਦੇ ਰਹਿਣਗੇ। ਇੱਧਰ ਪੰਜਾਬ ਸਰਕਾਰ ਨੇ ਜਾਂ ਭਾਰਤ ਸਰਕਾਰ ਨੇ ਵੀ ਦਿੱਤੀਆਂ ਤੁਹਾਨੂੰ ਬੱਸਾਂ? ਨਹੀਂ, ਉਹ ਤਾਂ ਮੰਗਤੇ ਆ। ਅੱਛਾ, ਉਹਨਾਂ ਨੇ ਕੀ ਦੇਣਾ ਹੈ? ਭਾਈ ਸਾਹਿਬ ਤੈਨੂੰ ਵੀ ਸਵਾਲ ਕਰ ਲਾ, ਮੈਨੂੰ ਬਹੁਤ ਸਵਾਲ ਕਰ ਲਏ। ਤੂੰ ਮੁਕਤਸਰ ਜ਼ਿਲ੍ਹੇ ਨੂੰ ਬਿਲੋਂਗ ਕਰਦਾ? ਹਾਂਜੀ ਹਾਂਜੀ। ਤੇ ਮੁਕਤਸਰ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ਦਾ ਹਾਲ ਦੱਸ ਸਰੋਤਿਆਂ ਨੂੰ ਅੱਖੀਂ ਡਿੱਠਾ। ਬਿਲਕੁਲ ਬਿਲਕੁਲ, ਅਸੀਂ ਤਾਂ ਰਿਪੋਰਟਾਂ ਕਰਦੇ ਰਹਿੰਦੇ ਹਾਂ ਜੀ। ਹਾਂ, ਉੱਥੋਂ ਕਰਦੇ ਨੇ ਕਿ ਮੈਂ ਸਵਾਲ ਕਰਾਂ ਤੇਰੇ ਮੁਕਤਸਰ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ 'ਚ ਦਵਾਈ ਹੈ? ਇਹਦਾ ਜਵਾਬ ਦੇ, ਹਾਂ ਚਾਹੇ ਨਾ ਚ। ਨਾ ਲਓ ਜੀ, ਮੁਕਤਸਰ ਜ਼ਿਲ੍ਹਾ ਉਹ ਹੈ ਜਿੱਥੇ ਮੁੱਖ ਮੰਤਰੀ ਪੈਦਾ ਹੋਏ ਹੈ ਤੇ ਮੁਕਤਸਰ ਦੇ ਸਰਕਾਰੀ ਹਸਪਤਾਲ 'ਚ ਸਿਰ ਦੁਖਦੇ ਦੀ ਗੋਲੀ ਹੈ? ਬੋਲੋ ਹਾਂ ਚਾਹੇ ਨਾ। ਨਾ, ਇਹ ਵੀਰ ਜੀ ਕਹਿ ਰਹੇ ਆ ਮੁਕਤਸਰ ਤੋਂ ਜੋ ਮੇਰੀ ਇੰਟਰਵਿਊ ਲੈ ਰਹੇ ਆ। ਇਸ ਮੀਨਸ ਪੰਜਾਬ ਦੇ ਕਿਸੇ ਸਰਕਾਰੀ ਹਸਪਤਾਲ 'ਚ ਗੋਲੀ ਨਹੀਂ। ਠੀਕ ਹੈ, ਤੇ ਕਿੱਧਰ ਜਾਂਦੀ ਹੈ ਦਵਾਈ ਬਈ? ਕਿੱਧਰ ਜਾਂਦੀ ਹੈ ਦਵਾਈ? ਕੋਈ ਤੁਹਾਨੂੰ ਭੈ ਨਹੀਂ ਗੁਰੂ ਦਾ? ਤੁਸੀਂ ਗਰੀਬ ਦੀ ਦਵਾਈ ਵੀ ਖਾ ਜਾਂਦੇ ਆ ਵੇਚ ਕੇ ਸਰਕਾਰੀ ਹਸਪਤਾਲਾਂ 'ਚੋਂ। ਬਾਹਰ ਦੁਕਾਨਾਂ ਤੋਂ ਕਹਿੰਦੇ ਉੱਥੋਂ ਲੈ ਕੇ ਆ। ਠੀਕ ਹੈ, ਇਹਨਾਂ ਚੀਜ਼ਾਂ ਤੋਂ ਗਰੇਜ ਤੁਸੀਂ ਮੈਕੈਨਿਜ਼ਮ ਦੇਖੋ ਨਾ। ਇੱਕ ਮੈਂ ਤੁਹਾਨੂੰ ਛੋਟੀ ਜਿਹੀ ਮਿਸਾਲ ਦੇ ਦਿੰਦਾ। ਓਕੇ, ਕੋਵਿਡ ਦੀ ਤੁਸੀਂ ਗੱਲ ਕੀਤੀ, ਜਦੋਂ ਆਪਾਂ ਨੂੰ ਸਨਮਾਨ ਕੀਤਾ ਗਿਆ ਦੁਨੀਆ ਭਰ ਦੇ ਵਿੱਚ। ਇੱਕ ਤੁਸੀਂ ਖਬਰਾਂ ਦੇਖੀਆਂ ਹੋਣੀਆਂ, ਰਜਿੰਦਰਾ ਹਸਪੀਟਲ ਆ ਬਹੁਤ ਵੱਡਾ ਪਟਿਆਲੇ। ਹਾਂਜੀ, ਉੱਥੇ ਲੋਕਾਂ ਨੇ ਰੌਲਾ ਪਾ ਪਾ ਕੇ ਟੈਸਟ ਹੋਣ ਲਾਏ, ਲੈਬਾਂ ਵਾਲੇ ਕਹਿੰਦੇ ਬਾਹਰ ਜਾਓ। ਹੁਣ ਦੇਖੋ, ਇੱਕ ਮੰਨ ਲਓ ਸਰਕਾਰ ਨੇ ਚੀਜ਼ ਬਣਾਤੀ ਕਿ ਇੱਥੇ ਭਾਈ ਟੈਸਟ ਹੋਣਾ, ਲੈਬ ਹੈ, ਲੈਬ ਵਾਲਾ ਜਿਹੜਾ ਟੈਸਟ ਕਰਨ ਵਾਲਾ ਆਪਣੀ ਮਰਜ਼ੀ ਨਾਲ ਹੀ ਬਾਹਰ ਤੋਰ ਰਿਹਾ। ਔਰ ਇੱਕ ਇਕੱਲੇ ਰਜਿੰਦਰਾ ਦੀ ਨਹੀਂ ਗੱਲ, ਜਿੱਥੇ ਪਬਲਿਕ ਸਾਰੇ ਸਰਕਾਰੀ ਸਾਰੇ, ਹਾਂਜੀ ਬਿਲਕੁਲ, ਪਬਲਿਕ ਜਿੱਥੇ ਵੀ ਹੈਗਾ, ਜਨਤਕ ਜਿੱਥੇ ਵੀ ਹੈਗਾ, ਉਹਦੀ ਸਾਰੇ ਦੀ ਰੋਣੀ ਧੋਣੀ ਇੱਕ ਸੇਮ ਹੀ ਹੈ। ਕੀ ਕਹਿਣਾ, ਜਿੱਥੇ ਕੋਈ ਪਬਲਿਕ ਜਾਗਰੂਕ ਹੈ ਜਾਂ ਜਿੱਥੇ ਪੜ੍ਹੇ ਲਿਖੇ ਲੋਕਾਂ ਨਾਲ ਉਹਨਾਂ ਦਾ ਵਾਹ ਹੈ। ਜੀ ਇੱਥੇ ਨਾ ਮੈਂ ਕਈ ਵਾਰੀ ਪਬਲਿਕ ਨੂੰ ਇਹ ਵੀ ਕਹਿਣਾ ਚਾਹੁੰਦਾ ਵੀ ਮੈਂ ਮੋਗਾ ਨੂੰ ਬਿਲੋਂਗ ਕਰਦਾ। ਜੀ ਜੀ, ਠੀਕ ਹੈ। ਪਿੰਡ ਮੇਰਾ ਬੀੜ ਰਾਊਕੇ ਨਿਹਾਲ ਸਿੰਘ ਵਾਲਾ ਦੇ ਕੋਲੇ ਆ। ਕਮਲੇ ਰਾਊਕੇ ਸਾਡਾ ਪਿੰਡ ਹੈ। ਕਮਲਾ ਜਿਹਾ ਇਨਸਾਨ ਮੈਂ ਆ, ਕੋਈ ਸਿਆਣਾ ਨੀਗਾ। ਜੀ ਜੀ, ਮੈਂ ਮੋਗੇ ਦੇ ਹਸਪਤਾਲ ਜਾ ਕੇ ਪੁੱਛਦਾ, ਮੇਰੀ ਮਾਂ ਮਰ ਗਈ। ਠੀਕ ਹੈ ਜੀ। ਹਰ ਘਰ ਚ ਬਜ਼ੁਰਗ ਮਾਂ ਬਾਪ ਜਾਂਦੇ ਆ, ਅਸੀਂ ਗੁਰੂ ਘਰ ਚ ਪੱਖਾ ਲਵਾਉਣੇ ਆ। ਲਵਾਓ, ਲਾਉਣਾ ਵੀ ਚਾਹੀਦਾ। 3 ਫਰਾਂ ਤੇ ਨਾਂ ਲਿਖਿਆ ਹੁੰਦਾ ਵੀ ਕੁਲਵੰਤ ਸਿੰਘ ਦੀ ਮਾਂ ਮਰੀ ਸੀ ਤੇ ਉਹਨੇ ਪੱਖਾ ਦਾਨ ਕੀਤਾ। ਇੰਗਲੈਂਡ ਨਿਵਾਸੀ। ਕੁਲਵੰਤ ਸਿੰਘ ਨੂੰ ਪੁੱਛੇ ਵੀ ਮਰ ਜਾ, ਮੋਗੇ ਦੇ ਸਰਕਾਰੀ ਹਸਪਤਾਲ 'ਚ ਵੀ ਲਵਾ ਦੇ। ਮੈਂ ਆਪਦੀ ਗੱਲ ਕਰਦਾ, ਮੈਂ ਸੰਗਤ ਨੂੰ ਨਹੀਂ ਕੁਛ ਕਹਿ ਰਿਹਾ। ਮੈਂ ਆਪਦੀ ਆਤਮਾ ਨੂੰ ਝੰਜੋੜ ਰਿਹਾ। ਆਓ ਮਿਲ ਕੇ ਆਪਾਂ ਸਰਕਾਰੀ ਹਸਪਤਾਲਾਂ 'ਚ ਵੀ ਪੱਖੇ ਲਵਾਈਏ, ਬੈੱਡ ਦੇਈਏ। ਆਪਣੇ ਘਰ 'ਚ ਕੋਈ ਵੀ ਖੁਸ਼ੀ ਗਮੀ ਹੈ, ਸੋਹਣੇ ਗੁਰੂ ਘਰ ਬਣ ਗਏ, ਗੁਰੂ ਘਰਾਂ 'ਚ ਸੋਹਣਾ ਪ੍ਰਚਾਰ ਕਰੀਏ, ਸ਼ਾਂਤੀ ਵਾਲਾ, ਪਿਆਰ ਵਾਲਾ। ਪਰ ਹਸਪਤਾਲਾਂ ਦਾ ਬੁਰਾ ਹਾਲ ਹੈ, ਆਪਾਂ ਉਹਨਾਂ ਨੂੰ ਠੀਕ ਕਰਨਾ ਬਹੁਤ ਜ਼ਰੂਰੀ ਹੈ। ਪਿੰਡਾਂ ਦੇ ਵਿੱਚ 74% ਪਾਪੂਲੇਸ਼ਨ ਰਹਿੰਦੀ ਹੈ, ਫਿਗਰ ਵੀ ਲੈ ਲਓ। 26% ਸ਼ਹਿਰਾਂ 'ਚ ਹੈ ਤੇ ਪਿੰਡਾਂ ਦੇ ਵਿੱਚ ਕੋਈ ਡਿਸਪੈਂਸਰੀ ਜਾਂ ਹਸਪਤਾਲ ਹੈ? ਬੋਲੋ। ਠੀਕ ਹੈ, ਇੱਥੇ ਮੈਂ ਗੱਲ ਹੋਰ ਵੀ ਕਹਿ ਦੇਣੀ ਚਾਹੁੰਦਾ। ਮੇਰਾ ਛੋਟਾ ਜਿਹਾ ਪਿੰਡ ਹੈ ਜੀ, 1400 ਦੀ ਆਬਾਦੀ ਹੈ। ਠੀਕ ਹੈ, 3 ਗੁਰਦੁਆਰਾ, 1 ਮੰਦਿਰ ਹੈ। ਹਾਂਜੀ, ਤੇ ਜੇ ਅਸੀਂ ਇੱਕ ਡਿਸਪੈਂਸਰੀ ਖੋਲ ਲੈਂਦੇ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਜਾਂ ਸਾਹਿਬਜ਼ਾਦਿਆਂ ਦੇ, ਮਾਤਾ ਗੁਜਰ ਕੌਰ ਦੇ ਨਾਂ ਤੇ, ਉਹਨਾਂ ਨੂੰ ਮਹਾਨ ਸ਼ਹੀਦਾਂ ਨੂੰ ਵੀ ਯਾਦ ਕਰਨਾ। ਠੀਕ ਹੈ, ਮੈਂ ਸਾਧ ਸੰਗਤ ਜੀ ਆਪਣੇ ਗੁਰੂ ਤੋਂ 1 ਇੰਚ ਬਾਹਰ ਨਹੀਂ ਜਾਂਦਾ ਗਾ ਤੇ ਨਾ ਹੀ ਮੈਂ ਕਿਸੇ ਸਾਧੂ ਦੇ ਪੈਰੀਂ ਹੱਥ ਲਾਇਆ। ਚੰਗੇ ਸਾਧੂ ਸੰਤ ਦਾ ਮੈਂ ਸਤਿਕਾਰ ਕਰਦਾ, ਫਤਿਹ ਬੁਲਾਉਣਾ, ਪਰ ਮੇਰੇ ਸ਼ਬਦ ਗੁਰੂ ਦਾ ਮਾਣ ਕਰਦਾ। ਮੇਰੇ ਗੁਰੂ ਗੋਬਿੰਦ ਸਿੰਘ 1708 ਜਾਣ ਲੱਗੇ ਮੈਨੂੰ ਕਹਿ ਕੇ ਗਏ ਸੀ, ਗੁਰੂ ਮਾਨਿਓ ਗ੍ਰੰਥ ਪ੍ਰਗਟ ਗੁਰਾਖੀ ਦੇ। ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਗਏ ਸੀ, ਮੈਂ ਉਹਦਾ ਸਤਿਕਾਰ ਕਰਦਾ। ਪਰ ਕਈ ਵਾਰੀ ਮੈਂ 2 ਤਖਤਾਂ ਦੀ ਗੱਲ ਕਰ ਲੈਂਦਾ, ਅਨੰਦਪੁਰ ਸਾਹਿਬ ਤੇ ਦਮਦਮਾ ਸਾਹਿਬ ਦੇ। ਸਾਡੇ ਖਾਲਸੇ ਦਾ ਪਿੰਡ ਹੈ, ਨਾਲ ਹੀ ਨੈਣਾ ਦੇਵੀ ਹੈ, ਹਿੰਦੂ ਵੀਰ ਵੀ ਜਾਂਦੇ ਆ, ਸਭ ਦੀ ਆਸਥਾ ਜੁੜੀ ਆ, ਪ੍ਰੇ ਕਰਨ ਜਾਂਦੇ ਆ। ਤੇ ਉੱਥੇ ਕੋਈ ਹਸਪਤਾਲ ਨਹੀਂ ਅਨੰਦਪੁਰ ਸਾਹਿਬ 'ਚ ਸਰਕਾਰੀ ਚੱਜ ਦਾ। ਤੇ ਕਹਿੰਦੇ ਇੱਥੇ ਬੜੇ ਮਨਜ਼ੂਰ ਹੋਏ ਸੀ ਵਧੀਆ ਹਸਪਤਾਲ, ਇਹ ਲੀਡਰ ਪੱਟ ਕੇ ਆਪਦੇ ਇਲਾਕਿਆਂ ਨੂੰ ਲੈ ਗਏ। ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਪਹਿਲਾਂ ਅਨੰਦਪੁਰ ਸਾਹਿਬ 'ਚ ਮਨਜ਼ੂਰ ਹੋਇਆ ਸੀ। ਠੀਕ ਹੈ, ਜਿਹੜਾ ਤੁਹਾਡੇ ਫਰੀਦਕੋਟ ਬਣਿਆ, ਹਾਂਜੀ, ਉਹਨੂੰ ਪੱਟ ਕੇ ਲੈ ਗਏ ਸੀਗੇ। ਫਿਰ ਏਮਜ਼ ਵੀ ਬਠਿੰਡੇ ਨੂੰ ਮਨਜ਼ੂਰ ਹੋਇਆ, ਬਠਿੰਡੇ ਵਾਲਾ, ਇਹ ਵੀ ਕਹਿੰਦੇ ਉੱਥੇ ਹੋਇਆ ਸੀਗਾ। ਉਹ ਵੀ ਬਠਿੰਡੇ, ਹਾਂ, ਉਹ ਵੀ ਉੱਥੋਂ ਅਨੰਦਪੁਰ ਸਾਹਿਬ ਤੋਂ ਬਠਿੰਡੇ ਚਲਿਆ ਗਿਆ। ਸਾਡਾ ਖਾਲਸਾ ਜਿਸਨੇ 4 ਸਾਡੇ ਤੇ ਬੱਚੇ ਬਾਰੇ ਗੁਰੂ ਸਾਹਿਬ ਨੇ, ਮਾਂ ਬਾਰੀ, ਬਾਪ ਬਾਰਿਆ, ਆਪ ਬਾਰ ਗਏ। ਸਾਡੇ ਖਾਲਸੇ ਦਾ ਪਿੰਡ ਤੇ ਉਧਰ ਮਾਤਾ ਨੈਣਾ ਦੇਵੀ ਵੀ ਨਾਲ ਹੀ ਆ ਤੇ ਇੱਕ ਵੀ ਹਸਪਤਾਲ ਹੈ ਨਹੀਂ। ਫਿਰ ਮੈਂ ਤੁਹਾਨੂੰ ਦਮਦਮਾ ਸਾਹਿਬ ਲੈ ਆਇਆ, ਉਹਨਾਂ ਤਲਵੰਡੀ ਸਾਬੋ, ਜਿੱਥੇ 4 ਬੀੜਾਂ ਦਾ ਗੁਰੂ ਸਾਹਿਬ ਨੇ ਉਚਾਰਨ ਕੀਤਾ, ਉੱਥੇ ਵੀ ਹਸਪਤਾਲ ਹੈ ਨਹੀਂ। ਪਰ ਤੁਹਾਡੇ ਨਾਲ ਹੁਣ ਪਰਨ ਕਰ ਚੱਲਿਆ। ਵੈਸੇ ਤਾਂ ਮੈਂ ਗੁਰੂ ਸਾਹਿਬ ਤੋਂ ਉਨੀ ਕੀ ਜ਼ਿੰਦਗੀ ਮੰਗੀ ਸੀ ਵੀ ਟ੍ਰੇਨ ਬੰਦ ਕਰਦਿਆਂ ਫਿਰ ਭਾਵੇਂ ਚੱਕ ਲਈ। ਹੁਣ ਕੁਝ ਫਿਰ ਜ਼ਿੰਦਗੀ ਬਾਰੋ ਕਰ ਕੀਤੀ ਹੈ ਕਿ ਮੈਂ ਅਨੰਦਪੁਰ ਸਾਹਿਬ ਹਸਪਤਾਲ ਬਣਾ ਕੇ ਮਰੂੰਗਾ। ਠੀਕ ਹੈ, ਦਿਸ ਇਜ਼
ਸੁਣ ਲਓ ਸਰੋਤਿਓ ਹੂੰ ਤੇ ਮਿਲ ਲਿਓ ਕੁਲਵੰਤ ਸਿੰਘ ਨੂੰ ਆਣ ਕੇ। ਕਿਵੇਂ ਮਿਲ ਸਕਦੇ ਆ? ਮੈਂ ਨੰਬਰ ਵੀ ਬੋਲਦਾ, ਮੇਰਾ ਯੂਕੇ ਦਾ ਨੰਬਰ ਨੋਟ ਕਰੋ ਪਹਿਲਾਂ ਸਾਰੇ, 07947315461। ਜੀ ਫਿਰ ਬੋਲਦਾ ਮੈਂ, ਇਹਦਾ ਕੋਡ ਲਾ ਲਿਓ ਮੂਹਰੇ, ਜੋ ਵੀ ਇੰਗਲੈਂਡ ਦਾ, ਮੇਰਾ ਵਾਈਫਾਈ ਚੱਲਦਾ ਇੱਥੇ ਇੰਗਲੈਂਡ, ਤੁਹਾਡੇ ਅਮਰੀਕਾ 'ਚ ਵੀ, 07947315461। ਜੇ ਕਨਫਿਊਜ਼ਨ ਕੋਈ ਹੈ ਫਿਰ ਚਲੇ ਜਾਓ worldcancercare.co.in। ਠੀਕ ਹੈ ਸਪੋਰਟ ਮੀ ਯਾਰ, ਜੀ ਦੋਸਤ ਮੀ। ਜੀ ਮੈਂ ਦਵਾਈ ਦੇ ਲੰਗਰ ਲਾਉਣ ਵਾਲਾ ਇਨਸਾਨ ਹੈ ਜੀ ਤੇ ਮੇਰੇ ਗੁਰੂ ਸਾਹਿਬ ਦੇ ਕਿਸੇ ਬੱਚੇ ਦੀ ਜਾਨ ਨਹੀਂ ਚੜੀ ਕਿ ਚੜੀ ਹੈ। ਉਹਨਾਂ ਦਿਨਾਂ 'ਚ ਤਾਂ ਟਿਕ ਕੇ ਬਹਿ ਜਾ ਕਰੋ। ਮੈਂ ਅਨੰਦਪੁਰ ਸਾਹਿਬ ਤੋਂ ਪੈਦਲ ਗਿਆ ਫਤਿਹਗੜ੍ਹ ਸਾਹਿਬ। ਜੀ ਮੈਂ ਕਿਹਾ ਦੇਖਾਂ ਰਸਤੇ ਸਾਡੀ ਕੌਮ ਕੀ ਕਰ ਰਹੀ ਹੈ। ਜੀ ਮੇਰੇ ਗੁਰੂ ਸਾਹਿਬ ਦੇ ਕਿਸੇ ਬੱਚੇ ਦੀ ਜਾਨ ਨਹੀਂ ਚੜੀ ਤੇ ਸਿੱਖ ਕੌਮ ਮੈਰਿਜ ਪੈਲਸਾਂ 'ਚ ਨੱਚੀ ਜਾਵੇ 20 ਦਸੰਬਰ ਤੋਂ ਲੈ ਕੇ 28 ਤੱਕ, ਤੇ ਰਸਤੇ ਜਲੇਬੀਆਂ ਦੇ ਲੰਗਰ ਲਾਏ। ਤੇ ਤੁਹਾਨੂੰ ਇਹ ਨਹੀਂ ਪਤਾ ਸਭ ਤੋਂ ਦੁੱਖ ਭਰੇ ਦਿਨ ਆ ਇਤਿਹਾਸ ਦੇ ਵਿੱਚ। ਮੈਂ ਦੱਸੂ ਤੁਹਾਨੂੰ ਨਾ, ਮੇਰੇ ਭੈਣ ਭਰਾਵੋ, ਮੈਂ ਮਿਹਨਤ ਕਰਦਾ ਹੱਥ ਜੋੜ ਕੇ, ਉਹਨਾਂ ਦਿਨਾਂ 'ਚ ਟਿਕ ਕੇ ਬਹਿ ਜਾਇਆ ਕਰੋ। ਅੱਗੇ ਤਾਂ ਲੋਕ ਵਿਆਹ ਵੀ ਨਹੀਂ ਕਰਦੇ ਸੀ, ਪੁੰਜੇ ਸੌਂਦੇ ਸੀਗੇ। ਹਾਂ, ਪਲੀਜ਼ ਮੇਰੀਆਂ ਬੇਨਤੀਆਂ, ਕੋਈ ਗੁੱਸਾ ਨਹੀਂ ਕਰਨਾ, ਮੈਂ ਤੁਹਾਡਾ ਬੱਚਾ ਹੈ, ਪਰ ਮੈਂ ਜੋ ਦੇਖਿਆ ਉਹ ਤੁਹਾਡੇ ਨਾਲ ਦੁੱਖ ਸਾਂਝੇ ਕਰ ਰਿਹਾ ਵੀ ਆਪਾਂ ਉਹਨਾਂ ਲੋਕਾਂ ਨੂੰ ਸਟਾਪ ਕਰਿਆ ਕਰੀਏ। ਨਹੀਂ, ਆਪਾਂ ਇਸਦਾ ਨਹੀਂ ਕਰਨਾ। ਆਓ ਦੋਸਤੋ, ਰਲ ਕੇ ਆਪਾਂ ਮਨੁੱਖਤਾ ਦੀ ਸੇਵਾ, ਜੋ ਗੁਰੂ ਸਾਹਿਬ ਨੇ, ਅਸੀਂ ਰੈੱਡ ਕਰਾਸ ਦੇ ਵਾਰਸ ਹੈ। ਭਾਈ ਕਨਈਆ ਜੀ, ਭਾਈ ਕਨਈਆ ਜੀ ਸਾਡੇ ਸੀ, ਠੀਕ ਹੈ। ਤੇ ਰੈੱਡ ਕਰਾਸ ਕਿੱਥੇ ਚਲੀ ਗਈ ਤੇ ਅਸੀਂ ਕਿੱਥੇ ਰਹਿ ਗਏ? ਅਨੰਦਪੁਰ ਸਾਹਿਬ ਮੈਂ ਗੁਰਦੁਆਰਾ ਸਾਹਿਬ ਬਣਾਇਆ ਪਿਆ ਭਾਈ ਕਨਈਆ ਦੇ, ਤੇ ਉੱਥੇ ਉਹਨਾਂ ਦੀ ਮਾਸਕ ਟੰਗੀ ਪਈ ਹੈ। ਉਹ ਦੁਸ਼ਮਣ ਨੂੰ ਵੀ ਪਾਣੀ ਪਿਆਉਂਦਾ ਸੀ ਤੇ ਮੱਲਮ ਪੱਟੀ ਕਰਦਾ ਸੀ। ਤੇ ਅਸੀਂ ਕਿੰਨੀ ਕੀਤੀ ਹੈ? ਸਾਡੇ ਪਿੰਡ ਦੇ ਲੋਕ ਗਰੀਬ, ਕੈਂਸਰ ਦਾ ਇਲਾਜ, ਕੈਂਸਰ ਜੇ ਘਰੇ ਆਏਗਾ ਕਿੱਥੇ ਜਾਊਗਾ? ਉਹ ਥੋੜਾ ਹੀ ਰਹਿੰਦੇ ਆ, ਉਹ ਸਿਰਫ ਥੋੜਿਆਂ ਤੇ ਹੀ ਰਹਿੰਦਾ ਜੀ। ਬਿਲਕੁਲ। ਤੇ ਸਾਨੂੰ ਗੁਰੂ ਸਾਹਿਬ ਨੇ ਕਿਹਾ ਸੀ ਦੁਆ ਐਂਡ ਦਾਰੂ, ਅਸੀਂ ਮੂਲ ਮੰਤਰ ਵੀ ਕਰਦੇ ਹਾਂ ਤੇ ਦਵਾਈ ਵੀ ਦਵਾਉਣੀ ਹੈ ਗੁਰੂ ਸਾਹਿਬ ਦੇ। ਮੇਰੀ ਬੇਨਤੀਆਂ ਜ਼ਰੂਰ ਪ੍ਰਵਾਨ ਕਰਿਓ। ਵਰਲਡ ਕੈਂਸਰ ਦੀ ਪੂਰੀ ਸਪੋਰਟ ਕਰਿਆ ਕਰੋ। ਜਿਹਦੇ ਪਿੰਡ ਸਾਡੀ ਟੀਮ ਨਹੀਂ ਗਈ, ਪਲੀਜ਼ ਕਾਲ ਮੀ। ਮੈਂ ਇੱਥੇ ਹੀ ਹਾਂ ਜੀ, ਟ੍ਰੇਸੀ 'ਚ ਰੁਕਿਆ। ਠੀਕ ਹੈ, ਕੈਲੀਫੋਰਨੀਆ ਆਪਾਂ ਦੇ ਵਿੱਚ। ਇਸ ਗੱਲਬਾਤ ਨੂੰ ਜਾਰੀ ਰੱਖਾਂਗੇ ਕੁਲਵੰਤ ਸਿੰਘ ਜੀ। ਆਪਾਂ ਗੱਲਾਂ ਬਾਤਾਂ ਜਿਵੇਂ ਕਰ ਰਹੇ ਸੀਗੇ, ਤੁਸੀਂ ਗੱਲਬਾਤ ਦੇ ਵਿੱਚ ਬਹੁਤ ਕੁਝ ਦੱਸਿਆ, ਤਰਾਸਦੀ ਦੱਸੀ ਕਿ ਸਾਡੀਆਂ ਮਾਵਾਂ ਚੁੰਨੀਆਂ ਦੇ ਵਿੱਚ ਕੈਂਸਰ ਲਪੇਟੀ ਫਿਰਦੀਆਂ, ਫਲਾਣ ਜ਼ਿਲ੍ਹੇ ਦੇ ਆਹ ਹਾਲਾਤ ਨੇ। ਤੁਸੀਂ ਤਾਂ ਸਾਰਾ ਗਾਹ ਪੰਜਾਬ ਬੱਸਾਂ ਦੇ ਨਾਲ ਆਪ ਤੁਰ ਫਿਰ ਕੇ, ਸਿਸਟਮੈਟਿਕਲੀ ਵੀ ਕਿ ਕੀ ਸਰਕਾਰਾਂ ਕਰ ਰਹੀਆਂ ਨੇ, ਕਿਵੇਂ ਕਰ ਰਹੀਆਂ ਨੇ। ਰਸੋਈ ਸਾਡੀ ਜਿੱਥੋਂ ਸ਼ੁਰੂ ਹੁੰਦੀਆਂ ਸਾਰੀਆਂ ਚੀਜ਼ਾਂ, ਜਾਂ ਜਿਵੇਂ ਵੀ ਆ। ਹੁਣ ਆਪਾਂ ਇਸ ਗੱਲ ਤੇ ਆਈਏ ਕਿ ਜਿਹੜੀ ਇਹ ਆਪਾਂ ਕੈਂਸਰ, ਤੁਸੀਂ ਮੰਨ ਲਓ ਚੈੱਕਅਪ ਕਰ ਲੈਂਦੇ ਹੋ, ਇੱਕ ਵਾਰ ਕੈਂਸਰ ਪਤਾ ਲੱਗ ਗਿਆ ਕਿ ਹੈਗਾ, ਉਦੋਂ ਬਾਅਦ ਬੰਦਾ ਜੇ ਮੰਨ ਲਓ ਜੋ ਸਰਕਾਰ ਦੇ ਸਾਰੇ ਲਾਭਪਾਤਰੀ ਵੀ ਨਹੀਂ, ਜਿਵੇਂ ਆਪਾਂ ਦਵਾਈਆਂ ਦੇ, ਸਾਰਿਆਂ ਨੂੰ ਦਵਾਈਆਂ ਨਹੀਂ ਮਿਲਦੀਆਂ, ਸਾਰਿਆਂ ਦੇ ਟੈਸਟ ਵੀ ਨਹੀਂ ਹੁੰਦੇ, ਸਾਰਿਆਂ ਦਾ ਕੁਛ ਨਹੀਂ ਹੁੰਦਾ, ਕੁਛ ਨੂੰ ਹੋ ਜਾਂਦਾ। ਪਰ ਜਿਹੜੇ ਲੋਕ ਵਿਚਾਰੇ ਜਿਨ੍ਹਾਂ ਦੀ ਤੁਸੀਂ ਵੇਚ ਦੀ ਜ਼ਿਕਰ ਕੀਤਾ ਸੀ, ਦਲਿਤ ਭਾਈਚਾਰਾ, ਗਰੀਬ ਵਸੋਂ ਸਾਡੀ ਪੰਜਾਬ ਦੀ ਇਸ ਵੇਲੇ ਬਹੁਤ ਵੱਡੀ ਆਬਾਦੀ ਹੈ, ਉਹ ਨਹੀਂ ਅਫੋਰਡ ਕਰ ਸਕਦੀ ਲੱਖਾਂ, ਉਹਨਾਂ ਨੂੰ ਨਹੀਂ ਲਾਭਪਾਤਰੀ ਹੋਏ ਇਹਨਾਂ ਸਕੀਮਾਂ ਦੇ, ਉਹ ਕੀ ਕਰਨ? ਉਹਨਾਂ ਵਾਸਤੇ ਭਵਿੱਖ ਦੇ ਵਿੱਚ ਕੀ ਆ? ਜੀ ਕੱਲਾ ਦਲਿਤ ਨਹੀਂ ਜਾਂ ਰਮਦਾਸੀਆ ਸਿੱਖ ਨਹੀਂ, ਜਿਹੜੇ ਮੇਰੇ ਗਰੀਬ ਭੈਣ ਭਰਾ ਜਿਹਨਾਂ ਦੇ 2 ਕਿੱਲੇ ਜ਼ਮੀਨ ਦੇ ਰਹਿ ਗਏ, 2-2.5 ਕਿੱਲੇ, ਜਿਹੜੇ ਪੰਜਾਬ ਦਾ ਪਿੰਡ ਦਾ ਨਾ, ਜਿਹੜਾ ਤਿੰਨੇ ਹੀ ਜਿਹੜੇ ਭਾਈਚਾਰੇ ਆ ਨਾ, ਇੱਕੋ ਹਾਲਤ ਹੀ ਹੈ, ਇੱਕੋ ਹੀ ਹਾਲਤ। ਜੇ ਸਾਡੇ ਖੇਤ ਰੋਟੀ ਜਾਂਦੀ ਸੀ, ਉੱਥੇ ਹੀ ਦਲਿਤ ਖਾਂਦਾ ਸੀ, ਉੱਥੇ ਹੀ ਸਾਡਾ ਮੈਂ ਖਾਂਦਾ, ਉੱਥੇ ਹੀ ਰਮਦਾਸੀਆ ਸੀ, ਇਕੱਠੇ ਮਿਲ ਕੇ ਖਾਂਦੇ, ਦਹੀਂ ਲੱਸੀ ਜੋ ਵੀ ਜਾਏਗਾ ਘਰੋਂ, ਹਨਾ। ਸਾਡੀ ਤਿੰਨਾਂ ਦੀ ਹਾਲਤ ਮਾੜੀ ਹੈ। ਸਾਡੀ ਜੱਟਾਂ ਦੀ ਤਾਂ, ਸਾਡੇ ਤਾਂ ਕੋਈ ਨਾ ਸਕੀਮ ਸਾਡੇ ਤੇ ਲਾਗੂ ਹੁੰਦੀ, ਸਾਡੀ ਉਦੋਂ ਵੀ ਮਾੜੀ ਹਾਲਤ ਹੈ। ਮੈਂ ਭੈਣ ਭਰਾਵਾਂ ਨੂੰ ਬੇਨਤੀ ਕਰਦਾ, NRI ਵੀਰਾਂ ਨੂੰ, ਜੇ ਸਰਕਾਰ ਨਹੀਂ ਕੁਛ ਕਰ ਸਕਦੀ, ਆਪਾਂ ਸਰਕਾਰਾਂ ਨਾਲ ਤਾਂ ਲੜ ਤਾਂ ਨਹੀਂ ਸਕਦੇ, ਆਪਾਂ ਹੀ ਸਾਂਭ ਲਈਏ। ਵਰਲਡ ਕੈਂਸਰ ਦਾ ਜਨਮ ਹੀ ਇਸ ਕਰਕੇ ਹੋਇਆ। ਠੀਕ ਹੈ। ਮੈਂ ਜਦੋਂ ਉਹਨਾਂ ਨੇ ਕੀਤਾ ਹੀ ਨਹੀਂ, ਮੈਂ ਕੀ ਕਵਾਂ? ਅਸੀਂ ਲੱਗੇ ਹਾਂ। ਸਾਨੂੰ ਦੱਸੋ ਕਿਹੜੇ ਪਿੰਡ ਸਾਡੀ ਟੀਮ ਨਹੀਂ ਪਹੁੰਚੀ, ਅਸੀਂ ਪਹੁੰਚਾਂਗੇ। ਐਂਡ ਸਾਡੀ ਵੇਟਿੰਗ ਲਿਸਟ ਹੈ। ਐਂਡ ਮੈਂ ਕਹਿੰਦਾ ਜਿਨ੍ਹਾਂ ਨੇ ਕੀਤਾ ਹੀ ਨਹੀਂ ਕੁਛ, ਮੈਂ ਉਹਨਾਂ ਅੱਗੇ ਹੁਣ ਜੋ ਜਿਹੜੀ ਕੀ ਕੱਢਾਂ? ਜਾਂ ਜਿਹੜੇ ਗਰੀਬ ਦੀ ਦਵਾਈ ਖਾ ਜਾਂਦੇ ਆ, ਉਹ ਮੇਰੀ ਗੱਲ ਸੁਣਨਗੇ? ਮੈਂ ਕਹਿੰਦਾ ਆਪਾਂ ਕੀ ਕਰੀਏ? ਆਪਾਂ ਮਿਲ ਕੇ ਸਾਰੇ ਆਪਾਂ ਕੀ ਕਰੀਏ? ਬਸ ਆਪਣੇ ਬੱਚਿਆਂ ਦੇ ਜਨਮ ਦਿਨ ਪਿੰਡ 'ਚ ਮਨਾਇਆ ਕਰੋ ਜਾ ਕੇ, ਉਹ ਪੈਸਾ ਪਿੰਡ ਤੇ ਲਾ ਦਿਆ ਕਰੋ, ਆਪੋ ਆਪਣੇ ਪਿੰਡਾਂ ਨੂੰ ਮੈਂ ਤੁਹਾਨੂੰ ਭੇਜ ਰਿਹਾ, ਠੀਕ ਹੈ। ਐਂਡ ਮੇਰਾ ਜਨਮ ਦਿਨ ਮੈਂ ਵੀ ਪੈਰ ਛੱਡ ਗਿਆ ਇੰਗਲੈਂਡ ਆਣ ਕੇ। ਜਨਮ ਦਿਨ ਮੇਰਾ ਗਲਤ ਹੈ ਤੇ ਮੈਂ ਕੇਕ ਕੱਟੀ ਜਾਂਦਾ ਇੰਗਲੈਂਡ 'ਚ। ਉਹ ਪਿੰਡ ਦੇ ਲੋਕਾਂ ਨਾਲ ਕੇਕ ਕੱਟ ਕੁਲਵੰਤ ਸਿੰਘ ਜਾ ਕੇ, ਜਿੱਥੇ ਜੰਮਿਆ ਸੀ, ਜਿਹੜੇ ਤੇਰੇ ਖੇਤ 'ਚ ਕੰਮ ਕਰਦੇ ਸੀ, ਜਿਹੜੀਆਂ ਔਰਤਾਂ ਮੇਰੀ ਮਾਂ ਨਾਲ ਗੋਹਾ ਕੂੜਾ ਕਰਾਉਂਦੀਆਂ ਸੀ, ਹਾਂ ਮੈਂ ਉਹਨਾਂ ਦੇ ਘਰੇ ਹੀ ਜਾਂਦਾ। ਆਪਦੇ ਵੱਡੇ ਕਈ ਦੁੱਖ ਸੁੱਖ ਸਾਡੇ ਘਰ 'ਚ ਪੈਂਦੇ ਆ, ਉਹ ਸਾਰਾ ਆਪਦੇ ਪਿੰਡ ਤੇ ਲੈ ਜਾਓ, ਦਾਨ ਪਿੰਡ ਤੇ ਲੈ ਜਾਓ। ਇਹ ਮੇਰੀ ਬੇਨਤੀਆਂ ਤੁਹਾਨੂੰ ਮੈਂ ਕਰਨਾ ਆ। ਦੋਸਤੋ, ਲੀਡਰਾਂ ਦਾ ਕੋਈ ਕਰੈਕਟਰ ਨਹੀਂ ਗਾ, ਮੇਰੀ ਪਾਰਟੀ ਕੋਈ ਨਹੀਂ, ਪਰ ਲੀਡਰਾਂ ਦਾ ਕਰੈਕਟਰ ਕੀ ਆ? ਹਾਂਜੀ, ਦੇਖ ਲਓ। ਮੈਨੂੰ ਸਵਾਲ ਕਿਸੇ ਨੇ ਕੀਤਾ ਸੀ ਜਦੋਂ ਆਪ ਪਾਰਟੀ ਆਈ, ਮੈਂ ਕਿਹਾ ਯਾਰ ਮੈਨੂੰ ਕਿਉਂ ਸਵਾਲ ਕੀਤਾ? ਜੀ ਤਾਂ ਕੈਂਸਰ ਵਾਲਿਆਂ, ਕੈਂਸਰ ਦੀ ਗੱਲ ਕਰ ਲਾ, ਹਨਾ। ਚਲੋ ਕਹਿੰਦਾ ਜੀ ਨਹੀਂ, ਜਵਾਬ ਦਿਓ ਇਹਦਾ।
ਮੈਂ ਕਿਹਾ ਵੀ ਪਹਿਲਾਂ ਪਿੰਡ ਦੋ ਥਾਈਂ ਹੁੰਦਾ ਸੀ, ਅਕਾਲੀ ਤੇ ਕਾਂਗਰਸ, ਦੋ ਹੀ ਪਾਰਟੀਆਂ ਹੁੰਦੀਆਂ ਸੀ ਨਾ। ਹਾਂਜੀ ਹਾਂਜੀ। ਕਹਿੰਦਾ ਹਾਂ ਠੀਕ ਹੈ। ਮੈਂ ਕਿਹਾ ਮੈਨੂੰ ਹੋਰ ਤਾਂ ਪਤਾ ਨਹੀਂ ਕੀ ਹੋਊਗਾ, ਹੁਣ ਪਿੰਡ ਸਾਡਾ ਤਿੰਨੀ ਥਾਈਂ ਹੋ ਜਾਊਗਾ, ਪਿੰਡ ਤਿੰਨੀ ਥਾਈਂ ਹੋ ਜਾਏਗਾ। ਤਿੰਨੀ ਥਾਈਂ ਹੋਏ ਕਿ ਨਹੀਂ, ਤਿੰਨੀ ਥਾਈਂ ਲੜੇ ਲੋਕ ਆਪਸ ਵਿੱਚ, ਵੋਟਾਂ ਪਿੱਛੇ ਝਗੜਾ ਕਲੇਸ਼ ਹੋਇਆ। ਹੁਣ ਫੇਰ ਮੇਰੀ ਇੰਟਰਵਿਊ ਲੈ ਲਈ ਜਲੰਧਰ, ਉਹਨਾਂ ਨੇ ਕਹਿੰਦੇ ਹੁਣ ਕੀ ਹੋਊਗਾ। ਮੈਂ ਕਿਹਾ ਹੁਣ ਪਿੰਡ 4 ਥਾਈਂ ਹੋ ਜੂ, ਬੀਜੇਪੀ ਵੀ ਆ ਗਈ, ਸਹੀ ਗੱਲ, 4 ਥਾਈਂ ਹੋਊਗਾ। ਤੇ ਮੈਂ ਲੋਕਾਂ ਨੂੰ ਬੇਨਤੀ ਕਰਦਾ, ਹੁਣ NRI ਵੀਰਾਂ ਨੂੰ, ਆਪੋ ਆਪਣੇ ਪਿੰਡਾਂ 'ਚ ਫੋਨ ਕਰਿਓ ਕਿ ਸ਼ਰਾਬ ਦੀ ਬੋਤਲ ਪਿੱਛੇ ਵੋਟ ਨਾ ਵੇਚ ਦਿਓ, ਆਪਦੇ ਹੱਕ ਨਾ ਵੇਚ ਦਿਓ। ਸਵਾਲ ਕਰੋ ਇਹਨਾਂ ਨੂੰ, ਆਇਆਂ ਨੂੰ, ਵੀ ਸਾਨੂੰ ਦਵਾਈ ਦਵਾਓਗੇ? ਜਿਵੇਂ ਤੁਸੀਂ ਕਿਹਾ ਸੀ ਵੀ ਗਰੀਬ ਨੂੰ ਦਵਾਈ ਨਹੀਂ ਮਿਲਦੀ, ਉਹਨਾਂ ਨੂੰ ਪੁੱਛੋ ਵੀ ਜਿਹੜੀਆਂ ਦਵਾਈਆਂ ਆਉਂਦੀਆਂ ਨੈਸ਼ਨਲ ਰੂਰਲ ਹੈਲਥ ਮਿਸ਼ਨ ਦੇ ਤਹਿਤ, ਉਹ ਸਰਕਾਰੀ ਹਸਪਤਾਲਾਂ 'ਚ ਪਹੁੰਚਾਓਗੇ ਕਿ ਰਾਹ 'ਚ ਹੀ ਵੇਚ ਦੋਗੇ? ਵੀ ਜੀ ਅਸੀਂ ਗਰੀਬ ਦੇ ਹੱਕ ਖਾ ਜਾਂਦੇ ਆ, ਫਿਰ ਬਾਅਦ ਲੰਗਰ ਖਵਾਉਂਦੇ ਆ, ਉਦੋਂ ਬਾਅਦ ਅਸੀਂ ਉਹਨੂੰ ਗਰੀਬ ਦੇ ਹੱਕ ਖਾ ਜਾਂਦੇ ਆ, ਤੇ ਫਿਰ ਲੰਗਰ। ਮੈਨੂੰ ਚੰਡੀਗੜ੍ਹ ਦੀਆਂ ਕੋਠੀਆਂ ਦੇ ਵਿੱਚੋਂ ਇੱਕ ਮੁਸ਼ਕ ਆਉਂਦਾ, ਸੁਣ ਲਓ ਕੀ। ਚੰਡੀਗੜ੍ਹ ਦੇ ਆਮ ਕੋਠੀ ਬੰਦਾ ਨਹੀਂ ਲੈ ਸਕਦਾ, ਕਰਪਸ਼ਨ ਨਾਲ ਲੈਂਦਾ। ਤੇ ਮੈਨੂੰ ਇੱਕ ਅਫਸਰ ਕਹਿੰਦਾ, ਧਾਲੀਵਾਲ ਸਾਹਿਬ ਕਿਉਂ ਮੁਸ਼ਕ ਆਉਂਦਾ? ਮੈਂ ਕਿਹਾ ਮੇਰੇ ਪੰਜਾਬ ਦੇ ਲੋਕਾਂ ਦਾ ਪਾਣੀ ਦੀ ਥਾਂ ਖੂਨ ਲੱਗਿਆ ਇਹਨਾਂ ਕੋਠੀਆਂ 'ਚ। ਕਹਿੰਦਾ ਫੇਰ? ਮੈਂ ਕਿਹਾ ਸੀਮੈਂਟ ਦੇ ਥਾਂ ਜਿਹੜੀ ਚਿਣਾਈ ਹੁੰਦੀ ਹੈ ਜਾਂ ਗਾਰਾ, ਤੇ ਉਹ ਸਾਡੇ ਪੰਜਾਬ ਦੇ ਲੋਕਾਂ ਦੀ ਚਰਬੀ ਹੈ, ਤੇ ਫਿਰ ਮੈਨੂੰ ਉਹ ਚਰਬੀ ਤੇ ਖੂਨ ਦੀ ਮੁਸ਼ਕ ਆਉਂਦਾ। ਮੈਂ ਇਸ ਘਰ 'ਚ ਚਾਹ ਦਾ ਕੱਪ ਨਹੀਂ ਪੀ ਸਕਦਾ, ਮੇਰਾ ਦਮ ਘੁੱਟਦਾ। ਇੰਨੀ ਕਰਪਸ਼ਨ ਕੀਤੀ ਇਹਨਾਂ ਲੋਕਾਂ ਨੇ, ਬਹੁਤ ਜ਼ਿਆਦਾ, ਬਹੁਤ ਠੋਕ ਕੇ ਕਹਿਤਾ। ਕਰੇਲਾ ਕੌੜਾ ਹੁੰਦਾ, ਪਰ ਇਹ ਸੱਚਾਈ ਹੈ ਦੋਸਤੋ, ਰਾਈਟ। ਖਾ ਕੇ ਲੁੱਟ ਕੇ ਸਾਡੀ ਸਟੇਟ ਨੂੰ। ਅੱਛਾ, ਜਦੋਂ ਪਿੰਡਾਂ 'ਚ ਜਾਂਦੇ ਹੋ, ਜਿਹੜੇ ਬਹੁ ਗਿਣਤੀ ਤਾਂ ਲੋਕ ਤੁਹਾਡੇ ਕੋਲ ਐਸੇ ਹੀ ਹੋਣੇ ਜਿਨ੍ਹਾਂ ਕੋਲੇ ਕਈ ਤਾਂ ਵਿਚਾਰੇ ਸ਼ਹਿਰ ਜਾ ਕੇ ਵੀ ਟੈਸਟ ਨਹੀਂ ਕਰਾਉਣ ਜੋਗੇ ਹੁੰਦੇ। ਸ਼ਹਿਰ ਜਾਣ ਦਾ ਗਰੀਬ ਮਾਂ ਕੋਲੇ ਬੱਸ ਦਾ ਕਿਰਾਇਆ ਨਹੀਂ ਹੁੰਦਾ, ਟੈਸਟ ਦੀ ਤਾਂ ਗੱਲ ਛੱਡੋ, ਗੱਲ ਟੁੱਟੀਆਂ ਚੱਪਲਾਂ ਹੁੰਦੀਆਂ, ਮੇਖ ਲਾਈ ਹੁੰਦੀ ਹੈ। ਆਹੋ ਦੋਸਤੋ, ਕਹਿੰਦੇ ਇੱਕ ਸ਼ਬਦ ਪੜ੍ਹਦੇ ਹਾਂ ਅਸੀਂ, ਗਰੀਬ ਦਾ ਮੂੰਹ ਗੁਰੂ ਦੀ ਗੋਲਕ। ਇੱਕ ਸਾਡੇ ਗੁਰੂ ਦੀ ਗੋਲਕ, ਜਿਹਦੇ ਨਾਲ ਸਾਡੇ ਗੁਰੂ ਦੇ ਲੰਗਰ ਚੱਲਦੇ ਆ, ਹਾਂ ਉਹਦੇ 'ਚ ਵੀ ਪਾਓ ਦੱਬ ਕੇ। ਪਰ ਇੱਕ ਸ਼ਬਦ ਤੁਸੀਂ ਪੜ੍ਹ ਕੇ ਘਸਾਤਾ, ਗਰੀਬ ਦਾ ਮੂੰਹ ਗੁਰੂ ਦੀ ਗੋਲਕ। ਕਈ ਵਾਰੀ ਉਹ ਗੋਲਕ ਤੁਰ ਕੇ ਆਉਂਦੀ ਆ ਗਰੀਬ ਮਾਂ ਮੇਰੇ ਕੋਲੇ, ਖੰਘ ਆਉਂਦੀ ਆ ਉਹਨੂੰ, ਚੱਪਲਾਂ ਟੁੱਟੀਆਂ ਹੁੰਦੀਆਂ, ਆਓ ਉਸ ਗੋਲਕ ਦੇ ਵਿੱਚ ਵੀ ਕੁਝ ਪਾਈਏ। ਪੜ੍ਹਨਾ ਸ਼ਬਦ ਬਹੁਤ ਸੌਖਾ, ਉਸ ਗਰੀਬ ਮਾਂ ਨੂੰ ਦਵਾਈ ਦਵਾਓ। ਅਸਲੀ ਗੋਲਕ ਹੈ ਜਿਹੜੀ ਤੁਰ ਕੇ ਆਉਂਦੀ ਆ, ਮੇਰਾ ਗੁਰੂ ਭੇਜ। ਮੇਰਾ ਗੁਰੂ ਕੁਝ ਨਹੀਂ ਮੰਗਦਾ ਮੈਥੋਂ, ਮੈਂ ਧੰਨਵਾਦ ਕਰਨ ਜਾਂਦਾ ਗੁਰੂ ਰਾਮਦਾਸ ਜੀ ਦਾ, ਵੀ ਗੁਰੂ ਸਾਹਿਬ ਮੇਰੀ ਸਿਹਤ ਚੰਗੀ ਆ, ਮੇਰੇ ਬੱਚੇ ਠੀਕ ਹੈ। ਮੇਰਾ ਗੁਰੂ ਸਾਹਿਬ ਮੈਥੋਂ ਮੰਗਦਾ ਨਹੀਂ। ਕਿਹੜੀ ਗੋਲਕ ਮੰਗਦੀ ਹੈ? ਗਰੀਬ ਮਾਂ ਪਿੰਡ ਵਾਲੀ। ਅੱਛਾ, WHO ਵੀ ਕੋਈ ਫਾਈਨੈਂਸ਼ੀਅਲੀ ਹੈਲਪ ਕਰਦੀ ਹੈ ਜੀ? WHO ਕਈ ਵਾਰੀ ਕੋਈ ਪ੍ਰੋਜੈਕਟ ਦੇਖਦੀ ਆ ਵੀ ਇੱਥੇ ਆਹ ਹਾਲਾਤ ਮਾੜੇ ਆ, ਠੀਕ ਹੈ, ਜਿਵੇਂ ਹੁਣ ਸਾਨੂੰ ਸਟੱਡੀ ਕਰਾ ਕੇ, ਜਿਵੇਂ ਅਸੀਂ 7 ਜ਼ਿਲ੍ਹੇ ਚੈੱਕਅਪ ਕੀਤੇ ਸੀ, ਫਿਰੋਜ਼ਪੁਰ, ਮੋਗਾ, ਫਰੀਦਕੋਟ, ਮੁਕਤਸਰ ਸਾਹਿਬ, ਫਾਜ਼ਿਲਕਾ, ਮਾਨਸਾ, ਬਠਿੰਡਾ, ਠੀਕ ਹੈ। ਉਹਦੇ 'ਚ ਫਿਰ ਉਹਨਾਂ ਨੇ ਇੱਕ ਸਟੇਟ ਬੈਂਕ ਆ ਗਈ ਸਾਡੇ ਨਾਲ, ਮਤਲਬ ਉਹਨਾਂ ਨੇ ਸਾਡੀ ਸਪੋਰਟ ਕੀਤੀ ਵੀ ਆਪਾਂ ਮਿਲ ਕੇ ਕਰਦੇ ਹਾਂ। ਅਸੀਂ ਲਗਭਗ ਹੁਣ ਬਠਿੰਡਾ 'ਚ ਸਾਡੀਆਂ ਟੀਮਾਂ, ਫਿਰ ਅਸੀਂ ਮਾਨਸਾ 'ਚ ਐਂਟਰ ਕਰਾਂਗੇ, ਫਿਰ ਫਾਜ਼ਿਲਕਾ 'ਚ, ਠੀਕ ਹੈ। ਅੱਛਾ, ਜਿਹੜੇ ਤੁਸੀਂ 2 ਕੈਂਸੀ, ਇੱਕ ਅਨੰਦਪੁਰ ਸਾਹਿਬ ਦਾ ਤੁਸੀਂ ਜ਼ਿਕਰ ਕੀਤਾ, ਹਸਪਤਾਲ ਬਣਾਇਆ ਅਸੀਂ, ਇੱਕ ਜਲੰਧਰ 'ਚ ਸਾਡਾ ਅੱਜ ਵਰਲਡ ਕੈਂਸਰ ਦਾ ਸੈਂਟਰ ਜੀ, ਇੱਕ ਤਾਂ ਅਸੀਂ ਪਿੰਡਾਂ 'ਚ ਕੈਂਪ ਲੱਗ ਰਿਹਾ, ਇੱਕ ਸਾਨੂੰ ਕੋਈ ਮਾਂ ਲੱਭੇ ਨਾ, ਉਹ ਜਲੰਧਰ ਸਾਡੇ ਸੈਂਟਰ ਜਾ ਕੇ ਜਦੋਂ ਮਰਜ਼ੀ ਟੈਸਟ ਕਰਾ ਲੇ। ਇੱਕ ਅਸੀਂ ਨਾਨਕਸਰ ਦੇ ਟੈਸਟ ਬਿਲਕੁਲ ਫ੍ਰੀ ਜੀ। ਸਾਡੇ ਮੇਰੇ ਭੈਣ ਭਰਾਵੋ 18 ਸਾਲ ਦੇ ਵਿੱਚ ਸਾਡਾ ਕੋਈ ਡਾਕਟਰ, ਨਰਸ 1 ਰੁਪਈਆ ਵੀ ਕਿਸੇ ਤੋਂ ਲੈ ਗਿਆ ਤੇ ਮੈਥੋਂ 1 ਲੱਖ ਰੁਪਇਆ ਲੈ ਜਿਓ। ਦਿਸ ਇਜ਼ ਚੈਲੰਜ, ਕਿਰਪਾ ਗੁਰੂ ਦੀ ਹੈ। ਐਂਡ ਸਾਡੇ ਡਾਕਟਰ ਵੀ ਉਹੀ ਆ ਜਿਹੜੇ ਇਫੈਕਟ ਆ, ਕਿਸੇ ਦੀ ਮਾਂ ਮਰੀ ਹੈ, ਕਿਸੇ ਦੀ ਭੈਣ। ਅਸੀਂ ਸਟਾਫ ਦੀ ਜਦੋਂ ਇੰਟਰਵਿਊ ਲੈਂਦੇ ਆ, ਅਸੀਂ ਪੁੱਛਦੇ ਹਾਂ ਵੀ ਤੇਰੇ ਘਰ 'ਚ ਕੋਈ ਕੈਂਸਰ ਨਾਲ ਮੌਤ ਹੋਈ ਹੈ? ਅੱਛਾ, ਵੀ ਫਿਰ ਉਹ ਸੇਵਾ ਅੱਛੀ ਤਰ੍ਹਾਂ ਕਰੂਗਾ। ਉਹਨੂੰ ਸੇਕ ਲੱਗ ਚੁੱਕਿਆ, ਮੈਨੂੰ ਵੀ ਲੱਗ ਚੁੱਕਿਆ, ਉਹ ਵਿਕਟਮ ਹੈ ਇਸ, ਹਾਂ ਵਿਕਟਮ, ਰਾਈਟ, ਹਾਂ ਜੀ। ਐਂਡ ਸਾਰੇ ਤਨਖਾਹਦਾਰ, ਸਾਰਾ ਸਟਾਫ ਸਾਡੀ, ਸਾਰੇ ਬੱਸਿਸ ਡਰਾਈਵਰ, ਸਾਡੀਆਂ ਬੱਸਿਸ UK ਸਿਸਟਮ ਦੀ ਕਾਪੀ ਹੈ ਸਾਰੇ ਦੀ, ਜੋ UK ਸਰਕਾਰ ਮੇਰੀ ਵਾਈਫ ਨੂੰ ਦਿੰਦੀ ਸੀ, ਤੇ ਉਹਦੀ ਕਾਪੀ ਕਰਕੇ ਪੰਜਾਬ ਲੈ ਗਿਆ। ਠੀਕ ਹੈ, ਹਾਂ ਠੀਕ ਹੈ। ਐਂਡ ਸਾਡੇ ਕੈਂਪਾਂ 'ਚ ਗੇੜਾ ਦੇ ਲਿਆ ਕਰੋ, ਐਂਡ ਤੁਸੀਂ ਸਾਡੀ ਗਲਤੀ ਕੱਢ ਕੇ ਝੋਲੀ 'ਚ ਪਾਇਆ ਕਰੋ, ਮੈਨੂੰ ਚੰਗਾ ਨਾ ਕਿਹਾ ਕਰੋ, ਫਿਰ ਮੈਂ ਉਹਨੂੰ ਠੀਕ ਕਰੂੰਗਾ। ਮੈਂ ਵੀ ਇੰਗਲੈਂਡ 'ਚ ਬੈਠਾ, ਪਰ ਮੈਂ ਟਰੈਵਲ ਕਰਦਾ, ਜਾਂਦਾ ਰਹਿਣਾ, ਚੈੱਕਅਪ ਕਰਦਾ ਰਹਿਣਾ। ਸਾਡਾ ਸਟਾਫ ਮੇਰੇ ਨਾਲੋਂ ਵੀ ਵਧੀਆ। ਸਾਡੇ ਕੈਂਪ ਜਾ ਕੇ ਮੈਨੂੰ ਚੰਗਾ ਨਾ ਕਹੋ, ਉੱਥੇ ਬੈਠ ਕੇ ਦੇਖੋ ਇਹਨਾਂ ਦੀ ਕਮਜ਼ੋਰੀ ਕੀ ਹੈ, ਉਹ ਮੈਨੂੰ ਕਾਲ ਕਰਕੇ ਦੱਸੋ। ਲੋਕ ਤਾਂ ਮੂੰਹ ਲਾਲ ਕਰ ਲੈਂਦੇ ਆ, ਮੈਂ ਠੀਕ ਕਰੂੰਗਾ। ਮੈਂ ਕਹਿੰਦਾ ਮੇਰੀ ਗਲਤੀ ਕੱਢ ਕੇ ਮੇਰੀ ਝੋਲੀ 'ਚ ਪਾਓ, ਮੈਨੂੰ ਚੰਗਾ ਨਾ ਕਹੋ। ਹਾਂ, ਦੂਸਰਾ ਵੱਡਾ ਸਵਾਲ, ਸਾਡੇ ਡਾਕਟਰਾਂ ਨੂੰ ਤੁਸੀਂ ਗਿਆ ਨੂੰ ਮੋਮੈਂਟਮ ਦੇ ਦਿੰਦੇ ਆ, 7-8 ਫੜਾ ਦਿੰਦੇ ਆ ਪਲੇਟਾਂ ਦੀਆਂ, ਤੇ ਇੱਕ ਭੂਰੀ ਗਲ 'ਚ ਪਾ ਦਿੰਦੇ ਆ ਮੇਰੇ ਗਏ ਦੀ, ਮੈਂ ਭੂਰੀ ਲੈਣੀ ਹੈ। ਉਹ 10,000 ਰੁਪਇਆ ਦਵਾਈ ਦੇ ਲੰਗਰ 'ਚ ਪਾ ਦਿਆ ਕਰੋ। ਮੈਨੂੰ ਬਹੁਤ ਪਿਆਰ ਦਿੰਦੀ ਆ ਦੁਨੀਆ 'ਚ, ਮੈਂ ਖੁਸ਼ਕਿਸਮਤ ਆ ਕਿ ਮੈਨੂੰ ਜਹਾਜ਼ ਦੇ ਵਿੱਚ ਮੇਰੇ ਨਾਲ ਲੋਕ ਫੋਟੋ ਲਵਾ ਰਹੇ ਆ। ਮੈਨੂੰ ਪੂਰੀ ਮੋਮੈਂਟਮ ਕੋਈ ਚੀਜ਼ ਨਹੀਂ ਦੇਣਾ, ਨਾ ਮੈਡਲ ਸ਼ੈਡਲ, ਮੇਰੇ ਗੁਰੂ ਨੂੰ ਪਤਾ ਹੈ। ਮੈਂ ਤਾਂ ਕੋਸ਼ਿਸ਼ ਕਰ ਰਿਹਾ ਗੁਰੂ ਸਾਹਿਬ ਦੀ ਕਿਰਪਾ ਨਾਲ, ਉਹ ਪੈਸੇ ਦਵਾਈ 'ਚ ਪਾਓ।
ਤੇ ਜਿਹੜੀ ਵਰਲਡ ਕੈਂਸਰ ਕੇਅਰ ਹੈ ਇਹ ਅਫਰੀਕੀ ਮੁਲਕਾਂ ਜਾਂ ਸ਼੍ਰੀਲੰਕਾ, ਤਿੱਬਤ, ਜਾਪਾਨ ਦੇ ਵਿੱਚ ਹਾਂ ਨਹੀਂ, ਅਸੀਂ ਥਰਡ ਵਰਲਡ ਕੰਟਰੀ ਨੂੰ Third ਟੈਕਲ world, ਕਰਦੇ ਹਾਂ। ਠੀਕ। ਜਾਪਾਨ ਤਾਂ ਰਿਚ ਕੰਟਰੀ ਹੈ, ਜਿਵੇਂ ਹਾਂਜੀ। ਸ਼੍ਰੀਲੰਕਾ, ਬੰਗਲਾਦੇਸ਼, ਸੁਡਾਨ, ਸੀਰੀਆ, ਠੀਕ ਹੈ, ਉਹ ਤਾਂ ਲੜਾਈ ਨਹੀਂ ਮਾਰੇ ਪਏ ਆ, ਬੁਰਾ ਹਾਲ ਹੈ, ਠੀਕ ਹੈ। ਐਂਡ ਜਿੱਥੇ ਸਾਨੂੰ WHO ਕਹੇਗੀ ਵੀ ਆਹ ਪ੍ਰੋਜੈਕਟ ਤੁਹਾਨੂੰ ਦਿੰਨੇ ਆ, ਅਸੀਂ ਉੱਥੇ ਜਾਵਾਂਗੇ। ਐਂਡ ਪਰ ਪੇਕੇ ਮੇਰੇ ਪੰਜਾਬ ਹੈ, ਮੈਂ ਪੰਜਾਬ ਦਾ ਦਾਨ ਪੰਜਾਬ ਚਲਾਉਣਾ। ਤੇ ਮੈਂ ਵੀਰ ਜੀ ਅੱਜ ਇੱਕ ਗੱਲ ਕਹਿ ਦੇਣੀ ਚਾਹੁੰਦਾ, ਸ਼ਾਇਦ ਮੈਂ ਗਲਤ ਹੋਵਾਂ, ਮੈਂ ਸੰਗਤ ਤੋਂ ਮਾਫੀ ਪਹਿਲਾਂ ਹੀ ਮੰਗ ਲੈਣਾ। ਮੈਂ ਪੰਜਾਬ ਦਾ ਪੈਸੇ ਬੰਬੇ ਕਿਉਂ ਲਾਵਾਂ? ਤੇ ਬੰਬੇ ਵਾਲਿਆਂ ਨੇ ਸਾਡੀ ਕਿਤੇ ਬਾਂਹ ਫੜੀ ਆਣ ਕੇ? ਔਰ ਸਿੱਖ ਭਰਾਵੋ, ਆਪਾਂ ਸੋਚਿਆ ਕਰੋ, ਸਾਡੀ ਬਾਂਹ ਕੋਈ ਫੜਦਾ? ਨਹੀਂ ਫੜਦਾ, ਕੌਣ ਫੜਦਾ? ਠੀਕ ਹੈ। ਸਾਡੇ ਕੋਈ ਤੂਫਾਨ ਆ ਜੇ, ਹੁਣ ਪਾਣੀ ਆ ਗਿਆ ਸੀਗਾ, ਸਾਡੀਆਂ ਸਾਰੀਆਂ ਕੈਂਸਰ ਦੇ ਕੰਮ ਕਰਕੇ ਮੈਂ ਕਿਹਾ ਯਾਰ ਦਰਿਆ ਦੇ ਨਾਲ ਲੈ ਕੇ ਜਾਓ ਗੱਡੀਆਂ, ਸੱਪ ਬਹੁਤ ਨਿਕਲੇ, ਸਨੇਕ ਬਾਈਟਿੰਗ ਬਹੁਤ ਹੋਈ, ਪਰ ਸਾਡੀ ਤਾਂ ਕੋਈ ਬਾਂਹ ਨਹੀਂ ਫੜਦਾ। ਠੀਕ ਹੈ, ਅਸੀਂ ਭੱਜ ਲੈਨੇ ਉਧਰ ਨੂੰ। ਸਾਰੀਆਂ ਸਾਡੀਆਂ ਸਮਾਜਿਕ ਜਥੇ ਜਿੰਨੀਆਂ ਵੀ ਆ ਆਪਣੀਆਂ NGOs ਹੈ, ਠੀਕ ਹੈ, ਪਰ ਸੋਚਿਆ ਕਰੋ ਕਿ ਜਿਹੜੀ ਤੁਹਾਡੀ ਬਾਂਹ ਫੜਦਾ, ਪੰਜਾਬ ਦਾ ਦਾਨ ਪੰਜਾਬ ਚ ਲਾਇਆ ਕਰੋ। ਹਾਂ, ਕੋਈ ਬੰਦਾ ਸਾਨੂੰ ਬੰਬੇ ਕਹਿਣ ਜੀ, ਕੋਈ ਫਿਲਮੀ ਐਕਟਰ ਕਹਿੰਦਾ ਬੰਬੇ ਨੂੰ ਚੈੱਕਅਪ ਕਰੋ, ਜਾ ਵੜਾਂਗੇ, ਠੀਕ ਹੈ, ਪਰ ਪੰਜਾਬ ਦਾ ਦਾਨ ਪੰਜਾਬ ਚ ਲਾਓ, ਠੀਕ ਹੈ, ਪੰਜਾਬ ਦੇ ਲੋਕਾਂ ਨੂੰ ਸਾਂਭੋ। ਅੱਛਾ, ਜਿਹੜੇ ਇਹ ਫਲੱਡ ਆਏ ਸੀਗੇ, ਇਸ ਤੋਂ ਬਾਅਦ ਵੀ ਕੋਈ ਸਿਹਤ ਦੇ ਉੱਤੇ ਕੋਈ ਮਾੜੇ ਪ੍ਰਭਾਵ? ਕਿਉਂਕਿ ਜੀ ਉਦੋਂ ਸੱਪ ਬਹੁਤ ਨਿਕਲੇ, ਸਨੇਕ ਬਾਈਟਿੰਗ, ਫਸਲਾਂ ਦਾ ਬਹੁਤ ਨੁਕਸਾਨ ਹੋਇਆ, ਪਰ ਅਸੀਂ ਸਿੱਖਦੇ ਨਹੀਂ ਕੁਛ, ਐਰਕੀ ਫੇਰ ਆਉਣਗੇ। ਅਸੀਂ ਇਹ ਨਹੀਂ ਸੋਚਿਆ ਵੀ ਇਹ ਫਲੱਡ ਆਇਆ ਕਿਉਂ ਤੇ ਇਹਨੂੰ ਠੀਕ ਕਰੀਏ, ਗਾਂ ਨੂੰ ਫੇਰ ਨਾ ਆਵੇ। ਠੀਕ ਹੈ, ਚੱਲੀ ਜਾਂਦਾ ਨਾ 70 ਸਾਲਾਂ ਤੋਂ। ਮੈਂ ਦੇਖੋ, ਮੈਂ ਕਿਸਾਨ ਦਾ ਬੇਟਾ, ਐਂਡ ਮੈਂ ਸਰਕਾਰ ਨੂੰ ਇੱਥੋਂ ਤੱਕ ਵੀ ਕਹਿਤਾ ਸੀ, ਅਸੀਂ ਪੰਜਾਬ ਭਾਖੜਾ ਡੈਮ ਦੇ ਮੂਹਰੇ ਆ, ਜਦੋਂ ਤਾਂ ਫਲੱਡ ਆਉਣੇ ਤਾਂ ਅਸੀਂ ਮਰਨਾ, ਤੇ ਪਾਣੀ ਲੈ ਜਾਓ ਰਾਜਸਥਾਨ ਨੂੰ ਤੇ ਫਲਾਣੇ ਥਾਂ ਨੂੰ। ਮੈਂ ਇਹ ਨਹੀਂ ਕਹਿੰਦਾ ਰਾਜਸਥਾਨ ਵੀ ਸਾਡਾ ਭਰਾ ਹੈ, ਹਰਿਆਣਾ ਵੀ ਸਾਡਾ ਭਰਾ ਹੈ। ਜੇ ਮੇਰੇ ਕੋਲੇ 2 ਰੋਟੀਆਂ ਹੈ ਤੇ ਮੈਨੂੰ 2 ਦੀ ਭੁੱਖ ਹੈ, ਮੈਂ ਕਿਵੇਂ ਦੇ ਦੂੰ ਇੱਕ? ਜੇ ਮੇਰੇ ਕੋਲੇ 3 ਆ ਤੇ ਮੈਂ ਇੱਕ ਰੋਟੀ ਕਿਸੇ ਨੂੰ ਦੇ ਦੂੰ ਵੀ ਆ ਵਾਧੂ ਹੈ। ਜਿੱਦਣ ਤਾਂ ਫਲੱਡ ਆ ਉਦੋਂ ਪੰਜਾਬ ਡੁੱਬੇ, ਠੀਕ ਹੈ। ਫਿਰ ਜੀ ਇੱਕ ਗੱਲ ਹੋਰ ਕਹਿ ਦਿੰਦਾ, ਇਹ ਵੀ ਕਹਿ ਦਿੱਤੀ ਡਿਫੈਂਸ ਮਿਨਿਸਟਰ ਨੂੰ, ਅੱਛਾ, ਵੀ ਜਦੋਂ ਪਾਕਿਸਤਾਨ ਬਾਰਡਰ ਤੇ ਆ, ਜਾਂ ਜੰਮੂ ਕਸ਼ਮੀਰ ਦਾ ਬਾਰਡਰ ਹੈ, ਜਾਂ ਚਾਈਨਾ ਦਾ ਬਾਰਡਰ ਹੈ, 5 ਲਾਸ਼ਾਂ ਆਉਂਦੀਆਂ ਤੇ 4 ਸਿੱਖਾਂ ਦੀਆਂ ਹੁੰਦੀਆਂ, ਜਿਨ੍ਹਾਂ ਦੀ 2% ਆਬਾਦੀ ਆ। ਸੁਣੋ ਮੇਰੇ ਭਰਾਵੋ, ਠੋਕ ਕੇ ਕਿਆ ਕਰੋ ਗੱਲ, 5 ਲਾਸ਼ਾਂ ਆਉਂਦੀਆਂ ਬਾਰਡਰ ਤੋਂ, ਤੇ 4 ਸਿੱਖਾਂ ਦੀਆਂ ਜਿਨ੍ਹਾਂ ਦੀ 2% ਆਬਾਦੀ ਆ। ਸਾਨੂੰ ਲੋਕ ਵੱਖਵਾਦੀ ਕਹਿੰਦੇ ਆ, ਕੋਈ ਅੱਤਵਾਦੀ। ਅਸੀਂ ਨਹੀਂ ਵੱਖਵਾਦੀ, ਅਸੀਂ ਤਾਂ ਗੁਰੂ ਨੂੰ ਮੰਨਣ ਵਾਲੇ, ਨਿਮਾਣੇ ਜੇ ਸਿੱਖਾਂ, ਅਸੀਂ ਨਿਮਰਤਾ ਵਾਲੇ, ਠੀਕ ਹੈ। ਇਹ ਲੋਕ 2% ਕਹਿ ਕੇ ਫਿਰ ਤੁਸੀਂ ਮਰੋ ਵੀ ਨਹੀਂ, ਫਿਰ ਮਰੋ ਵੀ 5, ਤੁਸੀਂ 4 ਮਰੋ, ਮਰਦੇ ਤਾਂ 4 2% ਵਾਲੇ ਆ, ਲਾਸ਼ਾਂ ਸਾਡੇ ਸਿੱਖ ਭਰਾਵਾਂ। ਦੇਖੋ ਕਿੱਡਾ ਧੱਕਾ ਹੋ ਰਿਹਾ, ਰਾਈਟ ਵੀਰ ਜੀ। ਇਹ ਗੱਲਾਂ ਕਰੋ ਉਹਨਾਂ ਮਿਨਿਸਟਰਾਂ ਨਾਲ ਜਾ ਕੇ, ਉਹਨਾਂ ਨੂੰ ਸਮਝਾਓ ਵੀ ਸਾਨੂੰ ਸਾਡੇ ਦੇ ਉੱਤੇ ਕਈ ਨਾ ਲੇਬਲ ਲਾ ਦਿੰਦੇ ਆ, ਠੀਕ ਹੈ। ਐਂਡ ਇਹਨਾਂ ਗੱਲਾਂ ਤੋਂ ਗਰੇਜ਼ ਕਰਿਆ ਕਰੋ। ਕਰੀਏ ਕਿ ਸਾਡੇ ਲੀਡਰ ਸਾਨੂੰ ਵੇਚ ਦਿੰਦੇ ਆ, ਸਾਨੂੰ ਭੇਡਾਂ ਬੱਕਰੀਆਂ ਬਣਾਇਆ, ਸਾਡੇ ਲੀਡਰ ਸਾਨੂੰ ਵੇਚ ਜਾਂਦੇ ਆ, ਕਿਉਂਕਿ ਹਰ ਲੀਡਰਾਂ ਦਾ ਮੁੱਲ ਹੈ। ਹੁਣ ਦੇਖਿਆ ਹੀ ਆ ਕਿਵੇਂ ਪਾਰਟੀਆਂ ਚੋਂ ਜੰਪ ਕਰਦੇ ਆ, ਕਰਦੇ ਆ ਨਾ। ਜਿਹੜਾ ਕਾਂਗਰਸੀ ਪਹਿਲਾਂ ਫਿਰ ਆਪ ਚਲਿਆ ਗਿਆ, ਹੁਣ ਆਪ ਤੋਂ BJP ਚਲਿਆ ਗਿਆ, BJP ਚੋਂ ਪਤਾ ਨਹੀਂ ਕਾਲੀਆਂ ਜਾਊ, ਪਤਾ ਨਹੀਂ ਕਿੱਥੇ ਜਾਊ। ਇਹਨੇ ਤੁਹਾਡਾ ਕੀ ਸਵਾਰਨਾ? ਇਹਨਾਂ ਨੇ, ਉਹ ਮੇਰੇ ਭਰਾਵੋ ਨਹੀਂ ਕੁਛ ਸਵਾਰਨਾ ਇਹਨਾਂ ਨੇ, ਇਹਨਾਂ ਦੀਆਂ ਤਾਂ ਆਪਦੀਆਂ ਜੇਬਾਂ ਨਹੀਂ ਭਰੀਆਂ। ਤੁਸੀਂ ਸਿਰਫ ਸਮਾਜ ਸੇਵਾ ਤੇ ਰਿਹਾ ਕਰੋ। NRI ਵੀਰੋ, ਆਪੋ ਆਪਣੇ ਪਿੰਡਾਂ ਨੂੰ ਸਾਂਭੋ, ਠੀਕ ਹੈ। ਇਹ ਮੇਰੀ ਬੇਨਤੀ ਕਰਨਾ ਹੈ ਤੁਹਾਨੂੰ, ਹੱਥ ਜੋੜ ਕੇ। ਮਾਫ ਕਰਨਾ, ਸ਼ਾਇਦ ਕਈ ਗੱਲਾਂ ਨਾਲ ਸਹਿਮਤ ਨਾ ਹੋਣ, ਮੈਂ ਮਾਫੀ ਵੀ ਚਾਹੁੰਦਾ। ਕਿਸੇ ਨੂੰ ਮੇਰੀ ਗੱਲ ਚੁੱਭ ਗਈ ਹੋਏ, ਉਹਦੀ ਵੀ ਸੀਸ ਮੇਰੇ ਚਰਨਾਂ 'ਚ ਤੁਹਾਡੇ 'ਚ। ਪਰ ਦੋਸਤੋ, ਆਓ ਮਿਲ ਕੇ, ਜਿੱਥੇ ਆਪਾਂ ਗੁਰੂ ਦੇ ਰੋਟੀ ਪਾਣੀ ਦੇ ਲੰਗਰ ਲਾਉਣੇ, ਦਵਾਈ ਦੇ ਲੰਗਰ ਬਰਾਬਰ ਰੱਖੋ। ਜ਼ਿੰਦਗੀ ਦੀ ਰੇਲ ਗੱਡੀ 2 ਗਾਡਰਾਂ ਤੇ ਚੱਲਦੀ ਹੈ, ਟ੍ਰੇਨ ਵੀ 2 ਗਾਡਰਾਂ ਤੇ ਚੱਲਦੀ ਹੈ, ਤੇ ਅਸੀਂ ਇੱਕ ਗਾਡਰ ਚੱਕਤੀ ਸੀ, ਕਿਉਂਕਿ 40 ਸਾਲ ਤੋਂ ਬਾਅਦ ਹਰ ਬੰਦਾ ਕੋਈ ਨਾ ਕੋਈ ਗੋਲੀ ਖਾਂਦਾ, ਠੀਕ ਹੈ, ਲੱਗ ਗਿਆ ਨਾ, ਜਾਂ 45 ਤੋਂ ਕਿਸੇ ਨੂੰ BP, ਡਾਇਬਟੀਜ਼, ਕਿੰਨਿਆਂ ਦੀ ਖਾਂਦਾ ਨਾ ਗੋਲੀਆਂ, ਤੇ ਉਹ ਗਰੀਬ ਕੋਲ ਤਾਂ ਪੈਸੇ ਹੀ ਨਹੀਂ ਗਏ, ਤੇ ਉਹ ਕੀ ਕਰੂ? ਉਹ ਵੈਸੇ ਐਵੇਂ ਹੀ ਚੱਲ ਜਾਂਦਾ ਦੁਨੀਆ ਤੋਂ, ਏਦਾਂ ਹੀ ਚੱਲ ਜਾਂਦਾ ਵਿਚਾਰਾ, ਕੋਈ ਚੈੱਕਅਪ ਨਹੀਂ, ਕੁਝ ਨਹੀਂ ਗਾ। ਕਿਸੇ ਗਰੀਬੀ ਨੂੰ ਜੱਫੀ ਤਾਂ ਪਾਓ। ਮੈਂ 2 ਚੀਜ਼ਾਂ ਨੂੰ ਜੱਫੀਆਂ ਪਾਉਣਾ ਪਿੰਡ ਜਾ ਕੇ, ਬੜਾ ਆਨੰਦ ਆਉਂਦਾ। ਥੋਤੋਂ ਨਹੀਂ ਪੈਣੀ, ਲਓ ਕਿਹੜੀ ਨੂੰ, ਤੁਸੀਂ ਸਿਰਫ ਮਿਲਣੀਆਂ ਕਰਨੀ ਜਾਣਦੇ ਹੋ ਵਿਆਹਾਂ 'ਚ। ਮੈਂ ਕੈਂਸਰ ਮਰੀਜ਼ ਨੂੰ ਜੱਫੀ ਪਾਉਣਾ। ਅੱਧੇ ਤਾਂ ਉਹੀ ਵਹਿਮ ਦੀ ਮਾਰੇ ਪਏ। ਨਾ ਵਹਿਮ ਨਾ ਕਰੋ। ਜਦੋਂ ਮੈਂ ਕੈਂਸਰ ਮਰੀਜ਼ ਨੂੰ ਜੱਫੀ ਪਾਉਣਾ, ਮੈਂ ਟ੍ਰੇਸੀ ਦੇ ਵਿੱਚ ਸਾਡੀ ਨਵੀਂ ਐਂਬੈਸਡਰ ਅਸੀਂ ਨੋਮੀਨੇਟ ਕੀਤੀ ਹੈ, ਠੀਕ ਹੈ ਜੀ। ਉਹਦਾ ਨਾਂ ਬੀਬੀ ਦਾ ਨਾਂ ਜਸ ਸੰਘਾ, ਐਂਬੈਸਡਰ ਬਣਾਈ ਆ ਅਸੀਂ ਸਾਰੇ ਅਮਰੀਕਾ ਦੀ। ਸ਼ੀ ਇਜ਼ ਕੈਂਸਰ ਸਰਵਾਈਵਰ। ਉਹਨੂੰ ਜੱਫੀ ਪਾਈ, ਬੜਾ ਆਨੰਦ ਆਇਆ, ਪਰ ਨਾਲ ਡਰ ਵੀ ਲੱਗਿਆ ਕਿ ਮੇਰੀ ਵਾਈਫ ਨੂੰ ਵੀ ਹੋ ਸਕਦਾ ਯਾਰ ਕੈਂਸਰ। ਡਰ, ਮਾੜਾ ਕੰਮ ਨਹੀਂ ਕਰਾਂਗੇ, ਠੀਕ ਹੈ, ਗਰੀਬ ਦੀ ਦਵਾਈ ਨਹੀਂ ਖਾਵਾਂਗੇ, ਤੇ ਇੱਕ ਉਹ ਭੈਣ ਨੂੰ ਆਸਰਾ ਮਿਲਿਆ ਕਿ ਮੈਨੂੰ ਕੋਈ ਸਾਂਭਣ ਵਾਲਾ ਆਇਆ, ਠੀਕ ਹੈ। ਐਂਡ ਤੁਸੀਂ ਸਿਰਫ ਵਿਆਹਾਂ 'ਚ ਹੀ ਮਿਲਣੀਆਂ ਕਰਦੇ ਆ। ਗਰੀਬੀ ਨੂੰ ਵੀ ਜੱਫੀ ਪਾਇਆ ਕਰੋ, ਕਿ ਮੈਂ ਇੱਥੋਂ ਚੱਲਿਆ ਸੀ ਪਿੰਡ 'ਚੋਂ,
ਠੀਕ ਹੈ, ਪਿੰਡ 'ਚ ਗੇੜਾ ਦਿਆ ਕਰੋ ਭਰਾਵੋ। NRI ਵੀਰੋ, ਤੁਹਾਡੇ ਤੇ ਲੋਕਾਂ ਨੂੰ ਬਹੁਤ ਆਸ ਹੈ। ਪਿੰਡ ਖਾਲੀ ਹੋ ਗਿਆ। ਇੰਗਲੈਂਡ ਦੇ ਵਿੱਚ ਕੋਈ ਜਹਾਜ਼ ਉਤਰਦਾ, 40 ਬੱਚੇ ਉਤਰਦੇ ਉਹ 'ਚ ਨਵੇਂ, ਠੀਕ ਹੈ ਜੀ, ਜਿਹੜੇ ਪੰਜਾਬ ਛੱਡਿਆ ਏ। ਤੇ ਮੈਂ ਕਈਆਂ ਨਾਲ ਮਾਂ-ਬਾਪ ਨਾਲ ਗੱਲ ਕੀਤੀ, ਕਹਿੰਦੇ ਯਾਰ ਅਸੀਂ ਕਿਹਾ ਨਸ਼ੇ ਦੀ ਰਾਜਧਾਨੀ ਹੈ, ਕੈਂਸਰ ਦੀ ਰਾਜਧਾਨੀ ਹੈ, ਦਾਜ ਦੀ ਵੀ ਰਾਜਧਾਨੀ ਹੈ। ਸੁਣ ਲਓ ਕਿੰਨੇ ਦੋਸ਼ ਲਾਈ ਜਾਂਦਾ ਮੈਂ ਤੁਹਾਡੇ ਤੇ ਬੈਠਾ ਅਮਰੀਕਾ 'ਚ। ਤੇ ਉਹ ਕਹਿੰਦੇ ਪੁੱਤ ਭੱਜ ਜਾ, ਇੱਥੇ ਨਸ਼ਾ ਬਹੁਤ ਹੈ, ਕਿਤੇ ਖਾਣ ਨਾ ਲੱਗ ਜੀ। ਭਾਵੇਂ ਇੰਗਲੈਂਡ, ਕੈਨੇਡਾ, ਅਮਰੀਕਾ ਜਾ ਕੇ ਟੱਟੀਆਂ ਸਾਫ਼ ਕਰ, ਪਰ ਇੱਥੋਂ ਭੱਜ ਜਾ ਪੁੱਤ, ਮਾਂ ਕਹਿੰਦੀ ਹੈ। ਤੇ ਮੈਂ ਗੱਲਾਂ ਕਰਦਾ, ਮੈਂ ਕਿਹਾ ਮਾਂ ਬਾਪ ਤੁਸੀਂ ਕਿਉਂ ਬੱਚੇ ਭੇਜਦੇ? ਮੈਂ ਵੀ ਗਿਆ ਬਾਹਰ ਤਰੀਕੇ ਨਾਲ, ਪਰ ਉਹ ਦੁਖੀ ਆ ਹੁਣ ਵੀ ਇਹਨਾਂ ਨੂੰ ਕੱਢ ਦਈਏ ਇੱਥੋਂ, ਆਹ ਕਾਰਨ ਹੈ। ਇੱਥੇ ਸਰਕਾਰਾਂ ਫੇਲ ਹੋ ਗਈਆਂ, ਇਹ ਵੀ ਕਹਿ ਦਈਏ। ਇਹੀ ਤਾਂ ਗੱਲ ਆ ਨਾ ਕਿ ਕਈ ਵਾਰੀ ਜਿਹੜੀਆਂ ਚੀਜ਼ਾਂ ਦੇ ਵਿੱਚ ਅਸੀਂ ਸਿਸਟਮ ਨੂੰ ਅਕਾਊਂਟੇਬਲ ਬਣਾਉਣਾ ਹੈ, ਉਹਨਾਂ ਨੂੰ ਅਕਾਊਂਟੇਬਲ ਬਣਾਉਣ ਦੀ ਬਜਾਏ ਅਸੀਂ ਉਹਨਾਂ ਨੂੰ ਤਾਂ ਹਾਰ ਪਾਈ ਜਾਂਦੇ ਹਾਂ, ਆਪ ਅਸੀਂ ਹਿਜਰਤ ਕਰੀ ਜਾਂਦੇ ਹਾਂ। ਵੀ ਜੀ ਮੈਂ ਮੰਨ ਲਓ ਲੀਡਰ ਮੇਰੇ ਪਿੰਡ ਵੋਟਾਂ ਮੰਗਣ ਆਉਂਦਾ, ਹਾਂਜੀ, ਉਹਨੇ ਪੇਟੀ ਸ਼ਰਾਬ ਦੀ ਛੱਡ ਦੇਣੀ ਆ, ਤੇ ਮੇਰਾ ਮੂੰਹ ਬੰਦ ਹੋ ਗਿਆ ਨਾ। ਇੱਕ ਸ਼ਰਾਬ ਪਿੱਛੇ ਵੋਟ ਨਾ ਵੇਚਿਓ, ਸਵਾਲ ਕਰਿਓ ਆਏ ਨੂੰ ਵੀ ਮੇਰੇ ਪਿੰਡ 'ਚ ਕੋਈ ਡਿਸਪੈਂਸਰੀ, ਕੋਈ ਦਵਾਈ ਦੂਈ ਆਊਗੀ? ਉਹ ਸਵਾਲ ਤੁਹਾਡੇ ਮੁੱਕ ਜਾਂਦੇ ਆ ਜਦੋਂ ਤੁਹਾਨੂੰ ਬੋਤਲ ਦੇ ਦਿੰਦੇ ਆ। ਹੁਣ ਮਾੜੀ ਮੋਟੀ ਨਾ ਕਿਸਾਨ ਧਰਨੇ ਤੋਂ ਬਾਅਦ ਅਵੇਅਰਨੈਸ ਹੋਈ ਹੈ, ਲੋਕ ਥੋੜੇ ਜਿਹੇ ਅੰਗੇਜ ਹੋਏ ਨੇ ਪੋਲਿਟਿਕਸ ਦੇ ਵਿੱਚ, ਪਹਿਲਾਂ ਘੱਟ ਹੁੰਦੇ ਸੀ। ਬਿਲਕੁਲ ਵੀ ਜੀ, ਹੋਣਾ ਜ਼ਰੂਰੀ ਹੈ, ਆਪਦੇ ਹੱਕ ਤਾਂ ਮੰਗੋ ਯਾਰ। ਹਾਂਜੀ, ਬਿਲਕੁਲ। ਜਿੱਦਾਂ ਤੁਸੀਂ ਪੋਲੀਟੀਕਲੀ ਅੰਗੇਜ ਨਹੀਂ ਹੋਵੋਗੇ, ਉਹਨਾਂ ਨੂੰ ਪਤਾ ਹੀ ਨਹੀਂ ਲੱਗਣਾ ਕਿ ਇਹ ਲੋਕ ਹੈਗੇ ਨੇ। ਬਿਲਕੁਲ, ਉਹ ਤਾਂ ਤੁਹਾਨੂੰ ਇੱਕ ਇਕੱਠ ਮੰਨਦੇ ਆ, ਤੇ ਉਹਨਾਂ ਲਈ ਤਾਂ ਤੁਸੀਂ ਇੱਕ ਗਿਣਤੀ ਆ। ਫਲਾਣੇ ਪਿੰਡ 'ਚ ਇੰਨੀ ਵੋਟ, ਇੰਨੇ ਆਸ ਇਲੈਕਸ਼ਨ 'ਚ ਇਹਨੂੰ ਪਈ ਸੀ, ਇਸ ਇਲੈਕਸ਼ਨ 'ਚ ਇਹਨੂੰ ਪਈ ਸੀ, ਉਦੋਂ ਮੈਂ ਉੱਥੇ ਜਾ ਕੇ ਆਸ। ਮੈਂ NRI ਵੀਰਾਂ ਨੂੰ ਇੱਕੋ ਹੀ ਬੇਨਤੀ ਕਰੂੰਗਾ ਕਿ ਆਪਾਂ ਰਾਜਨੀਤੀ 'ਚ ਤੇ ਦੂਰ ਹੀ ਰਹੀਏ ਯਾਰ, ਸਮਾਜ ਸੇਵਾ ਤੇ ਰਿਹਾ ਕਰੋ, ਆਪਦੇ ਪਿੰਡ 'ਚ ਦੇਖਿਆ ਕਰੋ। ਜਿਹੜਾ ਉੱਥੋਂ ਦਾ ਵੋਟਰ, ਉਹ ਤਾਂ ਘੱਟੋ ਘੱਟ ਅੰਗੇਜ ਹੋਵੇ, ਉਹ ਤਾਂ ਸਵਾਲ ਕਰੇ ਨਹੀਂ, ਉਹਨੂੰ ਵੇਅਰ ਕਰੋ, ਉਹਨੂੰ ਵੇਅਰ ਕਰੋ ਵੀ ਕਾਕਾ ਬੋਤਲ ਪਿੱਛੇ ਵੋਟ ਨਾ ਵੇਚਦੀ, ਠੀਕ ਹੈ। ਐਂਡ ਬਾਕੀ ਆਪਾਂ ਦੂਰ ਰਹੋ, ਆਪਾਂ ਕੀ ਲੈਣਾ ਸਿਆਸਤ ਤੋਂ, ਆਪਾਂ ਬੜੀ ਮੁਸ਼ਕਲ ਨਾਲ ਇੱਥੇ ਰੋਟੀ ਕਮਾਉਨੇ ਆ। ਹੁਣ ਕਈ ਲੋਕ ਉਹਨਾਂ ਨੂੰ ਫੰਡ ਦਿੰਦੇ ਆ, ਹਾਂਜੀ ਫੰਡ ਬਥੇਰਾ, ਉਹ ਫੰਡ ਆਪਦੇ ਪਿੰਡ ਤੇ ਲਾਇਓ। ਇਲੈਕਸ਼ਨ ਫੰਡ ਇਹਨਾਂ ਲੀਡਰਾਂ ਨੂੰ ਨਾ ਦਿਓ, ਕਰਪਟ ਲੀਡਰਾਂ ਨੂੰ ਆਪਦੇ ਪਿੰਡ ਤੇ ਲਾਓ। ਮੈਂ ਤੁਹਾਨੂੰ ਤੁਹਾਡੇ ਪਿੰਡ ਭੇਜਦਾ ਯਾਰ, ਅੱਜ ਤੱਕ ਤੁਹਾਡੀ ਇੰਟਰਵਿਊ ਲੋਕਾਂ ਦੀ ਕੀਤੀ ਹੋਊ, ਹਾਂਜੀ, ਤੇ ਕਦੇ ਕਿਸੇ ਨੇ ਕਿਹਾ ਵੀ ਤੂੰ ਆਪਦਾ ਦਾਨ ਲੈ ਕੇ ਪਿੰਡ ਜਾ ਵੜਾ ਉਹਦੇ? ਨਹੀਂ, ਸਾਡੇ ਤਾਂ ਵੱਖ-ਵੱਖ ਤਰ੍ਹਾਂ ਦੇ ਅਸੀਂ ਸ਼ਮਲੇ ਲਾਏ ਹੋਏ, ਬਸ ਉਹਨਾਂ ਨੂੰ ਪੁੱਛੀ। ਬਹੁਤ ਧੰਨਵਾਦ। ਹੋਰ ਕੋਈ ਸਵਾਲ ਵੀਰ ਜੀ? ਹਾਂਜੀ ਬਾਈ, ਥੈਂਕ ਯੂ ਕੁਲਦੀਪ ਸਿੰਘ। worldcancercare.co.in worldcancercare.co.in ਤੇ ਮੈਂ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਜਿੰਨਾ ਮੇਰਾ ਜੀਵਨ ਹੈ ਇਸੇ ਪਾਸੇ ਹੀ ਹੈ। ਸਾਡੇ ਵਲੰਟੀਅਰ ਬਣੋ, ਡਾਕਟਰ ਨਰਸਿਸ ਨੂੰ ਬੇਨਤੀ ਕਰਦਾ, ਇੱਥੇ ਸਾਡੇ ਕੈਂਪਾਂ 'ਚ ਆਣ ਕੇ ਸੇਵਾ ਕਰਿਆ ਕਰੋ। ਅਸੀਂ ਸਰਟੀਫਿਕੇਟ ਇਸ਼ੂ ਕਰਦੇ ਹਾਂ ਬੱਚਿਆਂ ਨੂੰ ਵੀ ਇਹਨੇ ਰੂਰਲ ਏਰੀਏ 'ਚ, ਪੇਂਡੂ ਏਰੀਏ ਦੇ ਵਿੱਚ ਸੇਵਾ ਕੀਤੀ। 12,783 ਪਿੰਡ ਆ ਸਾਧ ਸੰਗਤ ਜੀ, 11,000 ਚੈੱਕਅਪ ਕਰ ਦਿੱਤਾ। ਇੱਥੇ ਮੈਂ ਹੁਣ ਦੁਆਬੇ ਦੇ ਵੀਰਾਂ ਦਾ ਸਪੈਸ਼ਲ ਥੈਂਕਸ ਕਰਦਾ। ਇਹ ਮੁਹਿੰਮ ਦੁਆਬੇ ਤੋਂ ਸਟਾਰਟ ਹੋਈ ਸੀਗੀ, ਠੀਕ ਹੈ। ਐਂਡ ਹੁਣ ਸਾਡੇ ਮਾਲਵੇ ਦੇ ਵਿੱਚ ਵੀ ਆ ਗਈ, ਪੂਰਾ ਜਾਗ ਲੱਗ ਗਿਆ ਜੀ। ਮਾਲਵੇ 'ਚ ਵੀ ਖਿੱਚੀ ਜਾਂਦੇ ਹਾਂ ਅਸੀਂ, ਠੀਕ ਹੈ। ਗੁਰੂ ਸਾਹਿਬ ਦੀ ਕਿਰਪਾ ਤੇ ਤੁਹਾਡਾ ਸਾਥ ਹੈ NRI ਵੀਰੋ। ਤੇ ਦਾਨ ਸੋਚ ਕੇ ਕਰਿਆ ਕਰੋ, ਅਕਲੀ ਕੀਜੀਏ ਦਾਨ, ਖੜਕਾ ਲਿਆ ਕਰੋ ਐਂਡ ਫਿਰ ਕਰਿਆ ਕਰੋ। ਪਹਿਲਾਂ ਚੈੱਕਅਪ ਕਰਿਓ ਸਾਡੇ ਕੈਂਪ ਜਾ ਕੇ, ਜੇ ਤਸੱਲੀ ਹੋਈ ਤਾਂ ਸਾਨੂੰ ਕੋਈ ਦਾਨ ਜਾਂ ਕੈਂਪ ਬੁੱਕ ਕਰ ਲਿਓ, ਜੇ ਨਾ ਤਸੱਲੀ ਹੋਈ ਫਿਰ ਨਾ ਦਿਓ। ਠੀਕ ਹੈ, ਥੈਂਕ ਯੂ ਧਾਲੀਵਾਲ ਸਾਹਿਬ, ਬਹੁਤ ਬਹੁਤ ਧੰਨਵਾਦ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਥੈਂਕ ਯੂ।